ਹੈਗੇ ਨੇ US ਤੋਂ, ਉਹ ਦਸੰਬਰ 31 ਤੱਕ US ਦੇ ਵਿੱਚ ਨਹੀਂ ਆ ਸਕਦੇ। ਉਹਨਾਂ ਨੂੰ ਬੇਸਿਕਲੀ ਵੀਜ਼ਾ ਨਹੀਂ ਉਹ ਅਪਲਾਈ ਕਰ ਸਕਦੇ। ਜੀ ਜੀ। ਸੋ ਇਹਦੇ ਵਿੱਚ ਜਿਹੜੇ H1B L1 ਵੀਜ਼ਾ ਜਿਹੜੇ ਹੁੰਦੇ ਆ, J ਵੀਜ਼ਾ ਹੁੰਦੇ ਆ, ਉਹਨਾਂ ਦੇ ਉੱਤੇ ਆ, ਅਤੇ ਨਾਲ ਦੇ ਨਾਲ ਜਿਹੜੀ ਉਹਨਾਂ ਨੇ ਪ੍ਰੋਸੈਸਿੰਗ ਬਾਹਰਲੀਆਂ ਕੌਂਸੂਲੇਟਸ ਦੀ ਆ ਉਸ ਨੂੰ ਵੀ ਜਿਹੜਾ ਰੋਕਿਆ ਆ, ਜਿਨ੍ਹਾਂ ਦਾ ਗ੍ਰੀਨ ਕਾਰਡ ਹੋਣੀ ਆ ਜਾਂ ਜਿਨ੍ਹਾਂ ਦੀ ਲੀਗਲ ਇਮੀਗ੍ਰੇਸ਼ਨ ਵੀ ਹੋਣੀ ਆ, ਉਹ ਵੀ ਬਾਹਰ ਜਿਹੜੀ ਉਹ ਰੁਕ ਗਈ ਆ ਦਸੰਬਰ ਤੱਕ। ਇਹਨਾਂ ਨੇ ਜੀ ਜਿਹੜਾ ਤਾਂ ਇਹਨਾਂ ਨੇ ਡੈਕਲੇਰੇਸ਼ਨ 'ਚ ਤੇ ਇਹ ਕਿਹਾ ਕਿ ਜਿਹੜਾ US ਸਿਟੀਜ਼ਨ ਆਪਣੇ ਸਪਾਊਸ ਲਈ ਕਰ ਰਿਹਾ ਉਹਨੂੰ ਰੋਕ ਟੋਕ ਨਹੀਂ ਹੋਗੀ, ਜਾਂ US ਸਿਟੀਜ਼ਨ ਆਪਣੇ ਬੱਚਿਆਂ ਲਈ ਕਰ ਰਿਹਾ ਉਹਨਾਂ ਦਾ ਵੀਜ਼ਾ ਪ੍ਰੋਸੈਸ ਕਰਾਂਗੇ। ਜਿਹੜੇ ਬਾਕੀ ਸਾਰੀ ਕੈਟੇਗਰੀ ਹੈਗਾ, ਜੇ ਗ੍ਰੀਨ ਕਾਰਡ ਆਪਣੇ ਸਪਾਊਸ ਲਈ ਕਰ ਰਿਹਾ ਹੈਗਾ, ਜਾਂ ਭੈਣ ਭਰਾ ਲਈ ਕਰ ਰਿਹਾ, ਜਾਂ ਤੁਸੀਂ ਪੇਰੈਂਟਸ ਲਈ ਕਰ ਰਹੇ ਹੋ, ਉਹ ਇਮੀਗ੍ਰੈਂਟ ਵੀਜ਼ਾ ਰੋਕ ਦਿੱਤੇ ਜਾਣਗੇ। ਓਕੇ। ਅਤੇ ਪਰ ਇਹ ਉੱਥੇ ਜੇ ਪ੍ਰੋਸੈਸਿੰਗ ਹੋਊਗੀ ਉਹ ਤਾਂ ਹੀ ਹੋਊਗੀ ਜੇ ਉੱਥੇ ਕੌਂਸੂਲੇਟਸ ਵਗੈਰਾ ਖੁੱਲ੍ਹਣਗੇ, ਰਾਈਟ। ਜੇ ਉਹਨਾਂ ਨੂੰ ਇੰਟਰਵਿਊਜ਼ ਦੀਆਂ ਕਾਲਸ ਆਉਣੀਆਂ ਜਿਹੜੀਆਂ ਉਹ ਸ਼ੁਰੂ ਹੋਣਗੀਆਂ, ਕਿਉਂਕਿ ਰਾਈਟ ਨਾਓ ਬਹੁਤ ਸਾਰੇ ਲੋਕਾਂ ਦੀ ਇੱਕ ਕਾਮਨ ਸਵਾਲ ਜਿਹੜਾ ਹੈਗਾ ਜੀ, ਉਹ ਇੰਟਰਵਿਊ ਹੋ ਗਈ ਸੀਗੀ ਜਾਂ ਇੰਟਰਵਿਊ ਆਉਣ ਵਾਲੀ ਸੀਗੀ, ਅਤੇ ਜਿਨ੍ਹਾਂ ਦੀ ਇੰਟਰਵਿਊ ਹੋ ਗਈ ਆ ਅਤੇ ਵੀਜ਼ਾ ਲੱਗ ਕੇ ਅਜੇ ਤੱਕ ਪਾਸਪੋਰਟ ਵਾਪਸ ਨਹੀਂ ਮਿਲੇ। ਸੋ ਉਹਨਾਂ ਨੂੰ ਹੁਣ ਇੰਤਜ਼ਾਰ ਹੀ ਕਰਨਾ ਪਊਗਾ। ਉਹਨਾਂ ਨੂੰ ਇੰਤਜ਼ਾਰ ਹੀ ਕਰਨਾ ਪਊਗਾ ਜੀ। ਜਿਹਨਾਂ ਦੀ ਇੰਟਰਵਿਊ ਹੋ ਗਈ ਸੀ ਪਰ ਵੀਜ਼ਾ ਨਹੀਂ ਮਿਲਿਆ ਸੀਗਾ, ਉਹਨਾਂ ਨੂੰ ਵੀਜ਼ਾ ਨਹੀਂ ਦਊਗੇ। ਉਹਨਾਂ ਨੇ ਸਾਫ਼-ਸਾਫ਼ ਕਿਹਾ ਕਿ ਜਿਹਨਾਂ ਨੂੰ ਆਲਰੇਡੀ ਵੀਜ਼ਾ ਮਿਲ ਗਿਆ ਉਹਨਾਂ ਨੂੰ ਪ੍ਰੋਕਲੇਮੇਸ਼ਨ ਇਫੈਕਟ ਨਹੀਂ ਕਰੂਗੀ। ਠੀਕ ਹੈ। ਪਰ ਨਵੇਂ ਵੀਜ਼ੇ ਨਹੀਂ ਉਹਨਾਂ ਨੇ ਦੇਣੇ ਜਨਵਰੀ 1 ਤੱਕ। ਸੋ ਜਿਨ੍ਹਾਂ ਦੀ ਇੰਟਰਵਿਊ ਵਗੈਰਾ ਵੀ ਹੋ ਗਈ, ਸੋ ਉਹਨਾਂ ਨੂੰ ਵੀ ਵੀਜ਼ਾ ਜਿਹੜਾ ਇਹਦਾ ਮਤਲਬ ਨਹੀਂ ਮਿਲੂਗਾ ਕਿ ਜੇ ਉਹਨਾਂ ਨੂੰ ਇਸ਼ੂ ਨਹੀਂ ਕੀਤਾ ਤੇ ਉਹ ਨਵਾਂ ਇਸ਼ੂ ਨਹੀਂ ਕਰ ਸਕਦੇ। ਓਕੇ। ਇਕੱਲੀ ਇੰਟਰਵਿਊ ਹੋਏ ਦਾ ਕੋਈ ਫਰਕ ਨਹੀਂ ਪੈਂਦਾ। ਕੋਈ ਫਰਕ ਨਹੀਂ ਪੈਂਦਾ। ਕੀ ਫਿਰ ਉਹੀ ਸੇਮ ਇੰਟਰਵਿਊ ਜਦੋਂ ਮੰਨ ਲਓ ਵੀ 1 ਜਨਵਰੀ ਤੋਂ ਬਾਅਦ ਸਾਰਾ ਕੁਛ ਇਹ ਖੁੱਲ੍ਹਦਾ, ਕਿ ਸੇਮ ਇੰਟਰਵਿਊ ਗਿਣੀ ਜਾਊਗੀ ਜਾਂ ਮੁੜ ਕੇ ਦੁਬਾਰਾ ਜਿਹੜੀ ਉਹਨਾਂ ਨੂੰ ਕਰਨੀ ਪਊਗੀ ਇੰਟਰਵਿਊ? ਜਦੋਂ ਨਾ 1 ਸਾਲ ਦੀ ਗੱਲ ਕਰੀਏ ਆਪਾਂ, ਕਾਫੀ ਸਾਰੇ ਡਾਕੂਮੈਂਟਸ ਤੁਹਾਡੇ ਪੁਲਿਸ ਸਰਟੀਫਿਕੇਟਸ ਹੋ ਗਏ, ਮੈਡੀਕਲਸ ਹੋ ਗਏ, ਕਈ ਚੀਜ਼ਾਂ ਐਕਸਪਾਇਰ ਹੋ ਜਾਂਦੀਆਂ। ਤੁਹਾਡੀ ਫਿਰ ਜਿੱਦਾਂ ਟੈਕਸ ਰਿਟਰਨ ਤੁਹਾਨੂੰ ਨਵੀਂ ਫਾਈਲ ਕਰਨੀ ਪੈ ਸਕਦੀ ਹੈ, ਅਤੇ ਕਾਫੀ ਡਾਕੂਮੈਂਟਸ ਜਿਹੜੇ ਨੇ ਉਹ ਆਊਟਡੇਟਡ ਹੋ ਜਾਂਦੇ ਨੇ। ਤੁਹਾਨੂੰ ਇੱਕ ਤਾਂ ਡਾਕੂਮੈਂਟਸ ਤਾਂ ਤੁਹਾਨੂੰ ਜ਼ਰੂਰ ਸਬਮਿਟ ਕਰਨੇ ਪਊਗੇ। ਕੀ ਉਹ ਦੁਬਾਰਾ ਇੰਟਰਵਿਊ ਲਊਗੇ ਡਿਪੈਂਡ ਕਰਦਾ, ਉਹਨਾਂ ਨੇ ਅਜੇ ਦੱਸਿਆ ਨਹੀਂ ਉਹਦੇ ਬਾਰੇ। ਉਹਦੇ ਬਾਰੇ ਜਿਹੜਾ ਉਹ ਦੱਸਿਆ ਨਹੀਂ। ਸੋ ਰਾਈਟ ਨਾਓ ਸਾਰੇ ਜਾਣਿਆਂ ਦੇ ਸਿਰ ਦੇ ਉੱਤੇ ਤਲਵਾਰ ਆਪਾਂ ਕਹਿ ਸਕਦੇ ਹਾਂ ਵੀ ਲਟਕ ਰਹੀ ਹੈਗੀ ਆ। ਜੀ ਬਿਲਕੁਲ। ਵੀ ਆਪਾਂ ਕਹਿ ਨਹੀਂ ਸਕਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਕੀ ਬਣ ਸਕਦਾ ਆ। ਅਤੇ ਆਪਾਂ ਜਗਵੀਰ ਜੀ, ਜੇ ਹੁਣ ਆਪਾਂ ਗੱਲ ਕਰੀਏ ਜਿਹੜਾ ਲੇਟੈਸਟ ਸੁਪਰੀਮ ਕੋਰਟ ਦੇ ਦੁਆਰਾ ਡਿਸੀਜਨ ਆਇਆ ਸੀ ਅਸਾਈਲਮ ਨੂੰ ਲੈ ਕੇ, ਬਾਬਤ ਲੈ ਕੇ, ਵੀ ਜਿਹੜੇ ਅਸਾਈਲਮ ਸੀਕਰਸ ਹੈਗੇ ਆ ਉਹਨਾਂ ਨੂੰ ਵਿਦਆਊਟ ਐਨੀ ਜੁਡੀਸ਼ੀਅਲ ਰਿਵਿਊ ਡਿਪੋਰਟ ਕੀਤਾ ਜਾ ਸਕਦਾ ਆ। ਸੋ ਥੋੜ੍ਹਾ ਅੱਜ ਹੋਰ ਵੀ ਜ਼ਿਆਦਾ ਡੀਟੇਲਸ ਦੇ ਵਿੱਚ ਜਿਹੜੀ ਇਸ ਦੀ ਤੁਸੀਂ ਜਾਣਕਾਰੀ ਦੱਸੋ ਵੀ ਇਹ ਕਿਉਂ ਇੰਨਾ ਜ਼ਿਆਦਾ ਇੰਪੋਰਟੈਂਟ ਕੇਸ ਹੈਗਾ ਆ। ਇਹ ਜੀ ਇੰਨਾ ਜ਼ਿਆਦਾ ਇੰਪੋਰਟੈਂਟ ਇਸ ਲਈ ਕੇਸ ਹੈਗਾ ਹੈ ਕਿ ਇਹਨਾਂ ਨੇ ਇਹ ਕਿਹਾ ਸੀਗਾ ਕਿ ਇਹਦੇ ਲਈ ਜੁਡੀਸ਼ੀਅਲ ਰਿਵਿਊ ਨਹੀਂ ਤੁਹਾਨੂੰ ਹੋਊਗਾ, ਤੁਹਾਨੂੰ ਇਹਦੇ ਲਈ ਐਕਸਟਰਾ ਮੌਕਾ ਨਹੀਂ ਮਿਲੂਗਾ। ਇੱਕ ਆਪਣਾ ਜਿਹੜਾ ਕ੍ਰੈਡੀਬਲ ਫੇਅਰ ਇੰਟਰਵਿਊ ਜਦੋਂ ਤੁਹਾਡੀ ਡਿਨਾਈ ਹੁੰਦੀ ਹੈ, ਇਸ ਤੋਂ ਬਾਅਦ ਤੁਹਾਨੂੰ ਜੁਡੀਸ਼ੀਅਲ ਰਿਵਿਊ ਦਾ ਮੌਕਾ ਨਹੀਂ ਦਿੱਤਾ ਜਾਏਗਾ। ਕ੍ਰੈਡੀਬਲ ਫੇਅਰ ਇੰਟਰਵਿਊ ਜੇ ਤੁਹਾਡੀ ਫੇਲ ਹੋ ਜਾਂਦੀ ਹੈ, ਤੁਹਾਨੂੰ ਆਪਾਂ ਵਾਪਸ ਸਿੱਧੇ ਡਿਪੋਰਟ ਕਰ ਸਕਦੇ ਹਾਂ। ਜੀ। ਸੋ ਕ੍ਰੈਡੀਬਲ ਫੇਅਰ ਇੰਟਰਵਿਊ ਕੀ ਚੀਜ਼ ਹੁੰਦੀ ਆ? ਆਪਣੀ ਭਾਸ਼ਾ ਦੇ ਵਿੱਚ ਲੋਕ ਇਸ ਨੂੰ ਕੋਈ ਹੋਰ ਨਾਮ ਦੇ ਨਾਲ ਵੀ ਜਾਣਦੇ ਆ। ਇਹਨੂੰ ਜੀ ਸਾਡੀ ਭਾਸ਼ਾ ਦੇ ਵਿੱਚ ਬਿਆਨ ਕਿਹਾ ਜਾਂਦਾ ਹੈ। ਜਿੱਦਾਂ ਜਦੋਂ ਆਉਂਦਾ ਹੈ ਪਹਿਲੀ ਵਾਰੀ ਬਿਆਨ ਲੈਂਦੇ ਨੇ। ਠੀਕ ਹੈ। ਕ੍ਰੈਡੀਬਲ ਫੇਅਰ ਇੰਟਰਵਿਊ ਇਹ ਹੈ ਕਿ ਤੁਸੀਂ ਉਹਨਾਂ ਨੂੰ ਦੱਸਣਾ ਹੈ ਕਿ ਤੁਹਾਨੂੰ ਪ੍ਰੋਟੈਕਟਿਡ ਗਰਾਊਂਡ ਕਰਕੇ ਖਤਰਾ ਹੈਗਾ ਹੈ, ਜਿਹੜੀ ਹੈਗੀ ਕਿ ਰੇਸ, ਰਿਲੀਜਨ, ਨੈਸ਼ਨੈਲਿਟੀ, ਪੋਲੀਟੀਕਲ ਓਪੀਨੀਅਨ, ਜਾਂ ਤੁਹਾਡੀ ਮੈਂਬਰਸ਼ਿਪ ਕਿਸੇ ਪਰਟੀਕੂਲਰ ਸੋਸ਼ਲ ਗਰੁੱਪ ਦੇ ਵਿੱਚ ਜਾਂ ਪੋਲੀਟੀਕਲ ਪਾਰਟੀ ਦੇ ਵਿੱਚ। ਤੁਸੀਂ ਇਹ ਦੱਸਣਾ ਹੈ ਕਿ ਇੱਕ ਪਰਟੀਕੂਲਰ ਗਰਾਊਂਡ ਕਰਕੇ ਤੁਹਾਡੇ ਨਾਲ ਧੱਕਾ ਹੋ ਰਿਹਾ। ਦੂਸਰਾ ਤੁਸੀਂ ਇਹ ਦੱਸਣਾ ਹੈ ਕਿ ਇਹਦੇ ਵਿੱਚ ਨੈਕਸਸ ਹੈਗਾ, ਮਤਲਬ ਕਿ ਜਿਹੜਾ ਤੁਹਾਡੇ ਨਾਲ ਧੱਕਾ ਹੋ ਰਿਹਾ ਇਹਨੂੰ ਸਰਕਾਰ ਰੋਕ ਨਹੀਂ ਰਹੀ ਜਾਂ ਉਹਦੇ ਵਿੱਚ ਵਾਧਾ ਪਾ ਰਹੀ ਹੈਗੀ ਹੈ। ਓਕੇ। ਜੇ ਤੁਸੀਂ ਇਹ 2 ਚੀਜ਼ਾਂ ਦੱਸੋਗੇ ਕਿ ਤੁਹਾਨੂੰ ਪ੍ਰੋਟੈਕਟਿਡ ਗਰਾਊਂਡ ਦੇ ਕਰਕੇ ਤੁਹਾਡੇ ਨਾਲ ਧੱਕਾ ਹੋ ਰਿਹਾ ਅਤੇ ਸਟੇਟ ਐਕਟਰ ਹੈਗਾ, ਸਰਕਾਰ ਵਿੱਚ ਇਨਵੋਲਵ ਹੈਗੀ ਆ ਕਿਸੇ ਤਰੀਕੇ ਨਾਲ, ਤਾਂ ਹੀ ਤੁਸੀਂ ਕ੍ਰੈਡੀਬਲ ਫੇਅਰ ਇੰਟਰਵਿਊ ਪਾਸ ਕਰ ਪਾਓਗੇ। ਜੀ। ਇਹ ਕਿੰਨਾਂ ਨੂੰ ਮੌਕਾ ਮਿਲਦਾ ਹੈ ਕ੍ਰੈਡੀਬਲ ਫੇਅਰ ਇੰਟਰਵਿਊ ਦੇਣ ਦਾ? ਜਿਹੜਾ ਵੀ ਕੋਈ ਅਸਾਈਲਮ ਦੇ ਲਈ ਅਪਲਾਈ ਕਰਦਾ, ਕਿ ਸਾਰਿਆਂ ਨੂੰ ਇਹ ਕ੍ਰੈਡੀਬਲ ਫੇਅਰ ਇੰਟਰਵਿਊ ਹੁੰਦੀ ਆ ਜਾਂ ਕੋਈ ਸਪੈਸੀਫਿਕ ਕੇਸਾਂ ਦੇ ਵਿੱਚ ਹੀ ਕ੍ਰੈਡੀਬਲ ਫੇਅਰ ਇੰਟਰਵਿਊ ਹੁੰਦੀ ਆ? ਆਪਾਂ ਜੀ ਇੱਕ ਐਪੀਸੋਡ ਕੀਤਾ ਸੀਗਾ, ਜੇ ਤੁਹਾਨੂੰ ਯਾਦ ਹੋਵੇ, ਕਿ ਟੂਰਿਸਟ ਵੀਜ਼ੇ ਤੇ ਜਿਹੜੇ ਆਉਂਦੇ ਨੇ ਪਰ ਰੋਕ ਦਿੰਦੇ ਨੇ, ਉਹਨਾਂ ਨੂੰ ਆਉਣ ਨਹੀਂ ਦਿੰਦੇ, ਹੈ ਨਾ। ਜਿਹੜੀ ਕ੍ਰੈਡੀਬਲ ਫੇਅਰ ਇੰਟਰਵਿਊ ਹੈ ਇਹ ਉਹ ਲੋਕਾਂ ਲਈ ਹੁੰਦੀ ਹੈ ਜਿਹਨਾਂ ਨੂੰ, ਜਿਹੜੇ ਜਾਂ ਤਾਂ ਕੱਚੇ ਤੌਰ ਤੇ ਆਉਂਦੇ ਨੇ, ਜਿਹਨਾਂ ਨੂੰ ਜਿਹੜੇ ਫੜ ਹੋ ਜਾਂਦੇ ਨੇ ਸਿੱਧੇ ਬਾਰਡਰ ਤੇ, ਹੈ ਨਾ, ਕ੍ਰੋਸ ਕਰਦੇ ਹੋਏ, ਜਾਂ ਫਿਰ ਉਹ ਵਾਲੇ ਲੋਕੀ ਜਿਹੜੇ ਆਪਣੇ ਆਪ ਨੂੰ ਆ ਕੇ ਬਾਰਡਰ ਤੇ ਪ੍ਰੈਜ਼ੈਂਟ ਕਰਦੇ ਨੇ ਕਿ ਮੈਨੂੰ ਅਸਾਈਲਮ ਚਾਹੀਦਾ ਹੈ। ਠੀਕ ਹੈ। ਜਾਂ ਫਿਰ ਉਹ ਵਾਲੇ ਲੋਕੀ ਜਿੱਦਾਂ ਟੂਰਿਸਟ ਵੀਜ਼ਾ ਜਾਂ ਕੋਈ ਵੀਜ਼ੇ ਤੇ ਆਏ ਪਰ ਉਹਨਾਂ ਨੂੰ ਕਿਸੇ ਕਾਰਨ ਵਜੋਂ ਉਹਨਾਂ ਨੇ ਅੰਦਰ ਨਹੀਂ ਆਉਣ ਦਿੱਤਾ, ਬਾਹਰ ਹੀ ਰੋਕ ਲਿਆ। ਮਤਲਬ ਇਹਨੂੰ ਕਹਿੰਦੇ ਨੇ ਆਪਾਂ ਅਰਾਈਵਿੰਗ ਏਲੀਅਨ। ਜਿਹੜਾ ਵੀ ਬੰਦਾ ਅਰਾਈਵਿੰਗ ਏਲੀਅਨ ਹੈਗਾ ਉਹਦੀ ਕ੍ਰੈਡੀਬਲ ਫੇਅਰ ਇੰਟਰਵਿਊ ਹੁੰਦੀ ਹੈ। ਠੀਕ ਹੈ। ਜਿਹੜਾ ਬੰਦਾ ਸਿੱਧੇ ਲੰਘ ਕੇ ਅੰਦਰ ਆ ਗਿਆ ਉਹ ਤਾਂ ਡਾਇਰੈਕਟਲੀ ਆਪਣਾ ਅਸਾਈਲਮ ਆਫਿਸ ਮੋਰੇ ਫਾਈਲ ਕਰ ਸਕਦਾ ਹੈ ਬਿਨਾਂ ਕ੍ਰੈਡੀਬਲ ਫੇਅਰ ਇੰਟਰਵਿਊ ਦੇ। ਓਕੇ। ਠੀਕ ਹੈ। ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਬੰਦਾ ਸਿੱਧਾ ਬਾਰਡਰ ਕ੍ਰਾਸ ਨਹੀਂ ਕਰਕੇ ਅੰਦਰ ਆ ਪਾਇਆ ਆਪਣੇ ਆਪ ਤੇ, ਜਾਂ ਲੀਗਲ ਤਰੀਕੇ ਨਾਲ ਨਹੀਂ ਆ ਪਾਇਆ, ਉਹ ਤੋਂ ਇਲਾਵਾ ਜਿਹੜੇ ਦੂਜੇ ਬੰਦੇ ਨੇ ਜਿਹੜੇ ਫੜ ਹੋ ਜਾਂਦੇ ਨੇ, ਉਹਨਾਂ ਨੂੰ ਕ੍ਰੈਡੀਬਲ ਫੇਅਰ ਇੰਟਰਵਿਊ ਵਾਲੇ ਪ੍ਰੋਸੈਸ 'ਚੋਂ ਜਾਣਾ ਪਊਗਾ
ਜਿਹੜਾ ਜਿਹਦੇ ਉੱਤੇ ਕਿ ਹੁਣ ਇੱਕ ਜੁਡੀਸ਼ੀਅਲ ਰਿਵਿਊ ਨਹੀਂ ਹੈਗਾ, ਉਹਨਾਂ ਨੂੰ ਛੇਤੀ ਐਕਸਪੀਡਾਈਟ ਰਿਮੂਵਲ ਉਹਨਾਂ ਦਾ ਕੀਤਾ ਜਾ ਸਕਦਾ। ਬਹੁਤ ਤੇਜ਼ੀ ਦੇ ਨਾਲ ਵਾਪਸ ਡਿਪੋਰਟ ਕੀਤਾ ਜਾ ਸਕਦਾ। ਦੋ ਤਰ੍ਹਾਂ ਦੇ ਰਿਮੂਵਲ ਹੈਗੇ ਨੇ। ਹਾਂ ਹਾਂ ਇੱਕ ਹੈਗਾ ਐਕਸਪੀਡਾਈਟ ਰਿਮੂਵਲ, ਜਿਹਦਾ ਕਿ ਆਪਾਂ ਦੇਖਦੇ ਹਾਂ ਕਿ ਮਹੀਨੇ 2 ਮਹੀਨੇ ਦੇ ਅੰਦਰ ਅੰਦਰ ਉਹਨਾਂ ਨੂੰ ਵਾਪਸ ਭੇਜਿਆ ਜਾ ਸਕਦਾ ਹੈ। ਠੀਕ ਹੈ। ਜਿਹੜਾ ਰੈਗੂਲਰ ਰਿਮੂਵਲ ਪ੍ਰੋਸੀਡਿੰਗ ਹੈ, ਉਹ ਜਿਹੜੀ ਸਾਡੀ ਜੱਜ ਮੁਰੇ ਹੁੰਦੀ ਹੈ, ਪਹਿਲਾਂ ਤੁਹਾਡੀ ਮਾਸਟਰ ਹੁੰਦੀ ਹੈ, ਫਿਰ ਤੁਹਾਡੀ ਇੰਡੀਵਿਜੂਅਲ ਆਉਂਦੀ ਹੈ, ਜਿਹਦੇ ਵਿੱਚ ਕਿ 3 ਤੋਂ 5 ਸਾਲ ਲੱਗਦੇ ਨੇ ਇੱਥੇ ਅਮਰੀਕਾ ਦੇ ਵਿੱਚ। ਠੀਕ ਹੈ। ਤੇ ਦੋਨਾਂ 'ਚ ਬੜਾ ਫਰਕ ਹੈ, ਇੱਕ ਦੇ ਵਿੱਚ 1.5 ਮਹੀਨੇ ਦੇ ਵਿੱਚ ਵਾਪਸ ਜਾ ਰਿਹਾ, ਇੱਕ ਦੇ ਵਿੱਚ 5 ਸਾਲਾਂ ਦੇ ਵਿੱਚ ਫੈਸਲਾ ਹੋ ਰਿਹਾ। ਜੀ। ਸੋ ਜਿਹੜਾ 5 ਸਾਲ ਵਾਲਾ ਉਹ ਬੇਸਿਕਲੀ ਇੱਕ ਜੁਡੀਸ਼ੀਅਲ ਰਿਵਿਊ ਦੇ ਥਰੂ ਹੀ ਜਿਹੜਾ ਬੰਦਾ ਉਸ ਪੋਜੀਸ਼ਨ ਦੇ ਵਿੱਚ ਜਾਂਦਾ ਹੈ। ਉਹ ਤਾਂ ਜੀ ਪ੍ਰੋਪਰ ਫਿਰ ਜੱਜ ਮੁਰੇ ਹੈ, ਉਹਦੇ ਕੋਲ ਵਕੀਲ ਹੈਗਾ, ਉਹ ਆਪਣਾ ਪੱਖ ਰੱਖੂਗਾ, ਆਪਣਾ ਕੇਸ ਪ੍ਰੈਜ਼ੈਂਟ ਕਰੂਗਾ, ਹੈ ਨਾ। ਜਿਹੜਾ ਇਹ ਵਾਲਾ ਕ੍ਰੈਡੀਬਲ ਫੇਅਰ ਵਾਲਾ, ਇਹਦੇ ਵਿੱਚ ਵਕੀਲ ਨਹੀਂ ਹੈਗਾ ਉਸ ਵੇਲੇ, ਮੌਕੇ ਤੇ ਆ ਸਵਾਲ ਪੁੱਛਿਆ, ਬੰਦਾ ਪ੍ਰੀਪੇਅਰਡ ਨਹੀਂ ਹੈਗਾ, ਪ੍ਰੋਸੀਜਰ ਸਹੀ ਤਰ੍ਹਾਂ ਦਾ ਨਹੀਂ ਹੈਗਾ। ਸੋ ਕਾਲੀ ਚ। ਸੋ ਜਦੋਂ ਆਪਾਂ ਜੁਡੀਸ਼ੀਅਲ ਰਿਵਿਊ ਕਹਿੰਦੇ ਆ ਕ੍ਰੈਡੀਬਲ ਫੀਅਰ ਦੇ ਲਈ, ਉਹ ਕੀ ਚੀਜ਼ ਹੁੰਦੀ ਆ ਵੀ ਕ੍ਰੈਡੀਬਲ ਫੀਅਰ ਕਿਸੇ ਦਾ ਪਹਿਲੇ ਕੇਸਾਂ ਦੇ ਵਿੱਚ ਆਪਾਂ ਜੇ ਪਾਸਟ ਦੀ ਗੱਲ ਕਰੀਏ ਤਾਂ ਇਹਦਾ ਮਤਲਬ ਸੀ ਜੇ ਕਿਸੇ ਦਾ ਰਿਵਿਊ ਇਹਦਾ ਕ੍ਰੈਡੀਬਲ ਫੀਅਰ ਇੰਟਰਵਿਊ ਰਹਿ ਜਾਂਦਾ ਸੀ, ਉਹ ਕੋਲ ਮੌਕਾ ਹੁੰਦਾ ਸੀ ਅਦਾਲਤ ਜਾਣ ਦਾ, ਹੁਣ ਉਹ ਮੌਕਾ ਬਿਲਕੁਲ ਗਿਆ। ਦੇਖੋ ਜੀ, 2 ਕਨਸੈਪਟ ਹੈਗੇ, ਇੱਕ ਹੈਗਾ ਜੁਡੀਸ਼ੀਅਲ ਰਿਵਿਊ, ਇੱਕ ਹੈਗਾ ਡਿਊ ਪ੍ਰੋਸੈਸ। ਓਕੇ। ਜੁਡੀਸ਼ੀਅਲ ਰਿਵਿਊ ਕੀ ਚੀਜ਼ ਹੈ ਕਿ ਇਹਨਾਂ ਨੇ ਥੱਲੇ ਹੁਣ ਜਿੱਦਾਂ ਪ੍ਰੋਸੀਜਰ ਰੱਖੇ ਹੋਏ ਨੇ ਕਿ ਤੁਸੀਂ ਆਹ ਵਾਲੇ ਪ੍ਰੋਸੀਜਰ ਨਾਲ ਇਸ ਹਿਸਾਬ ਨਾਲ ਕੁਐਸਚਨ ਪੁੱਛਣੇ ਨੇ। ਜਿਹੜਾ ਥੱਲੇ ਅਸਾਈਲਮ ਆਫਿਸਰ ਹੈ, ਜਿਹੜਾ ਹੁਣ ਕੈਂਪਾਂ ਦੇ ਵਿੱਚ ਪੁੱਛਦੇ ਨੇ, ਉਹ ਜਿਹੜੇ ਉਹਨਾਂ ਦੇ ਪ੍ਰੋਸੀਜਰ ਉਹ ਨਾ ਕਈ ਵਾਰੀ ਸਾਨੂੰ ਦੱਸਦੇ ਵੀ ਨੇ ਕਲਾਇੰਟਸ ਕਿ ਸਹੀ ਤਰ੍ਹਾਂ ਫੋਲੋ ਨਹੀਂ ਹੁੰਦੇ, ਬੜੀ ਛੇਤੀ ਇੰਟਰਵਿਊ ਲੈਂਦੇ ਆ। ਕਈ ਵਾਰੀ ਟਰਾਂਸਲੇਟਰ ਇੰਨਾ ਕੋਈ ਕੋਆਪਰੇਟ ਨਹੀਂ ਕਰਦਾ, ਸਹੀ ਤਰ੍ਹਾਂ ਟਰਾਂਸਲੇਟ ਨਹੀਂ ਕਰਦਾ। ਉਹ ਜਿਹੜਾ ਪ੍ਰੋਸੀਜਰ ਹੈਗਾ ਨਾ, ਕਈ ਵਾਰੀ ਉਹ 'ਚ ਬੜੇ ਡਿਫੈਕਟ ਰਹਿ ਜਾਂਦੇ ਨੇ। ਕਈ ਵਾਰੀ ਬੜੀ ਛੇਤੀ ਇੰਟਰਵਿਊ ਉਹਦੀ ਲੈਂਦੇ ਨੇ, ਬੜੀ ਛੇਤੀ ਉਹਨਾਂ ਨੂੰ ਦੱਸ ਦਿੰਦੇ ਆ ਕਿ ਨਹੀਂ ਤੂੰ ਐਲੀਜੀਬਲ ਨਹੀਂ ਹੈਗਾ, ਬੰਦੇ ਨੂੰ ਪੂਰੀ ਗੱਲ ਰੱਖਣ ਦਾ ਮੌਕਾ ਨਹੀਂ ਦਿੰਦੇ। ਬੰਦਾ ਤਾਂ ਅੱਗੇ ਬੌਂਦਲਿਆ ਹੁੰਦਾ ਆ, ਬਾਰਡਰ ਦੇ ਉੱਤੇ ਪਹੁੰਚਿਆ ਹੁੰਦਾ ਤੇ ਉਹਨੂੰ ਕਾਲੀ ਦੇ ਵਿੱਚ ਕੁਝ ਵੀ ਗਲਤ ਬੋਲ ਹੋ ਗਿਆ ਤੇ ਉਹਦੇ ਖਿਲਾਫ ਹੋ ਜਾਣਾ। ਹਾਂਜੀ, ਕਈ ਵਾਰੀ ਉਹ ਸਹੀ ਵੀ ਬੋਲਦੇ ਨੇ, ਟਰਾਂਸਲੇਟਰ ਨੇ ਨਹੀਂ ਸਹੀ ਕਿਹਾ, ਜਾਂ ਕਈ ਵਾਰੀ ਉਹਨਾਂ ਨੇ ਪੂਰੀ ਸਟੇਟਮੈਂਟ ਦਿੱਤੀ ਸੀ, ਉਹਨਾਂ ਨੂੰ ਲਿਖੀ ਨਹੀਂ ਉਹਨਾਂ ਨੇ ਸਹੀ ਤਰੀਕੇ ਨਾਲ। ਮਤਲਬ ਉਹ ਜਿਹੜਾ ਪ੍ਰੋਸੈਸ ਹੈਗਾ ਉਹਦੇ ਵਿੱਚ ਕਾਫੀ ਹੇਰ ਫੇਰ ਤਾਂ ਨਹੀਂ ਮੈਂ ਕਹੂੰਗਾ, ਪਰ ਮੈਂ ਇਹ ਕਹੂੰਗਾ ਕਿ ਉਹਦੇ ਵਿੱਚ ਲਾਪਰਵਾਹੀ ਕਾਫੀ ਹੋ ਸਕਦੀ ਹੈ ਆਫਿਸਰ ਵੱਲੋਂ। ਤੇ ਉਹਦੇ ਲਈ ਕੀ ਸੀਗਾ ਕਿ ਹੁਣ ਆਫਿਸਰ ਜਿਹੜਾ ਹੈਗਾ ਉਹ ਟ੍ਰੇਨਡ ਨਹੀਂ ਹੁੰਦਾ ਇੰਨਾ, ਉਹ ਵਕੀਲ ਨਹੀਂ ਹੁੰਦਾ, ਉਹ ਜੱਜ ਨਹੀਂ ਹੁੰਦਾ। ਇਹ ਵਾਲੇ ਫਿਰ ਜਿਹੜਾ ਆਫਿਸਰ ਦਾ ਜਿਹੜਾ ਓਪੀਨੀਅਨ ਹੈ, ਇਹਨੂੰ ਸਿਰਫ ਉਹਦਾ ਜਿਹੜਾ ਇੱਕ ਜੱਜ ਹੈ ਉਹਦੇ ਕੋਲ ਸਿਰਫ ਤੁਸੀਂ ਅਪੀਲ ਕਰ ਸਕਦੇ ਹੋ। ਤੇ ਉਹ ਜਿਹੜਾ ਜੱਜ ਕਈ ਵਾਰੀ ਆਪਾਂ ਦੇਖਦੇ ਹਾਂ, ਜਿੱਦਾਂ ਹੁਣ ਜਿਹੜਾ ਐਡਾ ਵੱਡਾ ਕੇਸ ਹੋਇਆ ਵਿਜੇ ਕੁਮਾਰ ਦਾ, ਉਹਨੂੰ 13 ਮਿੰਟ ਦੇ ਅੰਦਰ ਜੱਜ ਨੇ 13 ਮਿੰਟ ਦੇ ਅੰਦਰ ਉਹਦਾ ਡਿਨਾਈ ਕਰਤਾ ਸੀਗਾ। 13 ਮਿੰਟ ਦੇ ਅੰਦਰ, ਹੈ ਨਾ। ਪਤਾ ਨਹੀਂ ਕਿੰਨੇ ਮਹੀਨੇ ਲਾ ਕੇ ਪਹੁੰਚਿਆ। ਹੁਣ ਜੁਡੀਸ਼ੀਅਲ ਰਿਵਿਊ ਕੀ ਹੈਗਾ ਕਿ ਜਿਹੜਾ ਇਹ ਵਾਲਾ ਡਿਨਾਈ ਹੋ ਜਾਂਦਾ। ਜੁਡੀਸ਼ੀਅਲ ਰਿਵਿਊ ਇਹ ਹੈਗਾ ਕਿ ਆਪਾਂ ਇੱਕ ਜੱਜ ਮੋਰੇ ਜਾ ਸਕਦੇ ਸੀਗੇ ਡਿਸਟ੍ਰਿਕਟ ਕੋਰਟ ਦੇ, ਜਿਹੜਾ ਕਿ ਇਹ ਦੇਖੇ ਕਿ ਇਹਨਾਂ ਨੇ ਪ੍ਰੋਸੀਜਰ ਸਹੀ ਫੋਲੋ ਕੀਤਾ ਕਿ ਨਹੀਂ ਕੀਤਾ। ਉਹਨੇ ਇਹ ਨਹੀਂ ਦੇਖਣਾ ਕਿ ਪ੍ਰੋਸੀਜਰ ਗਲਤ ਆ ਜਾਂ ਸਹੀ ਹੈ। ਉਹ ਕਹਿੰਦਾ ਤੁਹਾਡੇ ਵਾਲੇ ਪ੍ਰੋਸੀਜਰ ਜਿਹੜਾ ਤੁਸੀਂ ਬਣਾਇਆ, ਭਾਵੇਂ ਪ੍ਰੋਸੀਜਰ ਇੰਨਾ ਵਧੀਆ ਨਹੀਂ ਹੈਗਾ, ਪਰ ਮੈਂ ਘੱਟੋ ਘੱਟ ਇਹ ਦੇਖਣਾ ਕਿ ਇਹ ਮਾੜਾ ਵਾਲਾ ਪ੍ਰੋਸੀਜਰ ਵੀ ਸਹੀ ਤਰ੍ਹਾਂ ਫੋਲੋ ਹੋਇਆ ਕਿ ਨਹੀਂ ਹੋਇਆ। ਉਸ ਚੀਜ਼ ਨੂੰ ਜੁਡੀਸ਼ੀਅਲ ਰਿਵਿਊ ਕਹਿੰਦੇ ਸੀਗੇ। ਠੀਕ ਹੈ। ਤੇ ਡਿਊ ਪ੍ਰੋਸੈਸ ਦਾ ਮਤਲਬ ਇਹ ਹੈਗਾ ਕਿ ਜਿਹੜਾ ਵੀ ਬੰਦਾ ਹੈਗਾ ਕਿ ਉਹਨੂੰ ਸਹੀ ਤਰੀਕੇ ਨਾਲ ਮੌਕਾ ਦਿੱਤਾ ਕਿ ਨਹੀਂ ਆਪਣਾ ਪੇਸ਼ ਕਰਨ ਦਾ, ਉਹਨੂੰ ਡਿਊ ਪ੍ਰੋਸੈਸ ਕਹਿੰਦੇ ਸੀਗੇ। ਠੀਕ ਹੈ। ਤੇ ਇਹ ਜਿਹੜਾ ਸਾਰਾ ਸੁਪਰੀਮ ਕੋਰਟ ਵਾਲਾ ਜਿਹੜਾ ਕੇਸ ਹੈਗਾ ਉਹ ਜੁਡੀਸ਼ੀਅਲ ਰਿਵਿਊ ਤੇ ਡਿਊ ਪ੍ਰੋਸੈਸ ਬਾਰੇ ਸੀਗਾ। ਠੀਕ ਹੈ। ਸੋ ਇਹ ਇਸ ਲਈ ਜੁਡੀਸ਼ੀਅਲ ਰਿਵਿਊ ਦੀ ਜ਼ਰੂਰਤ ਸੀਗੀ ਟੂ ਮੇਕ ਸ਼ੋਰ ਵੀ ਜਿਹੜਾ ਇਹਨਾਂ ਨੇ ਪ੍ਰੋਸੈਸ ਬਣਾਇਆ ਆ ਵੀ ਉਹ ਸਹੀ ਤਰੀਕੇ ਦੇ ਨਾਲ ਖੁਦ ਇਹਨਾਂ ਨੇ ਫੋਲੋ ਕੀਤਾ ਹੈ, ਜਾਂ ਕਿਤੇ ਵਿੱਚ ਕੁਝ ਕਮੀਆਂ ਪੇਸ਼ੀਆਂ ਤਾਂ ਨਹੀਂ ਜਿਹੜੀਆਂ ਉਹ ਰਹਿ ਗਈਆਂ ਹੈਗੀਆਂ। ਸੋ ਹੁਣ ਸੁਪਰੀਮ ਕੋਰਟ ਨੇ ਜਿੱਦਾਂ ਕਹਿਤਾ ਵੀ ਜੁਡੀਸ਼ੀਅਲ ਰਿਵਿਊ ਦੀ ਆਪਾਂ ਨੂੰ ਜਿਹੜੀ ਜ਼ਰੂਰਤ ਨਹੀਂ ਹੈਗੀ, ਆਪਾਂ ਕਰਨ ਦੀ ਲੋੜ ਨਹੀਂ ਆ, ਉਹ ਉਹਨਾਂ ਨੇ ਕੀ ਤਰਕ ਦੇ ਕੇ ਇਸ ਪਾਸੇ ਵੱਲ ਨੂੰ ਜਿਹੜਾ ਉਹਨਾਂ ਨੇ ਚਾਂਸ ਲਿਆ ਸੀਗਾ, ਜਾਂ ਇਸ ਤੋਂ ਅਗਲੀ ਗੱਲ ਜਿਹੜੀ ਤੁਸੀਂ ਕੀ ਇਸ ਦੇ ਨਾਲ ਜੋੜ ਕੇ ਦੱਸਣਾ ਚਾਹੁੰਦੇ ਆ? ਮੇਰੇ ਖਿਆਲ ਨਾਲ ਵਿੱਚ ਆਪਾਂ ਨੂੰ ਕਾਫੀ ਸਾਰੇ ਸਟੇਜਸ ਸੀਗੀਆਂ, ਆਪਾਂ ਹੁਣ ਹੌਲੀ ਜਾਂਦੇ ਆ, ਫਿਰ ਆਪਾਂ ਸੁਪਰੀਮ ਕੋਰਟ ਤੱਕ ਪਹੁੰਚਦੇ ਆ, ਨਹੀਂ ਤਾਂ ਠੀਕ ਹੈ ਵਿੱਚ ਮਿਸ ਹੋ ਜਾਂਦਾ। ਹਾਂਜੀ, ਸੋਚਣ ਲਈ ਕਾਫੀ ਟੈਕਨੀਕਲ ਹੋ ਜਾਣਾ ਨਹੀਂ ਤਾਂ। ਠੀਕ ਹੈ। ਸੋ ਜ਼ਰੂਰ ਦੱਸੋ ਵੀ ਅਗਲੀ ਚੀਜ਼ ਜਦੋਂ ਜੁਡੀਸ਼ੀਅਲ ਰਿਵਿਊ ਦੀ ਜ਼ਰੂਰਤ ਹੈਗੀ ਜਾਂ ਨਹੀਂ ਹੈਗੀ, ਉਹ ਉਹਨਾਂ ਨੇ ਇਹ ਤਾਂ ਕਰਕੇ ਹੁੰਦਾ ਸੀ। ਉਸ ਤੋਂ ਅਗਲਾ ਸਟੈਪ ਜਿਹੜਾ ਉਹ ਕੀ ਚੀਜ਼ ਸੀਗੀ? ਪਹਿਲਾਂ ਤਾਂ ਜੀ ਇਹ ਸੀਗਾ ਕਿ ਜਿਹੜਾ ਹੁਣ ਇਹ ਸਾਰਾ ਆਇਆ ਕਿੱਦਾਂ, ਹੈ ਨਾ। ਇੱਕ ਬੰਦਾ ਸੀਗਾ ਸ਼੍ਰੀਲੰਕਾ ਦਾ ਵਿਜੇ ਕੁਮਾਰ। ਜੀ। ਵਿਜੇ ਕੁਮਾਰ ਨੂੰ ਜਿਹੜੀ ਸ਼੍ਰੀਲੰਕਾ ਦੀ ਸਰਕਾਰ ਸੀ ਕਾਫੀ ਉੱਤੇ ਅਤਿਆਚਾਰ ਕੀਤੇ, ਉਹਨੂੰ ਡਰਾਉਨਿੰਗ ਵਗੈਰਾ ਟੌਰਚਰ ਕੀਤਾ, ਕਾਫੀ ਬੀਟ ਅਪ ਕੀਤਾ। ਉਹ ਜਿਹੜਾ ਬੰਦਾ ਸੀਗਾ ਉਹਨੇ ਆਪਣੇ ਬਿਆਨ ਦਿੱਤੇ ਥੱਲੇ ਕ੍ਰੈਡੀਬਲ ਫੇਅਰ ਇੰਟਰਵਿਊ 'ਚ ਉਹਨੇ ਦੱਸਿਆ ਕਿ ਮੈਨੂੰ ਇੱਦਾਂ ਕੁੱਟਿਆ, ਇੱਦਾਂ ਮਾਰਿਆ। ਉਹਨਾਂ ਨੇ ਕਿਹਾ ਕਿ ਤੈਨੂੰ ਪਤਾ ਸੀਗਾ ਕਿ ਬੰਦੇ ਕੌਣ ਆ? ਉਹਨੇ ਕਿਹਾ ਕਿ ਨਹੀਂ, ਮੈਨੂੰ ਨਹੀਂ ਪਤਾ ਸੀਗਾ ਉਸ ਵੇਲੇ ਕਿ ਕੌਣ ਹੈਗੇ ਆ। ਉਹ ਕਹਿੰਦੇ ਉਹਨਾਂ ਨੇ ਤੈਨੂੰ ਦੱਸਿਆ ਕਿ ਤੈਨੂੰ ਕਿਉਂ ਕੁੱਟਿਆ? ਉਹਨਾਂ ਨੇ ਕਿਹਾ ਕਿ ਨਹੀਂ, ਜਦੋਂ ਮੈਨੂੰ ਕੁੱਟ ਰਹੇ ਸੀਗੇ ਉਦੋਂ ਮੈਨੂੰ ਨਹੀਂ ਦੱਸਿਆ। ਇਸ ਗੱਲ ਕਰਕੇ ਉਹਨਾਂ ਨੇ ਕ੍ਰੈਡੀਬਲ ਫੇਅਰ ਡਿਨਾਈ ਕਰਤਾ ਕਿ ਤੈਨੂੰ ਕਿੱਦਾਂ ਪਤਾ ਕਿ ਇਹ ਉਸੇ ਬੰਦਿਆਂ ਨੇ ਕੁੱਟਿਆ, ਉਸੇ ਕਾਰਨ ਕੁੱਟਿਆ। ਪਰ ਉਹਦੇ ਕੋਲ ਕਾਫੀ ਐਵੀਡੈਂਸ ਸੀਗਾ। ਉਹ ਕਹਿੰਦਾ ਕਿ ਹਾਂ, ਮੇਰੇ ਨਾਲ ਪਹਿਲਾਂ ਵੀ ਇੱਦਾਂ ਹੋਇਆ, ਮੈਨੂੰ ਪੋਲੀਟੀਕਲ ਪਾਰਟੀ ਦੀ ਸਪੋਰਟ ਮੈਂ ਕਰਦਾ ਸੀਗਾ ਤਾਂ ਹੋਇਆ।
ਜਿਹੜੇ ਤਮਿਲ ਲੋਕ ਹੈਗੇ ਆ ਸ਼੍ਰੀਲੰਕਾ ਦੇ ਵਿੱਚ, ਇੱਕ ਆਲਰੇਡੀ ਐਥਨਿਕ ਮਿਨੋਰਟੀ ਸੀ, ਮਿਨੋਰਟੀ ਚ ਤੇ ਪਰ ਉਹਦਾ ਥੱਲੇ ਉਹਨੇ ਆਫਿਸਰ ਨੇ ਡਿਨਾਈ ਕਰਤਾ ਬੜੀ ਛੇਤੀ ਇੰਟਰਵਿਊ ਸਹੀ ਨਹੀਂ ਲਈ, ਟਰਾਂਸਲੇਟਰ ਦੇ ਕਾਫੀ ਡਿਫੈਕਟ ਸੀਗੇ ਉਹਦੇ ਅਕੋਰਡਿੰਗ। ਫਿਰ ਉਹਦਾ ਜਿਹੜਾ ਅਸਾਈਲਮ ਆਫਿਸਰ ਦਾ ਜਿਹੜਾ ਸੁਪਰਵਾਈਜ਼ਰ ਸੀਗਾ ਉਹਨੇ ਵੀ ਫਟਾਫਟ ਉਹਨੂੰ ਅਪਰੂਵ ਕਰਤਾ, ਪਤਾ ਨਹੀਂ ਦੇਖਿਆ ਨਹੀਂ ਦੇਖਿਆ। ਜੱਜ ਦੇ ਕੋਲ ਉਹਦੀ 13 ਮਿੰਟ ਇੰਟਰਵਿਊ ਚੱਲੀ ਤੇ ਜੱਜ ਨੇ ਉਹਦਾ ਕੇਸ ਵੀ ਡਿਨਾਈ ਕਰ ਦਿੱਤਾ। ਤੇ ਇਸ ਤੋਂ ਬਾਅਦ ਉਹ ਹੁਣ ਉਹਨਾਂ ਦੀ ਡਿਟੈਂਸ਼ਨ ਦੇ ਵਿੱਚ ਸੀਗਾ। ਠੀਕ ਹੈ। ਉਹ ਜਿਹੜਾ ਬੰਦਾ ਸੀਗਾ ਉਹਨੇ ਕੀ ਕੀਤਾ, ਉਹਨੇ ਇੱਕ ਜੱਜ ਦੇ ਕੋਲ ਹੇਬੀਅਸ ਕਾਰਪਸ ਦੀ ਪਟੀਸ਼ਨ ਹੁੰਦੀ ਹੈ ਉਹ ਫਾਈਲ ਕੀਤੀ ਡਿਸਟ੍ਰਿਕਟ ਕੋਰਟ ਦੇ ਵਿੱਚ। ਉਹ ਜਿਹੜੀ ਹੇਬੀਅਸ ਕਾਰਪਸ ਦਾ ਮਤਲਬ ਇਹ ਹੈਗਾ ਕਿ ਤੁਸੀਂ ਬੰਦੇ ਨੂੰ ਜਿਹੜਾ ਕਿ ਜਿਹਨੂੰ ਸਰਕਾਰ ਨੇ ਅਰੈਸਟ ਕੀਤਾ ਹੈਗਾ, ਮੌਕਾ ਨਹੀਂ ਦਿੱਤਾ ਹੈਗਾ, ਉਹਨੂੰ ਕੋਰਟ ਮੋਰੇ ਪੇਸ਼ ਕੀਤਾ ਜਾਵੇ। ਠੀਕ ਹੈ। ਇਹ ਰਿਟ ਆਫ ਹੇਬੀਅਸ ਕਾਰਪਸ ਦਾ ਮਤਲਬ ਹੁੰਦਾ। ਠੀਕ ਹੈ। ਉਹ ਬੰਦੇ ਨੇ ਪਰ ਕੀ ਕੀਤਾ ਕਿ ਉਹਨੇ ਇਹ ਨਹੀਂ ਚੈਲੰਜ ਕੀਤਾ ਕਿ ਮੈਨੂੰ ਤੁਸੀਂ ਛੱਡੋ, ਉਹਨੇ ਬਸ ਇਹੀ ਕਿਹਾ ਕਿ ਜਿਹੜਾ ਮੇਰਾ ਐਕਸਪੀਡਾਈਟਡ ਜਿਹੜਾ ਰਿਮੂਵਲ ਹੈਗਾ ਉਹਨੂੰ ਤੁਸੀਂ ਮੈਨੂੰ ਵਾਪਸ ਨਾ ਭੇਜੋ, ਇਹ ਜਿਹੜਾ ਮੇਰਾ ਐਕਸਪੀਡਾਈਟ ਰਿਮੂਵਲ ਹੈਗਾ ਇਸ ਨੂੰ ਰੋਕ ਇਹ ਤੁਹਾਡੇ ਜਿਹੜੇ ਲਾਅ ਹੈਗੇ ਉਹਨੂੰ ਵਾਇਓਲੇਟ ਕਰਦੇ ਕਨਸਟੀਟਿਊਸ਼ਨ ਨੂੰ, ਕਿਉਂਕਿ ਮੈਨੂੰ ਤੁਸੀਂ ਸਹੀ ਤਰੀਕੇ ਨਾਲ ਮੌਕਾ ਨਹੀਂ ਦਿੱਤਾ ਜੁਡੀਸ਼ੀਅਲ ਰਿਵਿਊ ਦਾ ਜਾਂ ਡਿਊ ਪ੍ਰੋਸੈਸ ਦਾ। ਓਕੇ। ਤੇ ਇਸ ਕਰਕੇ ਜਿਹੜਾ ਇਹ ਕੇਸ ਹੈਗਾ ਉਹਨੇ ਡਿਸਟ੍ਰਿਕਟ ਕੋਰਟ ਦੇ ਮੋਰੇ ਫਾਈਲ ਕੀਤਾ। ਓਕੇ। ਸੋ ਆਪਾਂ ਇਸ ਦੇ ਉੱਤੇ ਫਿਰ ਮੁੜ ਕੇ ਆਉਂਦੇ ਹਾਂ। ਮੈਂ ਅਗਲੀ ਜਿਹੜੀ ਆਪਾਂ ਕ੍ਰੈਡੀਬਲ ਫੇਅਰ ਇੰਟਰਵਿਊ ਦੀ ਗੱਲ ਕਰ ਰਹੇ ਸੀਗੇ, ਕਈ ਤਰੀਕੇ ਦੇ ਨਾਲ ਲੋਕ ਜਿਹੜੇ ਆ ਜਗਵੀਰ ਜੀ ਇੱਥੇ ਅਮਰੀਕਾ ਦੇ ਵਿੱਚ ਜਿਹੜੇ ਉਹ ਆਉਂਦੇ ਆ। ਸੋ ਮੰਨ ਲਓ ਜਿਹੜਾ ਕੋਈ ਬੰਦਾ ਇੱਥੇ ਲੀਗਲੀ ਆਇਆ ਸੀ, ਜਿੱਦਾਂ ਵਿਜ਼ਿਟਰ ਵੀਜ਼ੇ ਦੇ ਉੱਤੇ ਆਇਆ ਸੀ ਜਾਂ ਕਿਸੇ ਵੀ ਹੋਰ ਵੀਜ਼ੇ ਦੇ ਉੱਤੇ, ਨਾਨ ਇਮੀਗ੍ਰੈਂਟ ਵੀਜ਼ੇ ਦੇ ਉੱਤੇ ਉਹ ਆਇਆ ਸੀ, ਜੇ ਉਹ ਉਸ ਟਾਈਮ ਦੇ ਉੱਤੇ ਡਿਟੇਨ ਨਹੀਂ ਹੁੰਦਾ, ਬਾਰਡਰ ਕ੍ਰਾਸ ਕਰਕੇ ਜਿਹੜਾ ਉਹ ਆ ਜਾਂਦਾ ਆ, ਤੇ ਕੀ ਉਹਨੂੰ ਵੀ ਕ੍ਰੈਡੀਬਲ ਫੇਅਰ ਇੰਟਰਵਿਊ ਦੇਣੀ ਪੈਂਦੀ ਹੈ ਜਾਂ ਨਹੀਂ ਦੇਣੀ? ਨਹੀਂ ਜੀ, ਉਹਨੂੰ ਜਿਹੜਾ ਬੰਦਾ ਇੱਕ ਵਾਰੀ ਐਡਮਿਟ ਹੋ ਗਿਆ ਉਹਦੇ ਉੱਤੇ USCIS ਦਾ ਜੁਰਿਸਡਿਕਸ਼ਨ ਆ ਜਾਂਦਾ ਹੈ, ਉਹ ਸਿੱਧੇ ਡਾਇਰੈਕਟਲੀ ਅਸਾਈਲਮ ਫਾਈਲ ਕਰ ਸਕਦਾ ਹੈ ਸਾਲ ਦੇ ਅੰਦਰ। ਠੀਕ ਹੈ। ਸੋ ਇੱਕ 2 ਸਾਲ ਵਾਲੀ ਵੀ ਲਾਸਟ ਟਾਈਮ ਤੁਸੀਂ ਦੱਸ ਰਹੇ ਸੀ ਵੀ ਜੇ 2 ਸਾਲ ਦੇ ਵਿਦਿਨ ਫੜੇ ਜਾਂਦੇ ਆ ਜੇ ਕਿਸੇ ਤਰੀਕੇ ਦੇ ਨਾਲ, ਸੋ ਉਹ ਵੀ ਜ਼ਰੂਰ ਇੱਕ ਵਾਰੀ ਐਕਸਪਲੇਨ ਕਰ ਦਿਓ। ਦੇਖੋ, ਇੱਕ ਤਾਂ ਹੋ ਗਿਆ ਬੰਦੇ ਨੇ ਆ ਕੇ ਆਪਣੇ ਬਾਰਡਰ ਤੇ ਕਿਹਾ ਕਿ ਮੈਂ ਅਸਾਈਲਮ ਕਲੇਮ ਕਰਨਾ। ਠੀਕ ਹੈ। ਉਹ ਬੰਦੇ ਨੂੰ ਫੜ ਕੇ ਡਿਟੈਂਸ਼ਨ 'ਚ ਪਾਤਾ, ਉਹ ਕ੍ਰੈਡੀਬਲ ਫੇਅਰ ਇੰਟਰਵਿਊ ਵਾਲੇ ਪ੍ਰੋਸੈਸ ਤੋਂ ਜਾਊਗਾ। ਠੀਕ ਹੈ। ਇੱਕ ਬੰਦਾ ਹੈਗਾ ਜਿਹੜਾ ਬਾਰਡਰ ਕ੍ਰਾਸ ਕਰ ਗਿਆ, ਫੜ ਨਹੀਂ ਹੋਇਆ, ਉਹਨੂੰ ਆਪਾਂ EV ਕਹਿੰਦੇ ਆ, ਐਂਟਰਿੰਗ ਵਿਦਆਊਟ ਇਨਸਪੈਕਸ਼ਨ। ਠੀਕ ਹੈ। ਜਿਹੜਾ EV ਹੈਗਾ ਕਈ ਵਾਰੀ ਜੇ ਤਾਂ ਉਸੇ ਦਿਨ ਫੜ ਹੋ ਗਿਆ, ਉਹਨੂੰ ਫਿਰ ਦੁਬਾਰਾ ਉਹਨਾਂ ਨੇ ਕ੍ਰੈਡੀਬਲ ਫੇਅਰ ਇੰਟਰਵਿਊ ਦੇ ਪ੍ਰੋਸੈਸ 'ਚ ਪਾ ਦੇਣਾ। ਠੀਕ ਹੈ। ਪਰ ਕਈ EV ਇਦਾਂ ਦੇ ਹੈਗੇ ਜਿਹੜੇ ਮੰਨ ਲਓ ਲੰਘਿਆ ਸਾਫ਼ ਆ ਗਏ ਆਪਣੇ ਰਿਸ਼ਤੇਦਾਰਾਂ ਦੇ ਕੋਲ, ਹਨਾ, ਠੀਕ ਹੈ, ਜਾਂ ਆ ਕੇ ਉਹ EV ਤੇ ਇਹਨਾਂ ਦਾ ਜਿਹੜਾ ਰੂਲ ਹੈ ਉਹ ਇਹ ਹੈਗਾ ਕਿ ਜੇ 2 ਸਾਲਾਂ ਦੇ ਵਿੱਚ ਉਹ EV ਫੜ ਹੋ ਜਾਂਦਾ ਹੈ ਬਾਰਡਰ ਦੇ ਲਾਗੇ ਛਾਗੇ 200 ਮਾਈਲ ਤੱਕ, ਠੀਕ ਹੈ, ਤੇ ਉਹਨੂੰ ਵੀ ਕ੍ਰੈਡੀਬਲ ਫੇਅਰ ਵਾਲੇ ਪ੍ਰੋਸੈਸ 'ਚ ਉਹਨੂੰ ਵੀ ਇਦਾਂ ਟਰੀਟ ਕਰੂਗੇ ਜਿੱਦਾਂ ਉਹ ਨਵਾਂ ਹੀ ਆਇਆ। ਓਕੇ। ਤੇ ਇਸ ਤੇ ਸਲਾਹ ਇਹ ਹੈਗੀ ਕਿ ਜਦੋਂ ਤੁਸੀਂ ਆਨੇ ਹੋ ਮੇਕ ਸ਼ੋਰ ਕਰੋ ਕਿ ਤੁਹਾਡੇ ਕੋਲ ਰੈਕਡ ਹੈਗਾ ਹੈ ਕਿ ਤੁਸੀਂ ਹੁਣ ਤੁਸੀਂ ਕਿੱਦਾਂ ਸ਼ੋਅ ਕਰੋਗੇ ਤੁਸੀਂ ਆਏ ਸੀਗੇ ਇੱਥੇ, ਹਨਾ, ਕਿ ਕੋਈ ਨਾ ਕੋਈ ਸਟੇਟਮੈਂਟ ਜਾਂ ਕੋਈ ਨਾ ਕੋਈ ਪ੍ਰੂਫ ਤੁਸੀਂ ਹਮੇਸ਼ਾ ਆਪਣੀ ਜੇਬ 'ਚ ਰੱਖਣਾ ਹੈ ਜਿਹਦੇ ਨਾਲ ਕਿ ਪ੍ਰੂਵ ਹੋਵੇ ਕਿ ਤੁਸੀਂ 2 ਸਾਲ ਤੋਂ ਜ਼ਿਆਦਾ ਇੱਥੇ ਰਹਿ ਰਹੇ ਹੋ। ਨਹੀਂ ਤਾਂ ਇੱਕ ਵਾਰੀ ਉਹਨਾਂ ਨੇ ਚੱਕ ਲਿਆ, ਕ੍ਰੈਡੀਬਲ ਫੇਅਰ ਵਾਲੇ ਪ੍ਰੋਸੈਸ 'ਚ ਪਾਤਾ ਤੇ ਵਾਪਸ ਡਿਪੋਰਟ ਕਰਤਾ, ਸੁਣਵਾਈ ਕੋਈ ਨਹੀਂ ਹੈਗੀ। ਜਿਹੜਾ ਹੁਣ ਰੋਕਿਆ ਕੀ ਹੈਗਾ, ਰੋਕਿਆ ਜੁਡੀਸ਼ੀਅਲ ਰਿਵਿਊ ਰੋਕਿਆ ਹੈਗਾ, ਮਤਲਬ ਕਿ ਪਹਿਲਾਂ ਤੁਸੀਂ ਜਾ ਸਕਦੇ ਸੀ ਕਿ ਨਹੀਂ ਮੈਂ 2 ਸਾਲ ਇੱਥੇ ਹੀ ਸੀਗਾ, ਹੁਣ ਉਹ ਹੈਗਾ ਕਿ ਜੇ ਤੁਸੀਂ ਨਹੀਂ ਪ੍ਰੂਵ ਕਰ ਪਾਏ ਉਹਨਾਂ ਨੇ ਕਿਹਾ ਕਿ ਨਹੀਂ ਤੂੰ ਤਾਂ ਹੁਣੇ ਹੀ ਆਇਆ, ਤੁਹਾਨੂੰ ਡਿਪੋਰਟ ਕਰਤਾ, ਤੁਸੀਂ ਬਾਅਦ 'ਚ ਤੁਹਾਨੂੰ ਜੁਡੀਸ਼ੀਅਲ ਰਿਵਿਊ ਨਹੀਂ ਉਹਦਾ ਮਿਲਣਾ, ਤੁਹਾਡੇ ਕੋਲ ਕੋਈ ਹੱਕ ਨਹੀਂ ਰਹਿ ਜਾਂਦਾ, ਤੁਹਾਡੇ ਕੋਲ ਹੱਕ ਨਹੀਂ ਰਹਿ ਜਾਂਦਾ। ਜੀ ਸੋ ਕੋਈ ਚਾਂਸ ਨਹੀਂ ਰਹਿੰਦਾ ਵੀ ਉਹ ਕਿਸੇ ਵੀ ਹੋਰ ਅਦਾਲਤ ਦੇ ਕੋਲ ਜਿਹੜੇ ਉਹ ਜਾ ਸਕਣ, ਰਾਈਟ, ਵੀ ਇਮੀਗ੍ਰੇਸ਼ਨ ਜੱਜ ਜਾਂ ਸਟੈਂਡਰਡ ਰਿਮੂਵਲ ਪ੍ਰੋਸੀਡਿੰਗ ਜਿਹੜੀ ਆ ਇਹ ਇਸ ਦੇ ਵਿੱਚ। ਸੋ ਇਹ ਵੀ ਦੱਸ ਦਿਓ ਵੀ ਇਹ ਕੀ ਚੀਜ਼ ਹੁੰਦੀ ਆ ਜਿਹੜੀ ਇਮੀਗ੍ਰੇਸ਼ਨ ਜੱਜ ਦੇ ਮੋਹਰੇ ਜਾਂਦੇ ਆ ਜਾਂ ਸਟੈਂਡਰਡ ਰਿਮੂਵਲ ਪ੍ਰੋਸੀਡਿੰਗ ਜਿਹੜੀ ਹੁੰਦੀ ਹੈ। ਉਹ ਜੀ ਜਿਹੜੀ ਤਾਂ ਜਿਹੜਾ ਕ੍ਰੈਡੀਬਲ ਫੇਅਰ ਵਾਲੇ ਪ੍ਰੋਸੈਸ ਚੋਂ ਜਿਹੜੇ ਜੱਜ ਦੇ ਮੋਹਰੇ ਜਾਂਦੇ ਨੇ ਉਹ ਕੋਰਟ ਤਾਂ ਉਹੀ ਹੁੰਦਾ ਜਿਹੜਾ ਆਪਣਾ ਇਮੀਗ੍ਰੇਸ਼ਨ ਜੱਜ ਵਾਲਾ ਹੁੰਦਾ, ਪਰ ਜਿਹੜੀ ਉਹ ਪ੍ਰੋਸੀਡਿੰਗ ਹੈਗੀ ਉਹ ਸੇਮ ਪ੍ਰੋਸੀਡਿੰਗ ਨਹੀਂ ਹੈਗੀ। ਉਹ ਸਿਰਫ ਉਹਨੇ ਜੱਜ ਨੇ ਇੱਕ ਬੜੀ ਲਿਮਿਟਿਡ ਜੀ ਜਜਮੈਂਟ ਦੇਣੀ ਹੈ ਕਿ ਕ੍ਰੈਡੀਬਲ ਫੇਅਰ ਹੈ ਕਿ ਨਹੀਂ ਹੈ। ਜੇ ਬਿਆਨ ਪਾਸ ਹੁੰਦੇ ਨੇ ਫਿਰ ਉਸ ਤੋਂ ਬਾਅਦ ਹੀ ਉਹਦਾ ਜਿਹੜਾ ਅਸਲੀ ਕੇਸ ਸ਼ੁਰੂ ਹੋਊਗਾ। ਉਸ ਤੋਂ ਬਾਅਦ ਜੇ ਬਿਆਨ ਪਾਸ ਹੋ ਜਾਂਦੇ ਉਸ ਤੋਂ ਬਾਅਦ ਉਹਨੂੰ ਫਿਰ ਮਾਸਟਰ ਹੀਅਰਿੰਗ ਲੱਗੂਗੀ, ਫਿਰ ਇੰਡੀਵਿਜੂਅਲ ਹੀਅਰਿੰਗ ਲੱਗੂਗੀ। ਜੀ ਸੋ ਜਿੱਦਾਂ ਤੁਸੀਂ ਦੱਸਿਆ ਵੀ 2 ਸਾਲ ਰਹਿਣ ਵਾਲਾ ਵੀ ਅਸੀਂ ਇੱਥੇ ਹੈਗੇ ਆ, ਕਿਹੜੇ ਡਾਕੂਮੈਂਟ ਜਿਹੜਾ ਕੋਈ ਬੰਦਾ ਇੱਥੇ ਆ ਕੇ ਉਹ ਤਿਆਰ ਕਰ ਸਕਦਾ ਹੈ ਜਾਂ ਕਿਹੜੇ ਉਹਦੇ ਬਣ ਸਕਦੇ ਆ ਵੀ ਜਿਹੜਾ ਬੰਦਾ ਸ਼ੋਅ ਕਰੇ ਵੀ 2 ਸਾਲ ਤੋਂ ਵਾਕਈ ਇੱਥੇ ਰਹਿ ਰਿਹਾ ਜਿਹੜੇ EV ਵਾਲਿਆਂ ਦੇ ਕੇਸ ਦੇ ਵਿੱਚ ਖਾਸ ਕਰਕੇ? ਜੀ ਸਭ ਤੋਂ ਪਹਿਲਾਂ ਤਾਂ ਤੁਹਾਡੀ ਜੇ ਕੋਈ ਫੋਟੋ ਹੈਗੀ ਹੈ ਡੇਟ ਟਾਈਮ ਸਟੈਂਪ ਨਾਲ, ਓਕੇ, ਕਿਸੇ ਮੋਨੂਮੈਂਟ ਦੇ ਮੋਰੇ ਗੋਲਡਨ ਗੇਟ ਬ੍ਰਿਜ ਹੋ ਗਿਆ, ਕੋਈ ਵੱਡੀ ਜਿਹੜੀ ਬੜੀ ਮੈਮੋਰੇਬਲ ਪਲੇਸ ਹੈ, ਠੀਕ ਹੈ, ਉਹ ਤੁਹਾਡੇ ਕੰਮ ਕਰ ਜੂਗੇ। ਓਕੇ। ਜੇ ਤੁਹਾਨੂੰ ਕਿਸੇ ਤਰੀਕੇ ਨਾਲ ਤੁਸੀਂ ਕੋਈ ਸ਼ਾਪਿੰਗ ਆਪਣਾ ਆਰਡਰ ਵਗੈਰਾ ਕਰਦੇ ਹੋ ਆਨਲਾਈਨ, ਤੁਹਾਨੂੰ ਡਿਲੀਵਰੀ ਹੁੰਦੀ ਹੈ, ਉਹ ਤੁਹਾਡਾ ਜਿਹੜਾ ਮੇਲ ਦਾ ਜਿਹੜਾ ਪ੍ਰੂਫ ਹੈਗਾ, ਓਕੇ, ਉਹ ਕੰਮ ਕਰ ਸਕਦਾ ਹੈ।
ਜੇ ਤੁਸੀਂ ਕੋਈ ਵੀ ਬਿੱਲ ਤੇ ਐਡ ਹੋ ਸਕਦੇ ਹੋ ਕਿਸੇ ਤਰੀਕੇ ਨਾਲ, ਹਾਂ ਕਾਰ ਦਾ ਕੋਈ ਨਾਨ ਡਰਾਈਵਰਸ ਆਈਡੀ ਹੈ, ਕੋਈ ਵੀ ਰੈਕਟ ਹੈਗਾ, ਜੇ ਕੋਈ ਇਦਾਂ ਦੀ ਕੋਈ ਵੀ ਜਿਹੜੀ ਚੀਜ਼ ਹੈਗੀ ਹੈ ਜਿਹੜੀ ਤੁਹਾਨੂੰ ਚਿੱਠੀ ਪੱਤਰ ਰਾਹੀਂ ਆਈ ਹੈ, ਉਹਨਾਂ ਤੁਸੀਂ ਸ਼ੋਅ ਕਰ ਸਕਦੇ ਹੋ ਕਿ ਤੁਸੀਂ 2 ਸਾਲ ਇੱਥੇ ਸੀਗੇ। ਜੀ। ਸੋ ਬੰਦੇ ਦਾ ਕਈਆਂ ਦਾ ਤੇ ਇੱਕ ਦਿਨ ਦੇ ਪਿੱਛੋਂ ਵੀ ਰਹਿ ਜਾਂਦਾ ਹੋਊਗਾ, ਬਿਲਕੁਲ ਰਹਿ ਜਾਂਦਾ ਜੀ। ਹਾਂਜੀ, ਇਹ ਬੜੀ ਇੰਪੋਰਟੈਂਟ ਜਿਹੜੀ ਇਹ ਚੀਜ਼ ਹੈਗੀ ਪਹਿਲਾਂ ਇਹਨਾਂ ਨੇ ਰੂਲ ਬਣਾਇਆ ਸੀਗਾ ਕਿ 200 ਮਾਈਲ ਤੱਕ ਉਹਨਾਂ ਦਾ ਜੁਰਿਸਡਿਕਸ਼ਨ ਹੈਗਾ ਜਾਣ ਦਾ, 200 ਮਾਈਲ ਅੰਦਰ ਤੱਕ ਜਾ ਕੇ CBP ਵਾਲਿਆਂ ਦਾ। ਹਾਂਜੀ ਜੀ, ਆਈਸ ਵਾਲਿਆਂ ਦਾ। ਜੀ। ਤੇ ਹੁਣ ਉਹਨਾਂ ਨੇ ਉਹ 200 ਮਾਈਲ ਵਾਲੀ ਗੱਲ ਰਹਿ ਨਹੀਂ ਗਈ, ਉਹ ਮਤਲਬ ਹੁਣ ਕਿਤੋਂ ਵੀ ਚੱਕ ਲੈਂਦੇ ਆ। ਹੁਣ ਉਹ ਮਰਜ਼ੀ ਆ, ਮਰਜ਼ੀ ਆ। ਸੋ ਕਹਿਣ ਨੂੰ ਹੀ 200 ਮਾਈਲ ਹੈਗਾ ਆ, ਪਰ ਮਰਜ਼ੀ ਆ ਜਿੱਥੋਂ ਮਰਜ਼ੀ ਜਿਹੜੀ ਉਹ ਚੱਕ ਲੈਂਦੇ। ਹਾਂਜੀ, ਹੁਣ ਤੁਸੀਂ ਜਿਹੜਾ ਕਾਮਨ ਸਵਾਲ ਹੈ, ਕਈ ਪੁੱਛਦੇ ਨੇ ਕਿ ਅੱਛਾ ਇੰਨੇ ਬੰਦੇ ਇਲੀਗਲ ਘੁੰਮ ਰਹੇ ਆ ਨਾ ਤੇ ਛਾਪਾ ਕਿਉਂ ਨਹੀਂ ਮਾਰਦੇ, ਫੜਦੇ ਕਿਉਂ ਨਹੀਂ ਹੈਗੇ? ਫੜਦੇ ਇਸ ਲਈ ਨਹੀਂ ਹੈਗੇ ਕਿਉਂਕਿ ਉਹਨਾਂ ਨੂੰ ਇਹ ਨਹੀਂ ਪਤਾ ਕਿ 2 ਸਾਲ ਤੋਂ ਪਹਿਲਾਂ ਵਾਲਾ ਕੌਣ ਆ, ਨਵਾਂ ਕੌਣ ਆਇਆ ਹੈਗਾ। ਕਿਉਂਕਿ ਜਿਹੜਾ ਨਵਾਂ ਵਾਲਾ ਫੜਿਆ ਉਹਨੂੰ ਤਾਂ ਡਿਪੋਰਟ ਕਰ ਸਕਦੇ ਨੇ, ਪਰ ਹੁਣ ਜੇ ਸਾਰੇ ਇਦਾਂ ਹੀ ਫੜੂਗੇ ਉਹਨਾਂ ਨੂੰ ਫਿਰ ਰਿਮੂਵਲ ਪ੍ਰੋਸੀਡਿੰਗ 'ਚ ਪਾਉਣਾ ਪੈਣਾ, ਕੋਰਟਾਂ ਤੇ ਰਸ਼ ਬਹੁਤ ਵਧੂਗਾ। ਤਾਂ ਕਰਕੇ ਉਹ ਮਿਲੀਅਨਸ ਆਫ ਲੋਕੀ ਜਿਹੜੇ ਹੈਗੇ ਨੇ, ਇਹਨਾਂ ਦੀ ਮਜਬੂਰੀ ਹੈ ਕਿ ਛਾਪਾ ਮਾਰ ਨਹੀਂ ਸਕਦੇ, ਪਰ ਜੇ ਇਹਨਾਂ ਦਾ ਬੱਸ ਚੱਲੇ, ਇਹਨਾਂ ਨੂੰ ਪਤਾ ਹੋਵੇ ਕਿ ਆਹ ਬੰਦਾ ਨਵਾਂ ਆਇਆ ਹੈਗਾ, ਕਿਸੇ ਨੇ ਸ਼ਿਕਾਇਤ ਕੀਤੀ ਹੋਵੇ, ਜਾ ਕੇ ਉਹਨੂੰ ਪੱਕਾ ਫੜੂਗੇ। ਸੋ ਜ਼ਿਆਦਾਤਰ ਇਹਦਾ ਮਤਲਬ ਛਾਪੇ ਉਹਨਾਂ ਥਾਵਾਂ ਤੇ ਪੈਂਦੇ ਜਿਹੜੇ ਨਵੇਂ ਇਲੀਗਲੀ ਆਏ ਹੁੰਦੇ ਆ, ਆਪਾਂ ਇਹ ਕਹਿ ਸਕਦੇ ਹਾਂ। ਆਪਾਂ ਜੀ ਇਹ ਵੀ ਦੇਖਿਆ, ਕਈ ਵਾਰੀ ਫੜਦੇ ਨੇ, ਪੁੱਛਦੇ ਨੇ ਕੌਣ ਕਿੱਦਾਂ ਆਇਆ ਸੀਗਾ, ਜਿਹੜਾ ਕਹਿੰਦਾ ਕਿ ਮੈਂ ਪਹਿਲਾਂ ਰਹਿ ਰਿਹਾ ਉਹਨੂੰ ਛੱਡ ਦਿੰਦੇ ਨੇ, ਉਹਨਾਂ ਨੂੰ ਪਤਾ ਵੀ ਇਹ ਸਾਡੇ ਲਈ ਸਿਰਦਰਦੀ ਹੈ। ਹਾਂਜੀ। ਸੋ ਇਸ ਕਰਕੇ ਇਦਾਂ। ਸੋ ਆਪਾਂ ਵਿਜੇ ਕੁਮਾਰ ਦੇ ਕੇਸ ਦੇ ਉੱਤੇ ਅਸਾਈਲਮ ਦੀ ਜਿਹੜੀ ਗੱਲ ਕਰੀਏ, ਵੀ ਉਸਨੇ ਇਹੀ ਸਵਾਲ ਚੱਕਿਆ ਸੀਗਾ ਵੀ ਇਹ ਕਾਨੂੰਨ ਜਿਹੜਾ ਇਸ ਹਿਸਾਬ ਦੇ ਨਾਲ ਉੱਤੇ ਠੀਕ ਨਹੀਂ ਹੈਗਾ, ਵੀ ਉਹਨੂੰ ਮੌਕਾ ਨਹੀਂ ਮਿਲਿਆ ਜਿਹੜਾ ਜੁਡੀਸ਼ੀਅਲ ਰਿਵਿਊ ਜਿਹੜਾ ਉਹ ਕਰਨ ਦਾ, ਵੀ ਉਹਨੂੰ 13 ਮਿੰਟਾਂ ਦੇ ਵਿੱਚ ਕਾਹਲੀ 'ਚ ਸਾਰਾ ਕੁਝ ਜਿਹੜਾ ਉਹ ਕਰ ਦਿੱਤਾ। ਸੋ ਜਿੱਦਾਂ ਤੁਸੀਂ ਦੱਸਿਆ ਵੀ ਅਦਾਲਤ ਨੇ ਉਹ ਚੀਜ਼ ਸੁਣੀ। ਸੋ ਸੁਪਰੀਮ ਕੋਰਟ ਦੇ ਵਿੱਚ ਬੜੀ ਵੱਡੀ ਜਿਹੜੀ ਫਰਮ ACLU ਨੇ ਜਿਹੜਾ ਇਸ ਦਾ ਕੇਸ ਲੜਿਆ ਆ, ਉਹਨਾਂ ਦੇ ਕੀ ਤਰਕ ਸੀਗੇ ਤੇ ਸੁਪਰੀਮ ਕੋਰਟ ਨੇ ਬਾਅਦ ਦੇ ਵਿੱਚ ਕੀ ਕਹਿ ਕੇ ਜਿਹੜਾ ਸਾਰਾ ਕੁਝ ਜਿਹੜਾ ਉਹ ਨਕਾਰ ਦਿੱਤਾ? ਸੋ ਜ਼ਰੂਰ ਜਿਹੜਾ ਇਸ ਦੇ ਬਾਰੇ ਵੀ ਤੁਸੀਂ ਜਾਣਕਾਰੀ ਦੱਸਿਓ। ਪਹਿਲਾਂ ਤਾਂ ਜੀ ਉਹਨਾਂ ਨੇ ਨਾ ਡਿਸਟ੍ਰਿਕਟ ਕੋਰਟ ਦੇ ਕੋਲ ਗਏ। ਠੀਕ ਹੈ। ਡਿਸਟ੍ਰਿਕਟ ਕੋਰਟ ਦੇ ਕੋਲ ਉਹਨਾਂ ਦੀ ਆਰਗੂਮੈਂਟ ਇਹ ਸੀਗੀ ਕਿ ਜਿਹੜਾ ਅਸਾਈਲਮ ਆਫੀਸਰ ਸੀਗਾ ਉਹਨੇ ਸਹੀ ਤਰ੍ਹਾਂ ਸਵਾਲ ਨਹੀਂ ਪੁੱਛੇ, ਜਿਹਦੇ ਕਰਕੇ ਕਿ ਬੰਦਾ ਅੱਗੇ ਬਿਆਨ ਦੇ ਪਾਏ। ਉਹਨੇ ਜਿੰਨੇ ਸਵਾਲ ਪੁੱਛੇ ਬੰਦੇ ਨੇ ਉਸੇ ਹਿਸਾਬ ਨਾਲ ਬਿਆਨ ਦਿੱਤੇ, ਪਰ ਆਫੀਸਰ ਨੇ ਜੇ ਹੋਰ ਸਵਾਲ ਸਹੀ ਤਰੀਕੇ ਨਾਲ ਪੁੱਛਦਾ, ਉਹਨਾਂ ਨੂੰ ਹੋਰ ਸਹੀ ਤਰੀਕੇ ਨਾਲ ਇਨਫੋਰਮੇਸ਼ਨ ਦੇ ਸਕਦਾ ਸੀਗਾ। ਪਹਿਲਾਂ ਉਹਨਾਂ ਦੀ ਆਰਗੂਮੈਂਟ ਇਹ ਸੀਗੀ ਕਿ ਇੱਕ ਤਾਂ ਸਹੀ ਤਰੀਕੇ ਨਾਲ ਬਿਆਨ ਨਹੀਂ ਉਹਨਾਂ ਨੇ ਦਿੱਤੇ। ਫਿਰ ਉਹਨੇ ਕਿਹਾ ਕਿ ਕਮਿਊਨੀਕੇਸ਼ਨ ਪ੍ਰੋਬਲਮ ਕਾਫੀ ਸੀਗੀਆਂ, ਜਿਹੜਾ ਟਰਾਂਸਲੇਟਰ ਵੀ ਕਈ ਵਾਰੀ ਆਪਾਂ ਦੇਖਦੇ ਨੇ, ਕੋਰਟ 'ਚ ਵੀ ਕਈ ਵਾਰੀ ਆਪਾਂ ਦੇਖਦੇ ਨੇ, ਟਰਾਂਸਲੇਟਰ ਇੰਨੇ ਕੰਪੀਟੈਂਟ ਨਹੀਂ ਹੁੰਦੇ ਜੀ, ਉਹਨਾਂ ਨੇ ਵੀ ਪਤਾ ਨਹੀਂ ਹੁੰਦਾ ਪੂਰਾ, ਮਤਲਬ ਜੋ ਬੰਦਾ ਦੱਸਦਾ ਹੈ ਐਗਜ਼ੈਕਟਲੀ ਉਦਾਂ ਟਰਾਂਸਲੇਟ ਨਹੀਂ ਹੁੰਦਾ ਹੈ ਨਾ, ਨਟ ਸ਼ੈਲ ਦੇ ਵਿੱਚ ਟਰਾਂਸਲੇਸ਼ਨ ਹੁੰਦੀਆਂ। ਤੇ ਟਰਾਂਸਲੇਟਰ ਜਿਹੜੇ ਇਹ ਵਾਲੇ ਹੁਣ ਜਿਹੜੇ ਟਰਾਂਸਲੇਟਰਸ ਇਹਨਾਂ ਜਗ੍ਹਾ ਤੇ ਜਿਹੜੇ ਕਰਦੇ ਨੇ, ਉਹਨਾਂ ਨੂੰ ਪਤਾ ਹੈ ਕਿ ਇੱਥੇ ਕੋਈ ਵਕੀਲ ਨਹੀਂ, ਕੋਈ ਜੱਜ ਨਹੀਂ, ਉਹਨਾਂ ਨੇ ਫਿਰ ਆਪਣੇ ਹਿਸਾਬ ਨਾਲ ਟਰਾਂਸਲੇਟ ਕਰਨਾ। ਤੇ ਦੂਜੀ ਉਹਨਾਂ ਦੀ ਆਰਗੂਮੈਂਟ ਇਹ ਸੀਗੀ ਕਿ ਇਹ ਬੰਦੇ ਨੂੰ ਤੁਸੀਂ ਐਕਸਪਲੇਨ ਨਹੀਂ ਕੀਤਾ ਕਿ ਇਹ ਜਿਹੜੀ ਇਨਫੋਰਮੇਸ਼ਨ ਆ ਇਹ ਦੁਬਾਰਾ ਤੁਸੀਂ ਇਹਦੀ ਹੋਮ ਕੰਟਰੀ 'ਚ ਰਿਲੀਜ਼ ਕਰੋਗੇ ਕਿ ਨਹੀਂ ਕਰੋਗੇ। ਉਹ ਕਹਿੰਦਾ ਕਿ ਮੈਨੂੰ ਪਤਾ ਨਹੀਂ ਕਿ ਨੇਚਰ ਆਫ ਪ੍ਰੋਸੀਡਿੰਗ ਕੀ ਸੀਗੀਆਂ, ਕਿਉਂ ਮੇਰੇ ਤੋਂ ਪੁੱਛ ਰਹੇ, ਮੈਨੂੰ ਉਹਨਾਂ ਨੇ ਦੱਸਿਆ ਨਹੀਂ, ਮੈਨੂੰ ਕਲੀਅਰ ਨਹੀਂ ਕੀਤਾ ਕਿ ਇਹ ਬਿਆਨ ਤੁਹਾਡੀ ਸਰਕਾਰ ਨੂੰ ਨਹੀਂ ਰਿਲੀਜ਼ ਹੋਣੇ, ਜੇ ਤੁਸੀਂ ਇਦਾਂ ਮੈਨੂੰ ਦੱਸ ਦੇ ਮੈਂ ਸਹੀ ਤਰੀਕੇ ਨਾਲ ਤੁਹਾਨੂੰ ਰਿਪਲਾਈ ਕਰਦਾ ਹੈ ਨਾ। ਠੀਕ ਹੈ। ਤੇ ਉਹਨਾਂ ਦਾ ਇਹ ਤਰਕ ਸੀਗਾ, ਉਹਨਾਂ ਨੇ ਇਹ ਕਰਕੇ ਡਿਸਟ੍ਰਿਕਟ ਕੋਰਟ ਦੇ ਕੋਲ ਗਏ ਸੀਗੇ। ਜਿਹੜਾ ਡਿਸਟ੍ਰਿਕਟ ਕੋਰਟ ਆ ਉਹਨਾਂ ਨੇ ਕੀ ਕਿਹਾ ਕਿ ਕੇਸ ਤਾਂ ਉਹਨਾਂ ਨੇ ਲੈ ਲਿਆ ਕਿ ਚਲੋ ਆਪਾਂ ਸੁਣਦੇ ਹਾਂ, ਪਰ ਉਹਨਾਂ ਨੇ ਕਿਹਾ ਕਿ ਸਾਨੂੰ ਨਾ ਸਬਜੈਕਟ ਮੈਟਰ ਜੁਰਿਸਡਿਕਸ਼ਨ ਨਹੀਂ ਇਹਦੇ ਉੱਤੇ ਹੈਗਾ। ਸਬਜੈਕਟ ਮੈਟਰ ਜੁਰਿਸਡਿਕਸ਼ਨ ਦਾ ਮਤਲਬ ਇਹ ਹੈਗਾ ਕਿ ਫੋਰ ਐਗਜ਼ਾਮਪਲ ਤੁਸੀਂ ਫੈਮਿਲੀ ਕੋਰਟ ਦੇ ਵਿੱਚ ਤੁਸੀਂ ਕਹੋ ਕਿ ਮੈਂ ਪ੍ਰਾਪਰਟੀ ਦੇ ਮਸਲੇ ਦਾ ਕੇਸ ਕਰਤਾ, ਕੋਈ ਫੈਮਿਲੀ ਕੋਰਟ ਕਹੂਗਾ ਕਿ ਸਾਡੇ ਕੋਲ ਸਬਜੈਕਟ ਮੈਟਰ ਜੁਰਿਸਡਿਕਸ਼ਨ ਨਹੀਂ ਹੈਗਾ, ਆਪਾਂ ਸਿਰਫ ਫੈਮਿਲੀ ਲਾਅ ਦੇ ਰਿਲੇਟਡ ਕੇਸ ਸੁਣ ਸਕਦੇ ਹਾਂ। ਜਾਂ ਇਮੀਗ੍ਰੇਸ਼ਨ ਕੋਰਟ ਕਹੂਗਾ ਕਿ ਇਮੀਗ੍ਰੇਸ਼ਨ ਕੋਰਟ ਹੈ, ਇੱਥੇ ਆਪਾਂ ਰੈਂਟ ਵਾਲੇ ਕੇਸ ਨਹੀਂ ਸੁਣ ਸਕਦੇ ਹੈ ਨਾ। ਜਿਹੜਾ ਡਿਸਟ੍ਰਿਕਟ ਕੋਰਟ ਹੈਗਾ ਉਹਨੇ ਕੀ ਕਿਹਾ ਕਿ ਕਹਿੰਦਾ ਕਿ ਤੁਸੀਂ ਹੇਬੀਅਸ ਕਾਰਪਸ ਦੀ ਪਟੀਸ਼ਨ ਫਾਈਲ ਕੀਤੀ ਹੈ, ਜਿਹੜਾ ਸਾਡੀ ਰਿਵਿਊ ਦੀ ਪਾਵਰ ਹੈਗੀ ਉਹ ਸਿਰਫ ਆਪਾਂ 3 ਚੀਜ਼ਾਂ ਚੈੱਕ ਕਰ ਸਕਦੇ ਹਾਂ। ਇੱਕ ਇਹ ਕਿ ਤੁਹਾਡਾ ਐਕਸਪੀਡਾਈਟਡ ਰਿਮੂਵਲ ਹੋ ਰਿਹਾ ਕਿ ਨਹੀਂ ਹੋ ਰਿਹਾ, ਦੂਜਾ ਇਹ ਤੁਸੀਂ ਨਾਨ ਸਿਟੀਜ਼ਨ ਹੈਗੇ ਕਿ ਨਹੀਂ ਹੈਗੇ, ਤੀਜਾ ਤੁਸੀਂ ਗ੍ਰੀਨ ਕਾਰਡ ਹੋਲਡਰ ਹੋ ਕਿ ਨਹੀਂ ਹੋ, ਹੈ ਨਾ। ਕਿ ਆਪਾਂ ਸਿਰਫ ਇਹ 3 ਚੀਜ਼ਾਂ ਦੇਖ ਸਕਦੇ ਹਾਂ ਕਿ ਇਹਦੇ ਬੇਸ ਤੇ ਆਪਾਂ ਡਿਸਾਈਡ ਕਰ ਸਕਦੇ ਹਾਂ ਕਿ ਬੰਦੇ ਨੂੰ ਛੱਡਿਆ ਜਾਵੇ ਹਿਰਾਸਤ 'ਚੋਂ ਕਿ ਨਹੀਂ। ਪਰ ਉਹ ਕਹਿੰਦਾ ਕਿ ਜਿਹੜੇ ਤੁਸੀਂ ਦੇ ਰਹੇ ਹੋ ਕਿ ਇਹ ਲਾਅ ਵਾਇਲੇਟ ਕਰਦਾ ਹੈਗਾ ਕਨਸਟੀਟਿਊਸ਼ਨ ਨੂੰ, ਇਹ ਸਾਡੇ ਕੋਲ ਪਾਵਰ ਨਹੀਂ ਹੈਗੀ। ਇਹ ਕਰਕੇ ਡਿਸਟ੍ਰਿਕਟ ਕੋਰਟ ਨੇ ਰਿਜੈਕਟ ਕਰ ਦਿੱਤਾ ਸੀਗਾ। ਜਦੋਂ ਡਿਸਟ੍ਰਿਕਟ ਕੋਰਟ ਨੇ ਕੇਸ ਰਿਜੈਕਟ ਕੀਤਾ, ਉਸ ਤੋਂ ਬਾਅਦ ਕਿੱਥੇ ਜਾਂਦਾ ਹੈ, ਉਹ ਜਾਂਦਾ ਹੈ 9th ਸਰਕਟ ਤੇ। ਠੀਕ ਆ। ਸੋ ਉਹਨਾਂ ਨੇ ਕਿਹਾ ਵੀ ਸਾਡੇ ਖੇਤਰ ਦੇ ਵਿੱਚ ਆਉਂਦਾ ਹੀ ਨਹੀਂ ਆ, ਇਹ ਸਾਡੇ ਸੀਮਾ ਦੇ ਵਿੱਚ ਨਹੀਂ ਆ, ਸੋ ਇਹ ਉਹਨਾਂ ਨੇ 9th ਸਰਕਟ 'ਚ ਭੇਜਤਾ। ਠੀਕ ਹੈ। ਹੁਣ ਜੀ 9th ਸਰਕਟ ਦੇ ਵਿੱਚ ਕੀ ਹੁੰਦਾ ਹੈ ਕਿ 9th ਸਰਕਟ ਵਾਲੇ ਐਗਰੀ ਕਰਦੇ ਆ, ਕਹਿੰਦੇ ਕਿ ਆਪਾਂ ਡਿਸਟ੍ਰਿਕਟ ਕੋਰਟ ਨਾਲ ਐਗਰੀ ਕਰਦੇ ਆ ਕਿ ਇਹਦਾ ਸਬਜੈਕਟ ਮੈਟਰ ਜੁਰਿਸਡਿਕਸ਼ਨ ਨਹੀਂ ਸੀਗਾ। ਪਰ 9th ਸਰਕਟ ਵਾਲੇ ਇਹ ਕਹਿੰਦੇ ਨੇ ਕਿ ਪਰ ਜਿਹੜੀ ਕਨਸਟੀਟਿਊਸ਼ਨ ਦੀ ਇੱਕ ਸਸਪੈਂਸ਼ਨ ਕਲੌਜ਼ ਹੁੰਦੀ ਹੈ, ਉਹ ਜਿਹੜੀ ਪਹਿਲਾਂ ਤਾਂ ਮੈਂ ਇਹ ਦੱਸਦਾ ਕਿ ਰਿਟ ਆਫ ਹੇਬੀਅਸ ਕਾਰਪਸ ਕੀ ਹੈਗਾ। ਰਿਟ ਆਫ ਹੇਬੀਅਸ ਕਾਰਪਸ ਹੈਗਾ ਕਿ ਬੰਦੇ ਨੂੰ ਜਿਹਨੂੰ ਇਲੀਗਲੀ ਡਿਟੇਨ ਕੀਤਾ ਹੋਇਆ ਨਾ ਪੁਲਿਸ ਨੇ ਬੰਦ ਕਰਤਾ,
ਮੰਨ ਲਓ ਕਿ ਮੇਰੇ ਕਿਸੇ ਰਿਸ਼ਤੇਦਾਰ ਨੂੰ ਪੁਲਿਸ ਨੇ ਬੰਦ ਕਰਤਾ, ਮੈਂ ਉਹਨੂੰ ਹੁਣ ਕਿੱਦਾਂ ਛੁਡਾਉਣਾ? ਮੈਂ ਉਹਦੀ ਇੱਕ ਰਿਟ ਪਾਊਂਗਾ ਕੋਰਟ ਦੇ ਮੂਹਰੇ ਕਿ ਇਹ ਬੰਦੇ ਨੂੰ ਨਜਾਇਜ਼ ਇਹਨਾਂ ਨੇ ਬੰਦ ਕਰਕੇ ਰੱਖਿਆ ਹੋਇਆ ਹੈ, ਇਹਨੂੰ ਕੋਰਟ ਦੇ ਮੂਹਰੇ ਪੇਸ਼ ਕੀਤਾ ਜਾਵੇ ਤੇ ਇਹਦੀ ਗੱਲ ਸੁਣੀ ਜਾਵੇ ਕਿ ਕਿਉਂ ਇਹਨੂੰ ਬੰਦ ਹੋਣਾ ਮੰਗਦਾ ਹੈ ਜਾਂ ਇਹਨੂੰ ਛੱਡਣਾ ਜ਼ਰੂਰੀ ਹੈ ਨਾ। ਜੀ ਜੀ, ਉਹਨੂੰ ਰਿਟ ਆਫ ਹਾਬੀਅਸ ਕਾਰਪਸ ਕਹਿੰਦੇ ਨੇ। ਜਿਹੜੀ ਇੱਕ ਸਸਪੈਂਸ਼ਨ ਕਲੌਜ਼ ਹੈਗੀ ਹੈ ਯੂਐਸ ਕਨਸਟੀਟਿਊਸ਼ਨ ਦੀ, ਉਹ ਕੀ ਕਹਿੰਦੀ ਹੈ ਕਿ ਜਿਹੜੀ ਰਿਟ ਆਫ ਹੇਬੀਅਸ ਕਾਰਪਸ ਹੈ ਇਹ ਕਦੀ ਵੀ ਸਸਪੈਂਡ ਨਹੀਂ ਹੋ ਸਕਦੀ, ਤੁਸੀਂ ਬੰਦੇ ਨੂੰ ਫੜ ਕੇ ਨਹੀਂ ਰੱਖ ਸਕਦੇ ਅਨਲੈਸ ਨੈਸ਼ਨਲ ਐਮਰਜੈਂਸੀ ਹੈ ਜਾਂ ਪਬਲਿਕ ਸੇਫਟੀ ਕਰਕੇ ਜਾਂ ਰਿਬੈਲੀਅਨ ਲੋਕਾਂ ਨੇ ਵਿਦਰੋਹ ਕਰਤਾ, ਰਾਈਟ ਰੋਟ ਕਰਤੇ, ਸਿਰਫ ਉਹ ਜਿਹੜੇ ਲਿਮਿਟਿਡ ਸਿਨੈਰੀਓ ਦੇ ਵਿੱਚ ਤੁਸੀਂ ਰਿਟ ਆਫ ਹੇਬੀਅਸ ਕਾਰਪਸ ਨੂੰ ਸਸਪੈਂਡ ਕਰ ਸਕਦੇ ਹੋ। ਓਕੇ, ਹੁਣ ਇਹਨੂੰ ਫੜ ਕੇ ਉਹਨਾਂ ਨੇ ਰੱਖਿਆ ਹੋਇਆ ਸੀਗਾ। ਸਰਕਿਟ ਕੋਰਟ ਨੇ ਬੜਾ ਵਧੀਆ ਤੇ ਸਹੀ ਫੈਸਲਾ ਲਿਆ ਸੀ। ਉਹ ਕਹਿੰਦੇ ਕਿ ਅਸੀਂ ਐਗਰੀ ਕਰਦੇ ਹਾਂ ਕਿ ਡਿਸਟ੍ਰਿਕਟ ਕੋਰਟ ਨੂੰ ਹੱਕ ਨਹੀਂ ਹੈਗਾ ਸੁਣਨ ਦਾ, ਠੀਕ ਹੈ, ਪਰ ਜਿਹੜੀ ਸਸਪੈਂਸ਼ਨ ਕਲੌਜ਼ ਆ ਕਨਸਟੀਟਿਊਸ਼ਨ ਦੀ ਉਹ ਵਾਇਲੇਟ ਹੋ ਜਾਂਦੀ ਹੈ ਕਿਉਂਕਿ ਤੁਸੀਂ ਬੰਦੇ ਨੂੰ ਨੱਪ ਕੇ ਰੱਖਿਆ ਹੋਇਆ ਉੱਥੇ ਬਗੈਰ ਕਿਸੇ ਐਮਰਜੈਂਸੀ, ਬਗੈਰ ਕਿਸੇ ਰਿਵਿਊ ਦੇ। ਓਕੇ, ਸਰਕਿਟ ਕੋਰਟ ਨੇ ਸਾਰੀਆਂ ਉਹ ਗੱਲਾਂ ਕੀਤੀਆਂ ਕਿ ਆਪਾਂ ਪ੍ਰੋਸੈਸ ਦੇਖਿਆ, ਸਾਨੂੰ ਵਧੀਆ ਨਹੀਂ ਲੱਗਾ, ਬੜੇ ਇਨਐਡਿਕੁਏਟ ਪ੍ਰੋਸੀਜਰ ਸੀਗੇ, ਇਸ ਹਿਸਾਬ ਨਾਲ ਤੁਸੀਂ ਕਿੰਨੇ ਵੀ ਬੰਦੇ ਨੂੰ ਰੋਕ ਕੇ ਰੱਖ ਸਕਦੇ ਹੋ ਜੇ ਤੁਹਾਡੇ ਉੱਤੇ ਕੋਈ ਰਿਵਿਊ ਨਹੀਂ ਹੈਗਾ, ਤੁਹਾਨੂੰ ਸਹੀ ਮੌਕਾ ਨਹੀਂ ਦੇਣਾ ਤੁਸੀਂ ਲੋਕਾਂ ਨੂੰ। ਇਸ ਟੈਕਨੀਕੈਲਿਟੀ ਕਰਕੇ ਸਰਕਿਟ ਕੋਰਟ ਨੇ ਡਿਸਾਈਡ ਕੀਤਾ ਕਿ ਸਾਨੂੰ ਲੱਗਦਾ ਹੈਗਾ ਕਿ ਸਸਪੈਂਸ਼ਨ ਕਲੌਜ਼ ਵਾਇਲੇਟ ਹੁੰਦੀ ਹੈਗੀ ਆ। ਓਕੇ, ਇਹ ਜਿਹੜਾ ਲਾਅ ਸੀਗਾ 1252 ਉਹਨਾਂ ਨੂੰ ਇਹ ਸੀਗਾ ਕਿ ਇਹ ਵਾਲਾ ਜਿਹੜਾ ਲਾਅ ਹੈਗਾ ਇਹ ਅਨਕਨਸਟੀਟਿਊਸ਼ਨਲ ਹੈਗਾ ਕਿਉਂਕਿ ਇਹ ਸਸਪੈਂਸ਼ਨ ਕਲੌਜ਼ ਨੂੰ ਜਿਹੜੀ ਕਿ ਕਨਸਟੀਟਿਊਸ਼ਨ ਨੂੰ ਵਾਇਲੇਟ ਕਰਦਾ ਹੈਗਾ। ਹੁਣ ਕੀ ਹੋਇਆ ਕਿ ਇਸ ਤੋਂ ਬਾਅਦ ਸਰਕਿਟ ਕੋਰਟ ਨੇ ਫੈਸਲਾ ਉਹਦੇ ਹੱਕ 'ਚ ਦੇ ਦਿੱਤਾ ਵਿਜੇ ਕੁਮਾਰ ਦੇ ਕਿ ਥੱਲੇ ਜਾ ਕੇ ਇਹਨੂੰ ਰਿਵਰਸ ਕਰਾਓ, ਪਰ ਜਿਹੜੀ ਸਰਕਾਰ ਸੀਗੀ ਉਹਨੇ ਚੈਲੰਜ ਕਰਤਾ ਤੇ ਫਿਰ ਉਹ ਸੁਪਰੀਮ ਕੋਰਟ ਦੇ ਮੂਹਰੇ ਗਿਆ। ਓਕੇ, ਸੁਪਰੀਮ ਕੋਰਟ ਦੇ ਮੂਹਰੇ ਜਾ ਕੇ ਮੁੱਦਾ ਕੀ ਬਣਿਆ ਕਿ ਇਹ ਜਿਹੜੀ ਸਿਰਫ ਇਹ ਮੁੱਦਾ ਸੁਪਰੀਮ ਕੋਰਟ ਇਹ ਨਹੀਂ ਡਿਸਾਈਡ ਕਰਦਾ ਕਿ ਇਹਨਾਂ ਧੱਕਾ ਹੋਇਆ ਜਾਂ ਨਹੀਂ ਹੋਇਆ। ਸੁਪਰੀਮ ਕੋਰਟ ਜਿਹੜਾ ਹੈਗਾ ਉਹ ਸਭ ਤੋਂ ਉੱਚੀ ਅਦਾਲਤ ਹੈਗੀ। ਉਹਨੇ ਜਿਹੜੇ ਬੜੇ ਇੰਪੋਰਟੈਂਟ ਜਿਹੜੇ ਕੁਝ ਕੇਸਿਸ ਹੈਗੇ ਜਿਹੜੇ ਕਿ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕਾਂ ਤੇ ਲਾਗੂ ਹੁੰਦੇ ਲਾਅ, ਉਹਨਾਂ ਨੇ ਸਿਰਫ ਉਸ ਬਾਰੇ ਡਿਸੀਜਨ ਦੇਣਾ। ਠੀਕ ਹੈ, ਹੁਣ ਸੁਪਰੀਮ ਕੋਰਟ ਦਾ ਜਿਹੜੀ ਜਜਮੈਂਟ ਸੀਗੀ ਉਹ ਸਿਰਫ ਉਸ ਬਾਰੇ ਸੀਗੀ ਕਿ ਜਿਹੜਾ ਇਹ 1252 ਜਿਹੜਾ ਇਹ ਲਾਅ ਹੈਗਾ ਕਨਸਟੀਟਿਊਸ਼ਨਲ ਹੈਗਾ ਕਿ ਨਹੀਂ ਹੈਗਾ, ਸਸਪੈਂਸ਼ਨ ਕਲੌਜ਼ ਨੂੰ ਵਾਇਲੇਟ ਕਰਦਾ ਕਿ ਨਹੀਂ ਕਰਦਾ ਹੈਗਾ, ਤੇ ਉੱਤੇ ਉਹਨਾਂ ਨੇ ਫੈਸਲਾ ਦਿੱਤਾ ਸੀਗਾ। ਸੋ ਉਹਨਾਂ ਦਾ ਕੀ ਉਸ ਦੇ ਵਿੱਚ ਤਰਕ ਸੀਗਾ ਇਸ ਦੇ ਖਿਲਾਫ? ਜਿਹੜਾ 9th ਸਰਕਟ ਨੇ ਤਾਂ ਇਸ ਦੇ ਹੱਕ 'ਚ ਕਿਹਾ, ਪਰ ਸੁਪਰੀਮ ਕੋਰਟ ਨੇ ਕਿਹਾ ਵੀ ਨਹੀਂ, ਕੋਈ ਇੱਕ ਹਿਸਾਬ ਦੇ ਨਾਲ ਸੰਵਿਧਾਨ ਦੀ ਕੋਈ ਉਲੰਘਣਾ ਨਹੀਂ ਹੈਗੀ ਇਸ ਚੀਜ਼। ਹਾਂਜੀ, ਮੈਂ ਇੱਕ ਗੱਲ ਦੱਸ ਦਵਾਂ ਕਿ ਜਿਹੜਾ ਸੁਪਰੀਮ ਕੋਰਟ ਹੈ ਉਹਨੂੰ ਤੁਸੀਂ ਨਾ ਇਦਾਂ ਨਹੀਂ ਸਮਝ ਸਕਦੇ ਕਿ ਇਹਨਾਂ ਨੇ ਗਲਤ ਫੈਸਲਾ ਦਿੰਦੇ ਜਾਂ ਉਹ ਜਿਹੜਾ ਵੀ ਉਹਨਾਂ ਦਾ ਫੈਸਲਾ ਹੁੰਦਾ ਹੈ ਬੜੀ ਸੋਚ ਸਮਝ ਕੇ, ਜਿਹੜੇ ਇਹਨਾਂ ਦੇ ਜਸਟਿਸ ਨੇ ਬੜੇ ਹਾਈਲੀ ਟੈਲੈਂਟਡ, ਹਾਈਲੀ ਐਜੂਕੇਟਡ ਹੁੰਦੇ ਨੇ। ਓਪੀਨੀਅਨ ਸਾਨੂੰ ਵੀ ਸੁਣ ਕੇ ਕਿ ਦੇਖੀਏ ਕਿ ਇਹਨਾਂ ਦੇ ਕੀ ਸਾਈਡ ਹੈਗੀ ਹੈ, ਹਨਾ। ਜੀ ਜੀ, ਇਹ ਨਹੀਂ ਕਿ ਮੈਂ ਜੇ ਐਜ਼ ਅ ਇਮੀਗ੍ਰੇਸ਼ਨ ਲਾਇਰ ਮੈਂ ਕਹਾਂ ਕਿ ਨਹੀਂ, ਜੇ ਇਮੀਗ੍ਰੈਂਟਸ ਦੇ ਖਿਲਾਫ ਦਿੱਤਾ, ਗਲਤੀ ਦਿੱਤਾ ਹੈ। ਸਭ ਤੋਂ ਪਹਿਲਾਂ ਉਹਨਾਂ ਨੇ ਜਿਹੜੇ 7 ਜੱਜਾਂ ਨੇ ਇਹਦੇ ਫੇਵਰ 'ਚ, ਹਾਂਜੀ 7-2 ਕਹਿਣ ਦਾ ਮਤਲਬ ਹੈਗਾ ਕਿ ਕਈ ਲਿਬਰਲ ਜੱਜ ਵੀ ਸੀਗੇ ਜਿਨ੍ਹਾਂ ਨੇ ਐਡਮਿਨਿਸਟ੍ਰੇਸ਼ਨ ਦੇ ਹੱਕ 'ਚ ਫੈਸਲਾ ਦਿੱਤਾ। ਮੇਨ ਉਹਨਾਂ ਦੀ ਜੀ ਆਰਗੂਮੈਂਟ ਇਹ ਸੀਗੀ ਕਿ ਜਿਹੜਾ ਵਿਜੇ ਕੁਮਾਰ ਦਾ ਕੇਸ ਹੈਗਾ, ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਉਹ ਕਹਿੰਦੇ ਕਿ ਕੇਸ ਬਾਏ ਕੇਸ ਹੈਗਾ, ਇਹਨੂੰ ਤੁਸੀਂ ਬਲੈਂਕਟ ਹਰ ਕਿਤੇ ਨਹੀਂ ਲਾ ਸਕਦੇ ਹੈਗੇ। ਓਕੇ, ਉਹਨਾਂ ਨੇ ਇਹ ਕਿਹਾ ਕਿ ਆਪਾਂ ਇਹ ਨਹੀਂ ਕਹਿ ਰਹੇ ਹੈਗੇ ਕਿ ਬੰਦੇ ਨੂੰ ਕਸਟਡੀ ਦੇ ਵਿੱਚ ਹੀ ਰੱਖਿਆ ਜਾਵੇ। ਓਕੇ, ਵਿਜੇ ਕੁਮਾਰ ਨੇ ਚੈਲੰਜ ਕੀ ਕੀਤਾ ਸੀਗਾ ਕਿ ਉਹਨੂੰ ਪਿੱਛੇ ਰਿਮੂਵ ਨਾ ਕੀਤਾ ਜਾਵੇ, ਰਿਮੂਵਲ ਆਰਡਰ ਵਾਲਾ। ਉਹ ਕਹਿੰਦੇ ਵਿਜੇ ਕੁਮਾਰ ਨੇ ਸਾਨੂੰ ਇਹ ਨਹੀਂ ਪੁੱਛਿਆ ਸੀਗਾ ਕਿ ਮੈਨੂੰ ਛੱਡ ਦਿੱਤਾ ਜਾਵੇ, ਮੇਰੀ ਡਿਟੈਂਸ਼ਨ ਇਲੀਗਲ ਹੈਗੀ ਆ। ਜੇ ਸਾਨੂੰ ਇਹ ਆ ਕੇ ਕਹਿੰਦਾ ਕਿ ਇਹ ਡਿਟੈਂਸ਼ਨ ਇਲੀਗਲ ਆ, ਫਿਰ ਆਪਾਂ ਡਿਟੈਂਸ਼ਨ ਦੇ ਬਾਰੇ ਦਿੰਦੇ। ਉਹਨੇ ਪਰ ਇਹ ਕਿਹਾ ਕਿ ਜਿਹੜੇ ਐਕਸਪੀਡਾਈਟਡ ਰਿਮੂਵਲ ਪ੍ਰੋਸੈਸ ਹੈਗਾ ਇਹਨੂੰ ਕੈਂਸਲ ਕੀਤਾ ਜਾਵੇ, ਇਹ ਮੇਰੇ ਕਨਸਟੀਟਿਊਸ਼ਨਲ ਰਾਈਟ ਵਾਇਲੇਟ ਕਰ ਰਿਹਾ ਹੈਗਾ। ਓਕੇ, ਉਹਨਾਂ ਨੇ ਇਹ ਕਿਹਾ ਕਿ ਜਦੋਂ ਇਹ ਸਸਪੈਂਸ਼ਨ ਕਲੌਜ਼ ਕਨਸਟੀਟਿਊਸ਼ਨ ਲਿਖੀ ਸੀਗੀ, ਉਹਨਾਂ ਨੇ ਇਸ ਮਕਸਦ ਲਈ ਨਹੀਂ ਬਣਾਈ ਸੀਗੀ ਕਿ ਬੰਦਾ ਆ ਕੇ, ਇੱਕ ਇਮੀਗ੍ਰੈਂਟ ਬੰਦਾ ਆ ਕੇ ਇਹ ਕਵੇ ਕਿ ਮੈਨੂੰ ਸਪੈਸ਼ਲ ਹੱਕ ਦਿਓ, ਮੈਨੂੰ ਵਾਪਸ ਨਾ ਭੇਜੋ, ਮੈਨੂੰ ਐਕਸਪੀਡਾਈਟਡ ਰਿਮੂਵਲ ਦੇ ਵਿੱਚ ਨਾ ਪਾਓ। ਠੀਕ ਹੈ, ਜਿਹੜੀ ਕਾਂਗਰਸ ਹੈਗੀ ਆ ਉਹ ਲਾਅ ਬਣਾਉਂਦੀ ਹੈਗੀ ਆ ਕਿ ਜਿਹੜਾ ਨਵਾਂ ਬੰਦਾ ਹੈਗਾ ਅਰਾਈਵਿੰਗ ਏਲੀਅਨ, ਉਹਨੂੰ ਕੀ ਹੱਕ ਮਿਲਨੇ ਆ, ਕੀ ਹੱਕ ਨਹੀਂ ਮਿਲਨੇ। ਸੁਪਰੀਮ ਕੋਰਟ ਨੇ ਕਿਹਾ ਕਿ ਆਪਾਂ ਇਹ ਮੰਨਦੇ ਹਾਂ ਕਿ ਹੱਕ ਬੜੇ ਲਿਮਿਟਿਡ ਹੈਗੇ, ਉਹਨੂੰ CFI ਇੰਟਰਵਿਊ ਤੇ ਥੱਲੇ ਅਸਾਈਲਮ ਆਫਿਸਰ ਦੇ ਤੇ ਉਸ ਤੋਂ ਬਾਅਦ ਇੱਕ ਜੱਜ ਦੇ ਰਿਵਿਊ ਹੈਗਾ, ਹੱਕ ਲਿਮਿਟਿਡ ਹੈਗੇ, ਪਰ ਕਾਂਗਰਸ ਨੇ ਉਹੀ ਹੱਕ ਦਿੱਤੇ ਹੈਗੇ, ਉਹ ਹੱਕ ਇਹ ਵਾਲੇ ਬੰਦੇ ਨੂੰ ਮਿਲੇ ਹੈਗੇ ਆ। ਓਕੇ, ਇਸ ਕਰਕੇ ਜਿਹੜੇ ਉਹਨਾਂ ਨੂੰ ਹੱਕ ਮਿਲੇ ਹੈਗੇ ਉਹਦੇ ਹਿਸਾਬ ਨਾਲ ਕੋਈ ਵਾਇਲੇਸ਼ਨ ਨਹੀਂ ਹੈਗੀ, ਉਹ ਵਾਲਾ ਪ੍ਰੋਸੈਸ ਪੂਰਾ ਸੀਗਾ। ਠੀਕ ਆ, ਤੇ ਸੁਪਰੀਮ ਕੋਰਟ ਨੇ ਉਸ ਟੈਕਨੀਕੈਲਿਟੀ ਤੇ ਕਿ ਤੁਸੀਂ ਇਹ ਵਾਲਾ ਜਿਹੜਾ ਪ੍ਰੋਸੈਸ ਹੈਗਾ ਹੇਬੀਅਸ ਕਾਰਪਸ ਵਾਲਾ, ਇਹ ਯੂਜ਼ ਕਰਕੇ ਉਹ ਵਾਲਾ ਜਿਹੜਾ ਆਲਰੇਡੀ ਕਾਂਗਰਸ ਨੇ ਐਸਟੈਬਲਿਸ਼ ਕੀਤਾ ਉਹਨੂੰ ਤੁਸੀਂ ਚੈਲੰਜ ਨਹੀਂ ਕਰ ਸਕਦੇ ਹੋ। ਉਹਨਾਂ ਨੇ ਇਸ ਟੈਕਨੀਕੈਲਿਟੀ ਦੇ ਕਰਕੇ ਕੇਸ ਡਿਨਾਈ ਕੀਤਾ ਸੀਗਾ। ਜੀ, ਸੋ ਜਿਹੜਾ ਉਹਨਾਂ ਨੇ 1252 ਸਸਪੈਂਸ਼ਨ ਵਾਲਾ ਆ, ਸੋ ਸੁਪਰੀਮ ਕੋਰਟ ਨੇ ਮੰਨਿਆ ਵੀ ਉਸ ਦੀ ਉਲੰਘਣਾ ਜਿਹੜੀ ਇਸ ਦੇ ਵਿੱਚ ਨਹੀਂ ਹੋਈ। ਉਹ ਕਹਿੰਦੇ ਕਿ ਜਿਹੜਾ 1252 ਵਾਲਾ ਉਹਦੇ ਅਕੋਰਡਿੰਗ ਜਿਹੜਾ ਪ੍ਰੋਸੀਜਰ ਸੀਗਾ, CFI ਇੰਟਰਵਿਊ ਤੇ ਉਸ ਤੋਂ ਬਾਅਦ ਜੱਜ ਦਾ ਜਿਹੜਾ ਰਿਵਿਊ ਉਹ ਇਹਨੂੰ ਦਿੱਤਾ ਸੀਗਾ, ਮੌਕਾ ਪੂਰਾ ਮਿਲਿਆ, ਭਾਵੇਂ ਹੱਕ ਘੱਟ ਸੀਗੇ ਪਰ ਉਹ ਮੌਕਾ ਪੂਰਾ ਮਿਲਿਆ, ਡਿਊ ਪ੍ਰੋਸੈਸ ਸੀਗਾ। ਉਸ ਮੁੱਦੇ ਤੇ ਆਰਗੂਮੈਂਟ ਸੀਗੀ। ACLU ਦਾ ਹੀ ਆਰਗੂਮੈਂਟ ਸੀਗੀ ਕਿ ਨਹੀਂ, ਉਹ ਸਹੀ ਤਰੀਕੇ ਨਾਲ ਨਹੀਂ, ਇਹਦਾ ਬੜਾ ਅਬਿਊਜ਼ ਹੋ ਸਕਦਾ, ਤੁਸੀਂ ਕਾਫੀ ਬੰਦੇ ਵਾਪਸ ਭੇਜ ਸਕਦੇ ਹੋ, ਆਰਬਿਟਰੇਰੀ ਹੈਗਾ, ਟਰਾਂਸਲੇਸ਼ਨਸ ਦੀ ਪ੍ਰੋਬਲਮ ਹੈਗੀਆਂ,
ਪਰ ਸੁਪਰੀਮ ਕੋਰਟ ਨੇ ਉਹ ਮੰਨਿਆ ਨਹੀਂ। ਉਹ ਸੁਪਰੀਮ ਕੋਰਟ ਇਮੋਸ਼ਨਸ ਤੇ ਨਹੀਂ ਜਾਂਦੀ, ਉਹਨਾਂ ਨੇ ਉਹ ਦੇਖਣਾ ਵੀ ਟੈਕਨੀਕੈਲਿਟੀ ਕੀ ਕਹਿੰਦੀ ਹੈ। ਬਿਲਕੁਲ ਟੈਕਨੀਕੈਲਿਟੀ ਤੇ ਲਾਇਰ ਕੌਣ ਆ, ਕੀ ਆਰਗੂਮੈਂਟ ਦੇ ਰਿਹਾ ਹੈਗਾ, ਉਹਦੇ ਬੇਸ ਤੇ ਡਿਪੈਂਡ ਕਰਦਾ ਹੈ। ਜੀ ਸੋ ਸਰੋਤਿਓ, ਸੋ ਇਹਦਾ ਫਿਰ ਜੇ ਫੈਸਲਾ ਹੁਣ ਇਹ ਆਉਣ ਦੇ ਨਾਲ ਜਿੱਦਾਂ ਆਪਾਂ ਕਹਿ ਲਈਏ ਵੀ ਇਹ ਪ੍ਰੈਸੀਡੈਂਟ ਸੈੱਟ ਹੋ ਜਾਂਦਾ ਆ, ਸੋ ਇਹਦੇ ਨਾਲ ਕਿਹੜੇ ਲੋਕਾਂ ਦੇ ਉੱਤੇ ਕਿੱਦਾਂ ਅਸਰ ਪੈਣਾ ਆ? ਜੀ ਬੜਾ ਵਧੀਆ ਕੁਐਸਚਨ ਹੈ। ਹੁਣ ਇਹ ਤਾਂ ਨਵਾਂ ਫੈਸਲਾ ਆਇਆ, ਇਹਦੀ ਹੁਣ ਇੱਕ ਸੁਪਰੀਮ ਕੋਰਟ ਨੇ ਦੇ ਦਿੱਤਾ ਕਿ ਇਹ ਤਰੀਕੇ ਨਾਲ ਤੁਸੀਂ ਵਾਪਸ ਭੇਜ ਸਕਦੇ ਹੋ। ਠੀਕ ਹੈ। ਮੇਰੇ ਹਿਸਾਬ ਦੇ ਨਾਲ ਕੀ ਹੈਗਾ ਕਿ ਹੁਣ ਸੁਪਰੀਮ ਕੋਰਟ ਦਾ ਮੈਂ ਓਪੀਨੀਅਨ ਪੜ੍ਹ ਰਿਹਾ ਸੀਗਾ, ਕਾਫੀ ਵੱਡਾ ਓਪੀਨੀਅਨ, ਉਹਦੇ ਵਿੱਚ ਇੱਕ ਨੈਰੋ ਐਕਸੈਪਸ਼ਨ ਸੀਗੀ ਕਿ ਬੰਦਾ ਜੇ ਇਲੀਗਲੀ ਡਿਟੇਨ ਕੀਤਾ ਹੋਇਆ ਤੁਹਾਨੂੰ ਲੱਗਦਾ ਹੈਗਾ, ਤੁਸੀਂ ਫੇਰ ਹੇਬੀਅਸ ਕਾਰਪਸ ਦੀ ਰਿਟ ਫਾਈਲ ਕਰ ਸਕਦੇ ਹੋ, ਹੈਨਾ। ਉਹ ਹੁਣ ਜਿਹੜਾ ਵਿਜੇ ਕੁਮਾਰ ਦਾ ਕੇਸ ਸੀਗਾ, ਉਹਨੇ ਇਹ ਨਹੀਂ ਆਰਗਿਊ ਕੀਤਾ ਸੀਗਾ ਕਿ ਮੈਨੂੰ ਡਿਟੇਨ ਗਲਤ ਕੀਤਾ, ਉਹਨੇ ਕੀਤਾ ਸੀ ਮੈਨੂੰ ਵਾਪਸ ਨਾ ਭੇਜੋ। ਹੁਣ ਆਪਾਂ ਫਿਲਹਾਲ ਤਾਂ ਜਿਹੜੇ ਥੱਲੇ ਡਿਸਟ੍ਰਿਕਟ ਕੋਰਟ ਆ, ਉਸ ਦਾ ਡਿਸਮਿਸ ਹੀ ਕਰੂਗਾ ਜੋ ਵੀ ਹੇਬੀਅਸ ਕਾਰਪਸ ਦੀ ਉੱਤੋਂ ਰਿਟ ਆਊਗੀ, ਹੈਨਾ। ਠੀਕ ਹੈ। ਪਰ ਆਉਣ ਵਾਲੇ ਫਿਊਚਰ 'ਚ ਦੇਖਦੇ ਹਾਂ ਦੁਬਾਰਾ ਜੇ ਇਹ ਵਾਲਾ ਮੁੱਦਾ ਚੱਕਦਾ ਹੈ ਕਿ ਜੇ ਕੋਈ ਦੁਬਾਰਾ ਇਹਨੂੰ ਚੈਲੰਜ ਕਰਦਾ ਇਸ ਗਰਾਊਂਡ ਕਰਕੇ ਕਿ ਮੈਂ ਰਿਮੂਵਲ ਆਰਡਰ ਕੁਐਸਚਨ ਨਹੀਂ ਕਰ ਰਿਹਾ ਹੈਗਾ, ਮੈਂ ਸਿਰਫ ਆਪਣੀ ਡਿਟੈਂਸ਼ਨ, ਹਾਂਜੀ, ਪਰ ਫਿਰ ਉਹਦਾ ਇਹ ਹੈ ਕਿ ਜਿਹੜੀ ਉਹ ਡਿਟੈਂਸ਼ਨ ਜਿਹੜੀ ਹੈਗੀ ਆ, ਜੇ ਰਿਲੀਜ਼ ਕਰਦੇ ਵੀ ਹੈ, ਉਹਦਾ ਮਤਲਬ ਇਹ ਨਹੀਂ ਕਿ ਬੰਦੇ ਨੂੰ ਅਸਾਈਲਮ ਮਿਲ ਜਾਣਾ ਜਾਂ ਜਾ ਕੇ ਉਹ ਜੱਜ ਮੋਰੇ ਕਰ ਸਕਦਾ ਹੈ। ਉਹਦਾ ਫਾਇਦਾ ਡਿਫਰੈਂਟ ਕਨਸੈਪਟ ਆ ਟੋਟਲੀ। ਹਾਂ, ਉਹਨੂੰ ਬਸ ਜ਼ਿਆਦਾ ਤੋਂ ਜ਼ਿਆਦਾ ਇਹ ਹੈ ਕਿ ਉਹਨੂੰ ਉਹ ਰਿਲੀਜ਼ ਕਰ ਦੂਗੇ, ਉਹਦੇ GPS ਬ੍ਰੇਸਲੇਟ ਵਗੈਰਾ ਲਾ ਦੂ, ਐਂਕਲ ਬ੍ਰੇਸਲੇਟ ਲਗਾ ਦੂਗੇ, ਉਹਦਾ ਜੁਡੀਸ਼ੀਅਲ ਰਿਵਿਊ ਹੋ ਜਾਊਗਾ। ਹਾਂਜੀ, ਉਹ ਚੀਜ਼ਾਂ ਜਿਹੜੀਆਂ ਉਹਨੂੰ ਮੌਕਾ ਮਿਲ ਜੂਗਾ, ਜਿਹੜੀਆਂ ਲਿਮਿਟਿਡ ਸਿਰਫ ਜਿਹੜਾ ਉਹਨੂੰ ਰੁਕਿਆ ਸੀਗਾ, ਜਿਹੜਾ ਉਹਨੂੰ ਜੇਲ੍ਹ 'ਚ ਕੀਤਾ ਸੀਗਾ, ਸਿਰਫ ਉਸ ਚੀਜ਼ ਦਾ। ਪਰ ਉਹਨੂੰ ਉਹ ਕਦੀ ਵੀ ਬੰਦਾ ਜਿਹੜਾ ਉਹ ਹੈਗਾ, ਉਹ ਸਟੈਂਡਰਡ ਜਿਹੜਾ ਤੁਹਾਡਾ ਇਮੀਗ੍ਰੇਸ਼ਨ ਕੋਰਟ ਹੈਗਾ ਉਹਦੇ ਮੂਹਰੇ ਨਹੀਂ ਜਾ ਸਕੂਗਾ। ਉਹ ਤੁਹਾਨੂੰ ਆਪਣੀ ਕ੍ਰੈਡੀਬਲ ਫੀਅਰ ਪਾਸ ਕਰਨੀ ਹੀ ਪੈਣੀ ਹੈ, ਤਾਂ ਹੀ ਉਹ ਮੌਕਾ ਮਿਲੂਗਾ। ਜੀ ਸੋ ਹੁਣ ਬੇਸਿਕਲੀ ਆਪਾਂ ਇਹ ਮੰਨ ਸਕਦੇ, ਹਾਲ ਦੀ ਘੜੀ ਇਹ ਮੰਨ ਸਕਦੇ ਵੀ ਜੇ ਕਿਸੇ ਦੀ ਕ੍ਰੈਡੀਬਲ ਫੇਅਰ ਇੰਟਰਵਿਊ ਪਾਸ ਨਹੀਂ ਹੁੰਦੀ ਤਾਂ ਇਹ ਹੁਣ ਐਡਮਿਨਿਸਟ੍ਰੇਸ਼ਨ ਦੇ ਕੋਲ ਅਖਤਿਆਰ ਹੈਗਾ ਆ ਵੀ ਉਹਨੂੰ ਬਹੁਤ ਹੀ ਜਲਦ ਜਿਹੜਾ ਡਿਪੋਰਟ ਵਾਪਸ ਮਹੀਨੇ ਡੇਢ ਮਹੀਨੇ ਦੇ ਵਿੱਚ ਜਿਹੜਾ ਉਹ ਘੱਲ ਸਕਦੇ ਹੈਗੇ। ਹਾਂਜੀ, ਸੋ ਵਿਦਆਊਟ ਜੇ ਕ੍ਰੈਡੀਬਲ ਫੇਅਰ ਇੰਟਰਵਿਊ ਕਿਸੇ ਦੀ ਪਾਸ ਨਹੀਂ ਹੁੰਦੀ ਤਾਂ ਉਹਨਾਂ ਨੂੰ ਫਿਰ ਵਾਪਸ ਜਿਹੜਾ ਇੱਕ ਹਿਸਾਬ ਦੇ ਨਾਲ ਉਹਨਾਂ ਨੇ ਤੋੜ ਦੇਣਾ ਆ। ਸੋ ਜਿੱਦਾਂ ਤੁਸੀਂ ਇਹ ਵੀ ਦੱਸਿਆ ਵੀ ਨਵੀਂ ਚੀਜ਼ ਸਾਨੂੰ ਪਤਾ ਲੱਗੀ ਵੀ ਆਈਸ ਵਾਲੇ ਕਿਉਂ ਸਾਰਿਆਂ ਨੂੰ ਨਹੀਂ ਫੜਦੇ, ਉਹ ਵੇਟ ਕਰਦੇ ਆ ਵੀ 2 ਸਾਲ ਤੋਂ ਪਹਿਲੇ ਵਾਲੇ ਹੀ ਜਿਹੜੇ ਉਹ ਫੜੇ ਜਾਣ। ਸੋ ਆਪਾਂ ਇੱਥੇ ਇੱਕ ਬ੍ਰੇਕ ਲੈਂਦੇ, ਬ੍ਰੇਕ ਤੋਂ ਬਾਅਦ ਦੇ ਵਿੱਚ ਫਿਰ ਵਾਪਸ ਆ ਕੇ ਤੇ ਤੁਹਾਡੇ ਜਿਹੜੇ ਸਵਾਲਾਂ ਦੇ ਜਵਾਬ ਜਿਹੜੇ ਆ ਉਹ ਦੇਣ ਦੇ ਲਈ ਆਪਣੇ ਨਾਲ ਜੁੜੇ ਰਹਿਣਗੇ ਅਟਾਰਨੀ ਜਗਵੀਰ ਟਰਕੀਆਣਾ। ਅੱਜ ਕੋਈ ਟੈਕਨੀਕਲ ਪ੍ਰੋਬਲਮ ਦੇ ਕਰਕੇ ਸਾਡਾ ਜਿਹੜਾ ਲਾਈਵ ਪ੍ਰੋਗਰਾਮ ਜਿਹੜਾ ਫੇਸਬੁੱਕ ਤੇ YouTube ਦੇ ਉੱਤੇ ਉਹ ਨਹੀਂ ਚੱਲ ਪਾ ਰਿਹਾ, ਉਸ ਚੀਜ਼ ਦੇ ਲਈ ਮਾਫੀ ਹੈ, ਪਰ ਬਾਅਦ ਦੇ ਵਿੱਚ ਇਸ ਦੀ ਜਿਹੜੀ ਵੀਡੀਓ ਬਣਾ ਕੇ ਅਸੀਂ ਉੱਥੇ ਜਿਹੜੀ ਉਹ ਪਾ ਦੇਵਾਂਗੇ। ਤੁਸੀਂ ਫਿਰ ਇਸ ਨੂੰ ਜਿਹੜਾ ਜ਼ਰੂਰ ਉਦੋਂ YouTube ਦੇ ਉੱਤੇ ਤੇ Facebook ਦੇ ਉੱਤੇ ਧਿਆਨ ਦੇ ਨਾਲ ਉਦੋਂ ਦੁਬਾਰਾ ਵੀ ਇਸ ਨੂੰ ਸੁਣ ਸਕਦੇ ਹਾਂ। ਸੋ ਮਿਲਦੇ ਹਾਂ ਇੱਕ ਤੁਹਾਨੂੰ ਬ੍ਰੇਕ ਤੋਂ ਬਾਅਦ। ਅਮਨ, ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ, ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਾਈਸਿਸ, TB ਟੈਸਟਿੰਗ, ਏਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ-ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ, ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆਹ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ, ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ, ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ। ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500।
ਗੁਰੀ ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਹਾਂ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ, ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲਸ ਬੁਲੇਵਾਰਡ ਰੋਜ਼ਵਿਲ। ਇਹਨਾਂ ਦੀ ਦੂਜੀ ਲੋਕੇਸ਼ਨ 1013 ਰੈਲਨ ਸਟਰੀਟ ਫਾਲਸਮ ਵਿੱਚ ਹੈ, ਜਿੱਥੋਂ ਤੁਸੀਂ ਬਫੇ ਵੀ ਲੈ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ 2482284580 248 228 4580। ਇਸ ਮੌਕੇ ਇਹਨਾਂ ਨੂੰ ਵੇਟਰ, ਹੈਲਪਰ ਅਤੇ ਮਠਿਆਈ ਬਣਾਉਣ ਵਾਲੇ ਦੀ ਜ਼ਰੂਰਤ ਹੈ। ਕਾਲ 2482284580। ਭਾਗਵਾਨ ਨੇ ਅੱਜ ਮੈਂ ਬਹੁਤ ਖੁਸ਼ ਹਾਂ, ਮੇਰੀ ਹੋਈ ਆ ਪ੍ਰਮੋਸ਼ਨ ਤੇ ਅੱਜ ਆਪਾਂ ਚੱਲਾਂਗੇ ਬਹੁਤ ਹੀ ਸਵਾਦ ਤੇ ਵਧੀਆ ਜਿਹਾ ਪੀਜ਼ਾ ਖਾਣ ਦਾ ਓਰੀਜਨਲ ਸ਼ਿਕਾਗੋਜ਼ ਪੀਜ਼ਾ ਐਂਡ ਕਰੀ ਐਲਗਰੋ ਵਾਲਿਆਂ ਦੇ, ਜਿੱਥੇ ਜਾ ਕੇ ਖਾਵਾਂਗੇ ਵੈਜ ਨਾਨ ਵੈਜ ਪੀਜ਼ਾ, ਨਾਲੇ ਤੇਰੇ ਪਸੰਦ ਦੇ ਪਨੀਰ ਪਕੌੜੇ, ਟਿੱਕੀਆਂ ਤੇ ਛੋਲੇ ਭਟੂਰੇ ਵੀ ਮਿਲਦੇ ਆ। The original Chicago's Pizza and Curry, 9308 Elk Grove Boulevard, Suite 100 Elk Grove। ਪੀਜ਼ਾ ਬੈਠ ਕੇ ਵੀ ਖਾ ਸਕਦੇ ਹੋ ਅਤੇ ਟੇਕ ਆਊਟ ਵੀ ਕਰਵਾ ਸਕਦੇ ਹੋ, ਅਤੇ ਇਹ ਪੀਜ਼ਾਸ ਡਿਲੀਵਰ ਵੀ ਕਰਦੇ ਹਨ, ਜਿੱਥੋਂ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਚਿਕਨ ਪੀਜ਼ਾ, ਦੇਸੀ ਸਟਾਈਲ ਮੀਟ ਪੀਜ਼ਾ, ਪਨੀਰ ਪੀਜ਼ਾ, ਵੈਜੀ ਪੀਜ਼ਾ ਤੇ ਨਾਨ ਪੀਜ਼ਾ। ਇਸ ਤੋਂ ਇਲਾਵਾ ਬ੍ਰੈਡ ਸਟਿਕਸ, ਵਿੰਗਸ, ਸੈਲਡ ਅਤੇ ਪਾਸਤਾ ਵੀ ਖਾ ਸਕਦੇ ਹੋ, ਅਤੇ ਇਹ ਖੁੱਲੇ ਰਹਿੰਦੇ ਹਨ ਸੱਤੋ ਦਿਨ ਸਵੇਰੇ 11 ਵਜੇ ਤੋਂ ਰਾਤੀ 10 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 478 44 44 916478 4444 ਅਤੇ ਇਹ ਸਾਰੇ ਇਵੈਂਟਸ ਦੇ ਲਈ ਕੇਟਰਿੰਗ ਵੀ ਕਰਦੇ ਹਨ। The original Chicago's Pizza and Curry Elk Grove। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਇਮੀਗ੍ਰੇਸ਼ਨ ਦਾ ਜਿਹੜਾ ਉਹ ਚੱਲ ਰਿਹਾ ਆ। ਜਗਵੀਰ ਜੀ ਇੱਕ ਵਾਰੀ ਫੇਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਆਪਾਂ ਹੁਣ ਜਿਹੜੀਆਂ ਕਾਲਸ ਲੈਣੀਆਂ ਜਿਹੜੀਆਂ ਉਹ ਸ਼ੁਰੂ ਕਰਦੇ ਹਾਂ। ਸਰੋਤਿਓ ਕਾਲ ਕਰਨ ਦੇ ਲਈ ਸਟੂਡੀਓ 'ਚ ਨੰਬਰ ਹੈਗਾ 408 272 5200, ਤੇ ਜੇ ਤੁਸੀਂ ਡਾਇਰੈਕਟ ਜਗਵੀਰ ਟੇਕੀਆਣਾ ਹੁਣਾਂ ਦੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ, ਇਹਨਾਂ ਦੇ ਆਫਿਸ ਦੇ ਵਿੱਚ ਇਹਨਾਂ ਨੂੰ ਕਾਲ ਕਰ ਸਕਦੇ ਹੋ 415909 0503 415 909 0503 ਦੇ ਉੱਤੇ। ਤੇ ਆਓ ਆਪਣੇ ਜਿਹੜੇ ਕਾਲਰਸ ਆ ਉਹਨਾਂ ਨਾਲ ਗੱਲ ਕਰਦੇ ਹਾਂ। ਪਰਮਜੀਤ ਜੀ ਸਤਿ ਸ਼੍ਰੀ ਅਕਾਲ। ਪਰਮਜੀਤ ਕੌਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰੇ ਕੁਐਸਚਨ ਸੀ ਜੀ, ਸਾਡਾ ਬੇਟਾ ਇੰਡੀਆ ਇੱਕ ਛੋਟਾ, ਹਾਂਜੀ। ਤੇ ਵੱਡੇ ਬੇਟੇ ਨੇ ਸਿਟੀਜ਼ਨ ਹੋ ਕੇ ਅਪਲਾਈ ਕੀਤਾ ਸੀ 8 ਦੇ ਵਿੱਚ। ਸਾਡਾ ਵੀ ਮਤਲਬ ਉਹਦਾ ਵੀ ਸਾਡੇ ਨਾਲ ਹੀ ਕਰ ਦਿੱਤਾ ਸੀਗਾ, ਤੇ ਅਸੀਂ 10 ਦੇ ਵਿੱਚ ਆ ਗਏ ਆ। ਤੇ ਉਹਨੂੰ ਮਤਲਬ ਸਾਡੇ ਆਉਣ ਤੋਂ ਬਾਅਦ ਚ ਲੈਟਰ ਚੱਲੀ ਗਈ ਸੀ ਵੀ ਤੇਰੀ ਫਾਈਲ ਲੱਗ ਗਈ ਹੈ ਇਸ ਤਰ੍ਹਾਂ। ਹਾਂਜੀ। ਤੇ ਉਹਦਾ ਮਤਲਬ ਪੁੱਛਣਾ ਸੀ ਮਤਲਬ ਕਿੰਨਾ ਕੁ ਟਾਈਮ ਲੱਗ ਸਕਦਾ? ਜਿਹੜੇ ਜੀ ਸਿਬਲਿੰਗ ਵਾਲੇ ਜਿਹੜੇ ਕੇਸ ਹੈਗੇ ਨੇ ਉਹ 2005 2006 ਇਹਨਾਂ ਤੱਕ ਪਹੁੰਚੇ ਹੈਗੇ ਉਹ, ਪਰ ਹੁਣ ਇਹ ਜਿਹੜੇ ਸਿਬਲਿੰਗ ਵਾਲੇ ਕੇਸ ਹੈਗੇ ਨੇ ਉਹਨਾਂ ਨੇ ਅਨਾਊਂਸ ਕੀਤਾ ਹੈ ਕਿ ਇਹਦੀ ਕੋਈ ਪ੍ਰੋਸੈਸਿੰਗ ਨਹੀਂ ਹੋਊਗੀ ਜਨਵਰੀ 1 2021 ਤੱਕ। ਫਿਲਹਾਲ ਇਹ ਇੱਥੇ ਕੋਈ ਐਕਸ਼ਨ ਨਹੀਂ ਹੋਊਗਾ ਇਸ ਸਾਲ। ਸੋ 6 ਮਹੀਨੇ ਤਾਂ ਡਾਇਰੈਕਟਲੀ ਡਿਲੇ ਹੋ ਗਿਆ, ਹੋਰ ਡਾਇਰੈਕਟਲੀ ਡਿਲੇ ਹੋ ਗਿਆ। ਹਾਂਜੀ ਜੀ। ਸੋ ਅਜੇ ਇੰਤਜ਼ਾਰ ਕਰੋ ਜੀ, 3 ਸਾਲ ਮੈਨੂੰ ਲੱਗਦਾ ਘੱਟੋ ਘੱਟ ਤੁਹਾਡੇ ਜਿਹੜੇ ਉਸ ਦੇ ਵੇਟਿੰਗ ਟਾਈਮ ਹੈਗਾ ਆ ਜੀ। ਥੈਂਕ ਯੂ ਜੀ। ਹੁਣ ਅਸੀਂ ਉਹਦੀ ਮੈਰਿਜ ਕਰਤੀ ਸੀਗੀ, ਤੇ ਉਹਨਾਂ ਦੇ ਇੱਕ ਬੇਟੀ ਵੀ ਆ, ਮਤਲਬ ਉਹਨਾਂ ਦਾ ਹੁਣ ਮੈਰਿਜ ਸਰਟੀਫਿਕੇਟ ਦੇ ਬੇਟੀ ਦਾ ਬਰਥ ਸਰਟੀਫਿਕੇਟ ਲਾ ਦੇਣਾ ਚਾਹੀਦਾ ਸਾਨੂੰ ਨਾਲ। ਦੇਖੋ ਜੀ, ਜਿਹੜਾ ਤਾਂ ਸਿਬਲਿੰਗ ਵਾਲਾ ਕੇਸ ਹੈਗਾ ਨਾ, ਇਹਦੇ ਵਿੱਚ ਮੈਰਿਜ ਕੋਈ ਫਰਕ ਨਹੀਂ ਪਾਉਂਦੀ ਕੇਸ ਦੇ ਉੱਤੇ। ਜਦੋਂ ਉਹਦਾ ਨੰਬਰ ਆਊਗਾ NVC ਵਾਲੇ ਕੰਟੈਕਟ ਕਰੂਗੇ ਇਨਵੋਇਸ, ਉਦੋਂ ਤੁਸੀਂ ਅਪਡੇਟ ਕਰ ਸਕਦੇ ਹੋ, ਉੱਥੇ ਲਿਖ ਸਕਦੇ ਹੋ ਕਿ ਕਿੰਨੇ ਕਿੰਨੇ ਮੈਂਬਰ ਸੀਗੇ। ਜੇ ਤੁਸੀਂ ਹੁਣ ਵੀ ਇਮੀਗ੍ਰੇਸ਼ਨ ਨੂੰ ਭੇਜਣਾ ਚਾਹੁੰਦੇ ਹੋ ਤੁਸੀਂ ਭੇਜ ਸਕਦੇ ਹੋ, ਕੋਈ ਰੋਕ ਟੋਕ ਨਹੀਂ ਹੈਗੀ। ਤੁਸੀਂ ਮੈਰਿਜ ਸਰਟੀਫਿਕੇਟ ਤੇ ਬਰਥ ਸਰਟੀਫਿਕੇਟ ਭੇਜ ਦਿਓ ਜੀ। ਸੋ ਜਦੋਂ ਵੀ ਆਊਗੀ ਵਾਰੀ ਫਿਰ ਸਾਰਿਆਂ ਦੀ ਇਕੱਠੀਆਂ ਦੀ ਆ ਜਾਊਗੀ, ਸਾਰਿਆਂ ਦੀ ਆ ਜਾਊਗੀ, ਜਦ ਤੱਕ ਕਿ ਬੱਚਾ ਜੇ 21 ਸਾਲ ਤੋਂ ਉੱਤੇ ਨਾ ਹੋਵੇ। ਪਰ ਇਹਨਾਂ ਦੇ ਕੋਲ ਤਾਂ ਕਾਫੀ ਟਾਈਮ ਪਿਆ। ਹਾਂਜੀ ਹਾਂਜੀ ਜੀ ਬਿਲਕੁਲ। ਓਕੇ, ਥੈਂਕ ਯੂ ਜੀ। ਮਤਲਬ ਇਹਦੇ ਵਿੱਚ ਫੀਸ ਕਿੰਨੀ ਕੁ ਲੱਗ ਸਕਦੀ ਹੈ?
ਇਹ ਐਨਵੀਸੀ ਵਾਲੇ ਜਾਂ ਉਹ ਇਮੀਗ੍ਰੇਸ਼ਨ ਵਾਲਿਆਂ ਦੇ ਆਲਮੋਸਟ 500 ਤੇ 600 ਡਾਲਰ ਦੇ ਵਿੱਚ ਹੈਗੀ ਹੈ। ਠੀਕ ਹੈ ਜੀ। ਅਗਲੇ ਕਾਲਰ ਨੇ ਹਰਜਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰੇ ਦੋ ਕੁਐਸਚਨ ਹੈ। ਜਿੱਦਾਂ ਮੈਂ ਵਿਆਹ ਕਰਾ ਕੇ ਆਇਆ ਸੀਗਾ ਨਾ, ਵਾਈਫ ਹੁਣੀ ਆਏ ਸੀ ਤੇ ਉਹ 2 ਸਾਲ ਬਾਅਦ ਗ੍ਰੀਨ ਕਾਰਡ ਰਿਨਿਊ ਕਰਾਉਣਾ ਹੁੰਦਾ ਹੈ ਨਾ ਆਪਾਂ, ਹਾਂਜੀ। ਉਹ ਮੈਂ ਭੁੱਲ ਗਿਆ ਸੀਗਾ ਹਾਂਜੀ ਤੇ ਜਦੋਂ ਉਹ 1 ਸਾਲ ਐਕਸਪਾਇਰ ਹੋ ਗਿਆ ਸੀਗਾ ਹਾਂਜੀ ਤੇ ਫਿਰ ਉਹ ਅਪਲਾਈ ਕਰ ਦਿੱਤਾ ਤੇ ਜਿੱਦਾਂ ਉਹਨਾਂ ਨੇ ਉਹ ਚਿੱਠੀ ਆਈ ਉਸ ਤੋਂ ਬਾਅਦ ਦੇ ਵਿੱਚ ਵੀ 18 ਮਹੀਨਿਆਂ ਦੀ ਐਕਸਟੈਂਸ਼ਨਰ ਦੇਤੀ ਉਹਨਾਂ ਨੇ। ਹਾਂਜੀ ਉਹ ਜਦੋਂ ਚਿੱਠੀ ਆਈ ਤੇ ਯਾਨੀ ਕਿ ਉਹ ਜਦੋਂ ਚਿੱਠੀ ਆਈ ਆ ਉਦੋਂ ਮਹੀਨਾ ਕੀ ਰਹਿੰਦਾ ਸੀ, ਉਹ 18 ਮਹੀਨੇ ਵੀ ਓਵਰ ਹੋ ਗਏ ਸੀ ਕਿਉਂਕਿ ਸਾਲ ਤਾਂ ਪਹਿਲਾਂ ਹੀ ਉਹ ਜਿਹੜੀ ਲੈਟਰ ਆ ਆਪਾਂ ਉਹ ਗ੍ਰੀਨ ਕਾਰਡ ਤੋਂ ਕੰਸੀਡਰ ਕਰਨੇ ਆ 18 ਮਹੀਨੇ ਜਾਂ ਜਦੋਂ ਆਪਾਂ ਅਪਲਾਈ ਕੀਤਾ। ਭਾਜੀ ਜਿਹੜੀ 18 ਮਹੀਨੇ ਦੀ ਐਕਸਟੈਂਸ਼ਨ ਹੈ ਨਾ, ਇਹ ਹੈਗੀ ਆ ਆਟੋਮੈਟਿਕ ਚਿੱਠੀ ਉਹ ਲਿਖਦੇ ਨੇ। ਉਹ ਜਿਹੜੀ ਤੁਸੀਂ ਜੇ ਧਿਆਨ ਨਾਲ ਪੜ੍ਹੋ ਉਹਦੇ ਥੱਲੇ ਲਿਖਿਆ ਹੋਇਆ ਹੈ ਕਿ ਤੁਹਾਡੀ ਰਿਕੁਆਇਰਮੈਂਟ ਹੈ ਕਿ ਟਾਈਮਲੀ ਫਾਈਲ ਕੀਤਾ ਹੋਣਾ ਚਾਹੀਦਾ ਹੈ, ਗ੍ਰੀਨ ਕਾਰਡ ਦੀ ਐਕਸਪੀਰੇਸ਼ਨ ਤੋਂ ਕੰਸੀਡਰ ਹੁੰਦੇ ਨੇ। ਪਰ ਐਕਚੁਅਲੀ ਦੇ ਵਿੱਚ ਕੀ ਹੁੰਦਾ ਹੈ ਕਿ ਇਹ ਵਾਲਾ ਜਿਹੜਾ ਲਾਅ ਹੈ ਨਾ, ਜਦੋਂ ਲੇਟ ਫਾਈਲ ਕਰਦੇ ਨੇ 18 ਮਹੀਨੇ ਦੀ ਐਕਸਟੈਂਸ਼ਨ ਹੈ, ਤੁਸੀਂ ਆਰਾਮ ਨਾਲ ਰਹਿ ਸਕਦੇ ਹੋ, ਤੁਸੀਂ ਪਰਮਾਨੈਂਟ ਰੈਜ਼ੀਡੈਂਟ ਹੈਗੇ ਹੋ, ਤੁਸੀਂ ਜੇ ਇੱਕ ਵਾਰੀ ਫਾਈਲ ਕਰਤਾ ਕੋਈ ਚੱਕਰ ਨਹੀਂ, ਤੁਸੀਂ ਆਰਾਮ ਨਾਲ ਆਪਣਾ ਕੰਮ ਕਰ ਸਕਦੇ ਹੋ। ਜਿਹੜਾ ਤੁਹਾਨੂੰ ਪ੍ਰੂਫ ਜਿਹੜਾ ਚਾਹੀਦਾ ਉਹ ਸਿਰਫ ਤਾਂ ਚਾਹੀਦਾ ਹੁੰਦਾ ਹੈ ਜੇ ਤੁਸੀਂ ਕਿਸੇ ਨੂੰ ਇੰਪਲੋਇਮੈਂਟ ਸ਼ੋਅ ਕਰਨੀ ਹੈ ਆਪਣੀ, ਤੁਹਾਡੇ ਕੋਲ ਕੋਈ ਮੰਗੇ। ਅਦਰਵਾਈਜ਼ ਤੁਸੀਂ ਜਿਹੜਾ 751 ਜੇ ਤੁਸੀਂ ਫਾਈਲ ਕਰਤੀ ਹੈ, ਤੁਸੀਂ ਆਰਾਮ ਨਾਲ ਰਹਿ ਕੇ ਤੁਸੀਂ ਗ੍ਰੀਨ ਕਾਰਡ ਹੋਲਡਰ ਹੀ ਮੰਨੇ ਜਾਓਗੇ, ਤੁਸੀਂ ਆਰਾਮ ਨਾਲ ਰਹਿ ਕੇ ਆਪਣਾ ਕੰਮ ਕਰ ਸਕਦੇ ਹੋ। ਜਦੋਂ ਇਮੀਗ੍ਰੇਸ਼ਨ ਵਾਲਿਆਂ ਦੇ ਦਫ਼ਤਰ ਖੁੱਲੂਗੇ ਤੇ ਤੁਸੀਂ ਜਦੋਂ ਮਰਜ਼ੀ ਜਾ ਕੇ ਉੱਥੇ 1 ਸਾਲ ਦੀ ਸਟੈਂਪ ਲਵਾ ਸਕਦੇ ਹੋ। ਤੇ ਠੀਕ ਹੈ ਭਾਈ। ਦੂਜਾ ਸਵਾਲ ਇਹ ਹੈ ਜਾਣੀ ਕਿ ਜਦੋਂ ਹੁਣ ਉਹਨਾਂ ਨੂੰ ਆਲਰੇਡੀ 4 ਸਾਲ ਤਾਂ ਹੋ ਹੀ ਚੁੱਕੇ, ਆਪਾਂ ਇੱਦਾਂ ਚੱਲਦੇ ਤੇ ਉਹਨਾਂ ਦੀ ਸਿਟੀਜ਼ਨ ਅਪਲਾਈ ਕਰ ਸਕਦੇ ਜਾਂ ਨਹੀਂ ਕਰ ਸਕਦੇ? ਕਰ ਸਕਦੇ ਹੋ। ਕਰ ਸਕਦੇ ਜੀ। ਹਾਂਜੀ ਓਕੇ ਜੀ, ਕਰ ਦਿਓ ਜੀ, ਆਨਲਾਈਨ ਕਰ ਦਿਓ ਝਟਪਟ। ਹਾਂਜੀ ਓਕੇ, ਸਤਿ ਸ਼੍ਰੀ ਅਕਾਲ। ਤੇ ਉੱਥੇ ਤਾਂ ਜਿਹੜਾ ਗ੍ਰੀਨ ਕਾਰਡ ਦਾ ਪੁੱਛਦੇ ਹੁਣ ਜਿੱਦਾਂ ਉਹਨਾਂ ਕੋਲ ਹੈ ਨਹੀਂ, ਸੋ ਫਿਰ ਉਹ ਜਿਹੜੀ ਨੋਟਿਸ ਆ ਉਸੇ ਨੂੰ ਦਿਖਾ ਸਕਦੇ ਆ ਵੀ ਮੈਨੂੰ ਕੋਲ ਆ ਐਕਸਟੈਂਸ਼ਨ ਸੀਗੀ, ਜਿੱਦਾਂ ਉਹਨਾਂ ਨੇ ਕਿਹਾ ਵੀ 2 ਸਾਲ ਤੋਂ ਬਾਅਦ ਦੇ ਵਿੱਚ ਉਹ ਭੁੱਲ ਗਏ ਤੇ ਅਜੇ ਉਹਨਾਂ ਦੇ ਕੋਲ ਦੂਜਾ ਗ੍ਰੀਨ ਕਾਰਡ ਤਾਂ ਆਇਆ ਨਹੀਂ 10 ਸਾਲ ਵਾਲਾ। ਜੀ, ਇਹ ਨਾ ਵੈਸੇ ਤਾਂ ਇਹਨਾਂ ਦੀ ਰਿਕੁਆਇਰਮੈਂਟ ਹੈ ਕਿ 90 ਦਿਨ ਐਕਸਪਾਇਰ ਹੋਣ ਤੋਂ ਪਹਿਲਾਂ ਤੁਸੀਂ ਟਾਈਮਲੀ ਫਾਈਲ ਕਰੋ। ਇਹ ਜਿਹੜੇ ਰੂਲ ਬਣੇ ਨੇ ਸਾਰੇ ਜੀ 18 ਮਹੀਨੇ ਦੀ ਐਕਸਟੈਂਸ਼ਨ ਸਾਰੇ ਉਹਦੇ ਹਿਸਾਬ ਨਾਲ ਬਣੇ ਨੇ। ਜਿਹੜਾ ਹੁਣ ਇਹਨਾਂ ਨੇ ਸਿਟੀਜ਼ਨ ਵੀ ਬਣਨਾ ਸੀਗਾ ਉਹਦੇ ਵਿੱਚ ਵੀ ਹੈ ਕਿ ਤੁਸੀਂ ਕੰਟੀਨਿਊਅਸ ਤੁਸੀਂ 3 ਸਾਲ ਦੇ ਰੈਜ਼ੀਡੈਂਟ ਹੋਣੇ ਚਾਹੀਦੇ ਹੋ। ਬਿਲਕੁਲ ਵੀ। ਪਰ ਹੁਣ ਇਹ ਗ੍ਰੇ ਏਰੀਆ ਆ ਜਾਂਦਾ ਕਿ 1 ਸਾਲ ਇਹਨਾਂ ਦਾ ਇਦਾਂ ਦਾ ਲੰਘ ਜਾਂਦਾ ਜਿਸ 'ਚ ਕਿ ਕੁਝ ਨਹੀਂ ਹੋਇਆ, ਕੁਛ ਵੀ ਨਹੀਂ, ਮਤਲਬ ਤੁਸੀਂ ਕਿਹੜੇ ਸਟੇਟਸ ਤੇ ਹੋ। ਪਰ ਆਪਾਂ ਜਿੰਨੇ ਵੀ ਕੇਸ ਫਾਈਲ ਕੀਤੇ ਨੇ ਅਜੇ ਤੱਕ ਕੋਈ ਸਾਨੂੰ ਦਿੱਕਤ ਨਹੀਂ ਇਹਨਾਂ ਨੇ ਦਿੱਤੀ ਕਿ ਤੁਸੀਂ ਲੇਟ ਫਾਈਲ ਕਿਉਂ ਕੀਤਾ। ਤੁਸੀਂ ਰੀਜ਼ਨ ਉਹਨਾਂ ਨੂੰ ਦੱਸ ਦਿਓ ਸਹੀ ਤਰੀਕੇ ਨਾਲ ਕਿ ਇਹ ਰੀਜ਼ਨ ਸੀਗਾ, ਇਸ ਕਰਕੇ ਮੇਰੇ ਕੋਲ ਭੁੱਲ ਗਿਆ। ਓਕੇ, ਸੋ ਉਹਦੀ ਪੈਨਲਟੀ ਕੋਈ ਇਦਾਂ ਨਹੀਂ ਆ ਵੀ ਤੁਹਾਡਾ ਗ੍ਰੀਨ ਕਾਰਡ ਜਿਹੜਾ ਵਾਪਸ ਲੈ ਲਿਆ ਜਾਊਗਾ? ਚੱਕਰ ਕੀ ਹੈ ਕਿ ਜੇ ਪੈਨਲਟੀ, ਕਈ ਸਾਡੇ ਕੇਸ ਸੀਗੇ ਉਹਨਾਂ ਨੂੰ ਰੈਫਰ ਕਰਤਾ ਇਮੀਗ੍ਰੇਸ਼ਨ ਕੋਰਟ ਕੋ। ਅੱਛਾ। ਹਾਂਜੀ, ਐਕਸਪਾਇਰ ਹੋਣ 'ਤੇ ਕਿ ਲੇਟ ਫਾਈਲ ਕੀਤਾ ਹੁੰਦਾ ਕਿ ਐਂਡ ਦੇ ਵਿੱਚ ਉੱਥੇ ਜਾ ਕੇ ਵਕੀਲ ਦੱਸੂਗਾ ਕਿ ਇਹ ਲੀਗਲ ਤਰੀਕੇ ਨਾਲ ਆਇਆ ਸੀਗਾ, ਇਹ ਮੈਰਿਡ ਹੈਗਾ US ਸਿਟੀਜ਼ਨ ਨਾਲ, ਉਹ ਤਾਂ ਜੱਜ ਨੂੰ ਫਿਰ ਦੇਣਾ ਹੀ ਪੈਣਾ। ਫਿਰ ਜੱਜ ਵੀ ਕਹਿੰਦੀ ਹੈ ਕਿ ਟਾਈਮ ਕੱਲ੍ਹ ਹੀ ਬਰਬਾਦ ਕਰਦੇ ਕੋਰਟ ਦਾ। ਠੀਕ ਆ, ਓਕੇ, ਠੀਕ ਹੈ ਜੀ। ਉਹ ਮਾਸਟਰ ਹੀਅਰਿੰਗ 'ਤੇ ਜਾ ਕੇ ਤੁਸੀਂ ਉਹਨੂੰ ਦੱਸ ਦਿੰਦੇ ਹੋ ਕਿ ਮੇਰੇ ਕੋਲ ਇੱਦਾਂ ਹੋ ਗਿਆ ਸੀਗਾ, ਤੇ ਉਹ ਜੱਜ ਵੀ ਫਿਰ ਹੁਣ ਕੀ ਕਰੂਗਾ ਜਿਹਨੇ ਵਿਆਹ ਕਰਾਇਆ ਵੀ ਲੀਗਲੀ ਹੈਗਾ ਸਾਰਾ ਕੁਝ ਹੈਗਾ, ਸੋ ਚਲੋ ਮਿਸਟੇਕ ਹੋ ਗਈ ਵੀ ਉਹ ਭੁੱਲ ਗਿਆ ਸੀ। ਹਾਂਜੀ, ਅਮਰੀਕਾ ਹੈ ਕਿਹੜਾ ਕੋਈ, ਮੈਂ ਕਿਹਾ ਰਸ਼ੀਆ ਹੈ ਚਾਈਨਾ। ਠੀਕ ਆ, ਪਰ ਇਹ ਆ ਵੀ ਆਪਾਂ ਨੂੰ ਇਹ ਸਬਕ ਲੈਣਾ ਚਾਹੀਦਾ ਵੀ ਖੱਜਲ ਖੁਆਰੀ ਤੋਂ ਬਚਣ ਦੇ ਲਈ ਟਾਈਮਲੀ ਅਪਲਾਈ ਕਰੋ ਵੀ ਤਾਂ ਜੋ ਕੋਈ ਪ੍ਰੋਬਲਮ ਜਿਹੜੀ ਉਹ ਨਾ ਆਵੇ। ਪਰਮਜੀਤ ਜੀ, ਸਤਿ ਸ਼੍ਰੀ ਅਕਾਲ। ਪਰਮਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਕੁਐਸਚਨ ਇਹ ਹੈ ਜੀ, ਜੇ ਇੱਕ ਪੇਰੈਂਟ US ਸਿਟੀਜ਼ਨਸ਼ਿਪ ਲੈਂਦਾ ਹੈਗਾ ਥਰੂ ਨੈਚੁਰਲਾਈਜੇਸ਼ਨ, ਤੇ ਜੇ ਆਪਾਂ ਮਾਈਨਰ ਬੱਚੇ ਦਾ ਅਪਲਾਈ ਕਰਨਾ ਪਾਸਪੋਰਟ, ਆਪਾਂ ਨੂੰ N600 ਫਾਈਲ ਕਰਨਾ ਪੈਣਾ ਕਿ ਆਪਾਂ ਸਿੱਧਾ ਪਾਸਪੋਰਟ ਅਪਲਾਈ ਕਰ ਸਕਦੇ ਹਾਂ? ਦੇਖੋ ਜੀ, ਜਦੋਂ ਪੇਰੈਂਟ ਨੈਚੁਰਲਾਈਜ਼ ਕਰਦਾ ਨਾ, ਬੱਚਾ ਬਾਏ ਡਿਫਾਲਟ ਸਿਟੀਜ਼ਨ ਬਣ ਜਾਂਦਾ ਹੈ ਨਾ। ਹਾਂਜੀ। ਪਰ ਉਹਦੇ ਕੋਲ ਕੋਈ ਪ੍ਰੂਫ ਨਹੀਂ ਹੈਗਾ ਕਿ ਉਹ ਬਣਿਆ ਹੈਗਾ। ਜਿਹੜੇ ਪਾਸਪੋਰਟ ਆਫਿਸ, ਤੁਸੀਂ ਡੈਕਲੇਰੇਸ਼ਨ ਆਫ ਸਿਟੀਜ਼ਨਸ਼ਿਪ ਸਰਟੀਫਿਕੇਟ ਲੈ ਲਓ, ਪਾਸਪੋਰਟ ਈਜ਼ੀਲੀ ਬਣ ਜਾਊਗਾ ਤੁਹਾਡਾ। ਰეკਮੈਂਡੇਸ਼ਨ ਇਹੀ ਹੁੰਦੀ ਹੈ ਕਿ ਲੈ ਲਓ। ਬਾਅਦ 'ਚ ਵੀ ਅੱਗੇ ਪਿੱਛੇ ਵੀ ਹੋਰ ਵੀ ਚੀਜ਼ਾਂ ਨਾ ਕਈ ਵਾਰੀ ਫਾਇਦਾ ਹੋ ਜਾਂਦਾ ਹੈ ਦੇਰ ਸਵੇਰ ਪਾਸਪੋਰਟ ਲਈ, ਨਹੀਂ ਤਾਂ ਕਿਸੇ ਨਾ ਕਿਸੇ ਹੋਰ ਫਿਊਚਰ ਪਰਪਸ ਲਈ ਕਈ ਵਾਰੀ ਲੋੜ ਪੈ ਜਾਂਦੀ ਹੈ ਸਰਟੀਫਿਕੇਟ ਦੀ। ਹਾਂਜੀ, ਲੈ ਕੇ ਰੱਖੋ। ਅੱਛਾ, ਲੈ ਕੇ ਰੱਖ। ਪਰ ਉਹਦੇ ਬਿਨਾਂ ਪਾਸ ਜੇ ਆਪਾਂ ਬਾਅਦ 'ਚ ਵੀ ਅਪਲਾਈ ਕਰਦੇ ਹਾਂ ਤਾਂ ਪਾਸਪੋਰਟ ਸਿੱਧਾ ਅਪਲਾਈ ਕਰ ਸਕਦੇ ਹਾਂ? ਸਿੱਧਾ ਕਰ ਸਕਦੇ ਹੋ। ਤੁਸੀਂ ਨਾ ਪੋਸਟ ਆਫਿਸ ਚਲੇ ਜਾਓ, ਉਹਨਾਂ ਕੋਲ ਰਿਕੁਆਇਰਮੈਂਟ ਪੁੱਛ ਲਓ ਤੇ ਉਹਨਾਂ ਨੂੰ ਦੱਸ ਦਿਓ। ਜੇ ਪੇਰੈਂਟਸ ਦਾ ਪ੍ਰੂਫ ਦਿੰਦੇ ਉਹ ਤੇ ਇੰਟਰਨੈਟ ਤੋਂ ਨਾ ਰੈਗੂਲੇਸ਼ਨ ਪ੍ਰਿੰਟ ਕਰਕੇ ਲਾ ਦਿਓ, ਜਿਹਦੇ ਵਿੱਚ ਕੀ ਇਹ ਹੈਗਾ ਕਿ ਪੇਰੈਂਟ ਜਦੋਂ ਨੈਚੁਰਲਾਈਜ਼ ਕਰਦਾ ਹੈ, ਮਾਈਨਰ ਬੱਚਾ ਆਪਣੇ ਆਪ ਨਾਲ ਕਰ ਜਾਂਦਾ ਹੈ ਨਾ, ਤੇ ਬੱਚੇ ਦਾ ਗ੍ਰੀਨ ਕਾਰਡ ਹੋਣਾ ਜ਼ਰੂਰੀ ਹੈ। ਤੇ ਗ੍ਰੀਨ ਕਾਰਡ ਹੈ ਜੀ। ਹਾਂ, ਇਹ ਸਾਰੀਆਂ ਜੇ ਤੁਸੀਂ ਪ੍ਰੂਫ ਲਾਓਗੇ, ਪਾਸਪੋਰਟ ਬਣ ਜਾਣਾ, ਲੀਗਲੀ ਬਣ ਜਾਣਾ ਚਾਹੀਦਾ ਹੈ। ਪਰ ਪੋਸਟ ਆਫਿਸ ਨੂੰ ਜਾ ਕੇ ਪਹਿਲਾਂ ਇੱਕ ਵਾਰੀ ਪੁੱਛ ਲਿਓ। ਜੀ, ਠੀਕ ਹੈ ਜੀ, ਥੈਂਕ ਯੂ ਜੀ। ਠੀਕ ਹੈ, ਥੈਂਕ ਯੂ ਜੀ। ਓਕੇ ਜੀ। ਰਜਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਰਜਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ।
ਵੀਰ ਜੀ ਮੈਂ ਪੁੱਛਣਾ ਚਾਹੁੰਦਾ ਸੀਗਾ ਕਿ ਇਹਨਾਂ ਨੇ ਕੁਝ ਵਰਕ ਪਰਮਿਟ ਦੇ ਵਿੱਚ ਵੀ ਕੋਈ ਚੇਂਜਸ ਕੀਤੇ ਨੇ, ਜਿਨ੍ਹਾਂ ਨੇ ਵਰਕ ਪਰਮਿਟ ਅਪਲਾਈ ਕਰਨਾ ਹੋਵੇ? ਵਰਕ ਪਰਮਿਟ ਅਸਾਈਲਮ ਵਾਲੇ ਕਾਫੀ ਵੱਡੇ ਚੇਂਜਸ ਆ ਰਹੇ ਨੇ। ਫਿਲਹਾਲ ਰੂਲ ਫਾਈਨਲੀ ਅਗਸਤ ਦੇ ਵਿੱਚ ਉਹਦੀ ਪੂਰੀ ਖਬਰ ਲੱਗੂਗੀ ਕਿ ਕੋਈ ਚੈਲੰਜ ਹੁੰਦਾ ਕਿ ਨਹੀਂ ਹੁੰਦਾ ਹੈ। ਮੋਟੇ ਤੌਰ 'ਤੇ ਤੁਹਾਨੂੰ ਮੈਂ ਦੱਸ ਦਿੰਦਾ, ਜਿਹੜਾ 150 ਦਿਨ ਸੀਗੇ ਉਹਨਾਂ ਦੇ, ਉਹਨੂੰ ਵਧਾ ਕੇ ਉਹ 1 ਸਾਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਜਿਹੜੇ ਕੱਚੇ ਤੌਰ 'ਤੇ ਬੰਦੇ ਆਏ ਸੀਗੇ, ਟੱਪ ਕੇ ਆ ਰਹੇ ਸੀਗੇ, ਕੋਸ਼ਿਸ਼ ਕਰ ਰਹੇ ਨੇ ਕਿ ਉਹਨਾਂ ਨੂੰ ਵਰਕ ਪਰਮਿਟ ਦੇਣੇ ਨਹੀਂ ਹੈਗੇ। ਜਿਹੜੇ ਦੂਜੇ ਜਿਹੜੇ ਟੂਰਿਸਟ ਬੇਸ ਤੇ ਆ ਕੇ ਅਸਾਈਲਮ ਕਰਦੇ ਉਹਨਾਂ ਵਾਸਤੇ ਵੀ ਰੋਕਣਗੇ? ਉਹਨਾਂ ਨੂੰ 1 ਸਾਲ ਦੀ ਵੇਟ ਆ, ਉਹਨਾਂ ਦੇ ਲਈ 1 ਸਾਲ ਦੀ ਵੇਟ ਹੈਗੀ ਤੇ ਦੂਜਿਆਂ ਨੂੰ ਪ੍ਰਪੋਜ਼, ਇਹ ਸਾਰੇ ਨਾ ਪ੍ਰਪੋਜ਼ ਰੂਲ ਹੈਗੇ ਆ, ਤਾਂ ਕਰਕੇ ਮੈਂ ਅਜੇ ਦਰਸ਼ਕਾਂ ਨੂੰ ਦੱਸਣਾ ਨਹੀਂ ਚਾਹੁੰਦਾ, ਕਿਉਂਕਿ ਰੀਜ਼ਨ ਇਹ ਹੈ ਕਿ ਫਿਰ ਅਜੇ ਨਹੀਂ ਪਾਸ ਹੋਇਆ। ਜਦੋਂ ਫਾਈਨਲੀ ਆਊਗਾ ਉਹਦੇ ਵਿੱਚ ਕੀ ਹੁੰਦਾ ਹੈ, ਕਿੱਦਾਂ ਇਹਨਾਂ ਦੇ ਕੰਪਰੋਮਾਈਜ਼ ਹੁੰਦੇ ਨੇ, ਕੀ ਫਾਈਨਲ ਰੂਲ ਬਣਦਾ, ਫਿਰ ਹੀ ਸਾਨੂੰ ਡਿਸਕਸ ਕਰਨ ਦਾ ਫਾਇਦਾ। ਕੋਈ ਨਹੀਂ, ਰਹਿ ਗਿਆ 1.5 ਮਹੀਨਾ ਹੋਰ, ਪਤਾ ਲੱਗ ਜਾਣਾ ਵੀ ਕੀ ਕਿਸ ਪਾਸੇ ਵੱਲ ਨੂੰ ਜਿਹੜਾ ਊਂਠ ਕਰ ਲੈਂਦਾ ਹੈ। ਥੈਂਕ ਯੂ ਜੀ। ਅਗਲੇ ਕਾਲਰ ਨੇ ਕੁਲਦੀਪ ਜੀ, ਸਤਿ ਸ਼੍ਰੀ ਅਕਾਲ। ਕੁਲਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ। ਭਾਜੀ ਮੈਂ 93 ਦੇ ਵਿੱਚ ਅਮਰੀਕਾ ਆਇਆ ਸੀਗਾ, ਮੈਂ ਵਿਦਆਊਟ ਇੰਸਪੈਕਸ਼ਨ ਐਂਟਰ ਹੋਇਆ ਤੇ 99 ਵਿੱਚ ਫਿਰ ਮੇਰਾ ਵਿਆਹ ਹੋ ਗਿਆ, ਵਾਈਫ ਬੱਚੇ ਸਿਟੀਜ਼ਨ ਆ, ਤੇ ਮੇਰਾ ਜਿਹੜਾ ਅਸਾਈਲਮ ਦਾ ਕੇਸ ਹੈ ਉਹ ਡਿਨਾਈ ਹੋ ਗਿਆ, ਤੇ 9 ਸਰਕਟ 'ਚ ਵੀ ਬੋਰਡ ਆਫ ਇਮੀਗ੍ਰੇਸ਼ਨ ਵੀ ਅਪੀਲ, ਤੇ 2007 ਵਿੱਚ ਵੀ ਮੈਨੂੰ ਤੇ ਉਹਨੇ ਫਿਰ ਡਿਟੈਂਸ਼ਨ 'ਚ ਵੀ ਰੱਖਿਆ 7-8 ਮਹੀਨੇ, ਬਾਅਦ 'ਚ ਉਹਨੇ ਆਪਣੇ ਆਪੇ ਛੱਡ ਦਿੱਤਾ ਸੀਗਾ। ਤੇ ਫਿਰ ਵਾਈਫ ਜਿੱਦਾਂ ਫਿਰ ਵਾਈਫ ਵੱਲੋਂ ਮੇਰੀ ਪਟੀਸ਼ਨ I-30 ਪਟੀਸ਼ਨ ਵੀ ਪ੍ਰੂਫ ਹੋਈ ਆ। ਕਦੋਂ ਫਾਈਲ ਕੀਤੀ ਸੀ, ਕਿਹੜੇ ਸਾਲ ਫਾਈਲ ਕੀਤੀ ਸੀ? ਹਾਂਜੀ I-30 ਪਟੀਸ਼ਨ ਹਾਂਜੀ ਇਹਨੂੰ ਹੋ ਗਿਆ ਜੀ 3-4 ਸਾਲ ਹੋ ਗਏ। ਜਿੱਦਾਂ ਹੁਣ ਮੈਂ ਜਿੱਦਾਂ ਆਪਣੀ ਬੇਵਰ ਫਾਈਲ ਲਾਈ ਹੋਆ, ਜਿੱਦਾਂ ਬੇਵਰ ਤੁਸੀਂ ਭਾਜੀ ਤੁਸੀਂ ਕੱਚੇ ਆਏ ਸੀਗੇ 1993 ਚ, ਹੈ ਨਾ ਜੀ? 1993 ਚ, ਹਾਂਜੀ। ਤੇ ਵਿਆਹ ਕਦੋਂ ਕਰਾਇਆ ਸੀਗਾ? 99 ਚ ਵਿਆਹ ਹੋਇਆ ਜੀ ਸਾਡਾ 99 ਚ। US ਸਿਟੀਜ਼ਨ ਸੀਗੇ? ਨਹੀਂ, ਉਦੋਂ ਸਿਟੀਜ਼ਨ ਸੀ ਉਦੋਂ, ਕਿਉਂਕਿ ਵਾਈਫ ਮੇਰੀ ਹਜੇ ਇੰਡੀਆ ਤੋਂ ਆਈ ਸੀਗੀ, ਤੇ ਉਹ ਇੰਡੀਆ ਤੋਂ ਆ ਕੇ ਫਿਰ ਉਹਨਾਂ ਦਾ ਕੇਸ ਜਿੱਦਾਂ ਫਿਰ ਪ੍ਰੂਫ ਹੋ ਗਿਆ, ਤੇ ਉਹ ਹੁਣ ਜਿੱਦਾਂ ਫਿਰ ਸਿਟੀਜ਼ਨ ਵੀ ਹੈਗੇ ਆ, ਤੇ ਉਹਨਾਂ ਦਾ 99 ਦੇ ਵਿੱਚ ਉਹ ਗ੍ਰੀਨ ਕਾਰਡ ਹੋਲਡਰ ਜਾਂ ਕੁਝ ਨਹੀਂ ਸੀਗੇ, ਹੈ ਨਾ? ਨਹੀਂ, ਉਦੋਂ ਨਹੀਂ ਸੀ ਹਜੇ, ਉਹ ਜਿੱਦਾਂ ਵਰਕ ਪਰਮਿਟ ਤੇ ਸੀਗਾ ਜੀ। ਠੀਕ ਹੈ। ਤੁਸੀਂ ਹੁਣ ਹਾਂਜੀ, ਤੁਹਾਨੂੰ ਜਿਹੜਾ ਪਹਿਲੀ ਵਾਰੀ ਕੋਰਟ ਦੇ ਕੋਲੋਂ ਦੀ ਨੋਟਿਸ ਆਇਆ ਸੀਗਾ, ਨੋਟਿਸ ਟੂ ਅਪੀਅਰ, ਉਹ ਕਦੋਂ ਆਇਆ ਸੀਗਾ, ਕਿਹੜੇ ਸਾਲ 'ਚ ਆਇਆ ਸੀਗਾ? ਉਹ ਜਦੋਂ ਪਹਿਲੀ ਵਾਰੀ ਆਇਆ ਸੀਗਾ ਜੀ, ਉਹ ਆਇਆ ਸੀਗਾ ਮੈਨੂੰ ਜਿੱਦਾਂ ਤਕਰੀਬਨ 8 ਸਾਲ ਬਾਅਦ, 7-8 ਸਾਲ ਬਾਅਦ ਪਹਿਲੀ ਮੇਰੀ ਹੀਅਰਿੰਗ ਹੋਈ ਸੀ। ਅੱਛਾ ਜੀ। ਭਾਜੀ ਇਹਦੇ ਮੈਂ ਤੁਹਾਨੂੰ ਹਾਂਜੀ ਮੈਂ ਤੁਹਾਨੂੰ ਦੱਸ ਦਿੰਦਾ, ਇੱਕ ਚੀਜ਼ ਹੁੰਦੀ ਹੈ ਕੈਂਸਲੇਸ਼ਨ ਆਫ ਰਿਮੂਵਲ। ਉਹ ਕੈਂਸਲੇਸ਼ਨ ਆਫ ਰਿਮੂਵਲ ਲਈ ਤੁਸੀਂ ਸ਼ੋਅ ਕਰਨਾ ਹੁੰਦਾ ਕਿ ਤੁਸੀਂ ਜਦੋਂ ਆਏ ਸੀਗੇ ਤੇ ਜਦੋਂ ਤੁਹਾਨੂੰ ਨੋਟਿਸ ਆਇਆ ਉਹਦੇ ਵਿੱਚ 10 ਸਾਲ ਦਾ ਵਕਫਾ ਹੈਗਾ। ਇਹਦੇ ਉੱਤੇ ਇੱਕ ਹੁਣੇ ਕੇਸ ਚੱਲਿਆ ਪ੍ਰੇਰੀਆ ਕਰਕੇ, ਉਹ ਕੀ ਕਹਿੰਦਾ ਹੈ ਕਿ ਕਈਆਂ ਨੂੰ ਜਿਹਨੂੰ ਹੁਣ 8 ਸਾਲ ਤੋਂ 10 ਸਾਲ ਤੋਂ ਪਹਿਲਾਂ ਨੋਟਿਸ ਮਿਲ ਜਾਂਦਾ ਹੈ, ਉਹ ਬੰਦਿਆਂ ਦੀ 10 ਸਾਲ ਵਾਲੀ ਕਲੌਕ ਜਿਹੜੀ ਰੁਕ ਜਾਂਦੀ ਹੈ। ਉਹ ਹੁਣ ਨਾ ਇਹ ਵਾਲਾ ਕੇਸ ਜਿਹੜਾ ਦੁਬਾਰਾ ਸੁਪਰੀਮ ਕੋਰਟ ਦੇ ਕੋਲ ਜਾਊਗਾ, ਉਹ ਕੇਸ ਬੇਸਿਕਲੀ ਕੀ ਹੋਣਾ ਹੈਗਾ ਕਿ ਉਹਨਾਂ ਨੇ ਇਹ ਦੇਖਣਾ ਹੈਗਾ ਕਿ ਇਹ ਜਿਹੜੇ ਨੋਟਿਸ ਸੀਗੇ, ਡਿਫੈਕਟਿਵ ਨੋਟਿਸ ਸੀਗੇ, ਉਹ ਤੁਹਾਡੀ ਕਲੌਕ ਤੋੜਦੇ ਆ ਕਿ ਨਹੀਂ ਤੋੜਦੇ ਆ। ਉਹ ਹੁਣ ਜਿਹੜਾ ਫੈਸਲਾ ਉਹਦੇ ਹਿਸਾਬ ਨਾਲ ਤੁਹਾਨੂੰ ਫਾਇਦਾ ਹੋ ਸਕਦਾ ਹੈ, ਪਰ ਅਜੇ ਅੱਜ ਦੀ ਡੇਟ 'ਚ ਫੈਸਲਾ ਨਹੀਂ ਹੈਗਾ ਕੈਂਸਲੇਸ਼ਨ ਆਫ ਰਿਮੂਵਲ ਵਾਲਾ। ਤੇ ਪਰ ਜੇ ਸੁਪਰੀਮ ਕੋਰਟ ਉਸ ਹੱਕ ਦੇ ਵਿੱਚ ਦਿੰਦਾ ਤੇ ਫਿਰ ਇਹਨਾਂ ਨੂੰ ਜਾਂ ਅਜਿਹੇ ਹੋਰ ਕੇਸਾਂ ਨੂੰ ਫਾਇਦਾ ਹੋ ਸਕਦਾ ਹੈ ਵੀ ਕਲੌਕ 10 ਸਾਲ ਵਾਲੀ ਫਿਰ ਰੁਕੂਗੀ ਨਹੀਂ। ਇਹਨਾਂ ਨੇ ਕੀ ਕੀਤਾ ਸੀਗਾ, ਜਿੱਦਾਂ ਨਾ ਨੋਟਿਸ ਦੇ ਵਿੱਚ ਟਾਈਮ ਤੇ ਡੇਟ ਉਹ ਸਾਰੀਆਂ ਲਿਖੀਆਂ ਹੁੰਦੀਆਂ ਕਦੋਂ ਅਪੀਅਰ ਹੋਣਾ। ਸਰਕਾਰ ਨੇ ਕੀ ਕਰਨਾ ਸ਼ੁਰੂ ਕੀਤਾ ਕਿ 10 ਸਾਲ ਦੀ ਕਲੌਕ ਤੋੜਨ ਲਈ ਉਹਨਾਂ ਨੇ ਖਾਲੀ ਨੋਟਿਸ ਦੇਣੇ ਸ਼ੁਰੂ ਕਰਤੇ ਕਿ ਤੁਹਾਨੂੰ ਇੱਕ ਦਿਨ ਆਪਾਂ ਨੋਟਿਸ ਦੇਵਾਂਗੇ ਟਾਈਮ ਆਉਣ ਲਈ, ਖਾਲੀ ਜਿਹੜਾ ਨੋਟਿਸ ਹੁੰਦਾ ਵਿਦਆਊਟ ਐਨੀ ਡੇਟ ਟਾਈਮ। ਹਾਂ, ਤੇ ਇਹ ਫਿਰ ਇੱਕ ਕੇਸ ਹੋਇਆ ਹੈ, ਇਹ ਸੁਪਰੀਮ ਕੋਰਟ ਨੇ ਨਹੀਂ ਡਿਸਾਈਡ ਕੀਤਾ। ਉਹ ਕੇਸ ਦੇ ਵਿੱਚ ਬੇਸਿਕਲੀ ਕੀ ਕਿਹਾ ਕਿ ਉਹ ਕਹਿੰਦੇ ਕਿ ਜੇ ਉਹ ਨੋਟਿਸ ਦੇ ਵਿੱਚ ਟਾਈਮ ਤੇ ਡੇਟ ਨਹੀਂ ਲਿਖੀ ਹੋਈ, ਉਹ ਨੋਟਿਸ ਨਹੀਂ ਮੰਨਿਆ ਜਾਊਗਾ, ਡਿਫੈਕਟਿਵ ਮੰਨਿਆ ਜਾਊਗਾ। ਹੁਣ ਉਹ ਵਾਲੇ ਮੁੱਦੇ ਤੇ ਫੈਸਲਾ ਹੋਊਗਾ, ਉਹ ਵਾਲੇ ਮੁੱਦੇ ਤੇ ਫੈਸਲੇ ਦੇ ਹਿਸਾਬ ਨਾਲ ਕਾਫੀ ਸਾਰੇ ਮਿਲੀਅਨਸ ਆਫ ਲੋਕਾਂ ਨੂੰ ਫਾਇਦਾ ਹੋ ਸਕਦਾ, ਡਿਪੈਂਡ ਕਰਦਾ ਕੀ ਫੈਸਲਾ ਆਉਂਦਾ। ਹਾਂਜੀ, ਅੱਛਾ ਜੀ। ਜੇ ਸੁਪਰੀਮ ਕੋਰਟ ਟੈਕਨੀਕੈਲਿਟੀ ਤੇ ਦੇਖਿਆ ਜਾਵੇ ਤਾਂ ਉਹਨੂੰ ਡਿਫੈਕਟਿਵ ਮੰਨੂਗੀ ਤਾਂ ਫਿਰ ਉਹ ਕਲੌਕ ਨਹੀਂ ਰੁਕੀ ਜਿਹੜੀ ਉਹ ਮੰਨੀ ਜਾ ਸਕਦੀ, ਪਰ ਇਹ ਉਹਨਾਂ ਦੇ ਉੱਤੇ ਡਿਪੈਂਡ ਆ ਵੀ ਉਹ ਕੀ ਸਰਕਾਰ ਦਾ ਪੱਖ ਹੋਊਗਾ ਕਿ ਕੋਰਟ ਦੇ ਵਿੱਚ ਡੇਟ ਨਹੀਂ ਸੀਗੀ ਇੰਨੇ ਲੋਕਾਂ ਨੂੰ, ਸਾਡੀ ਲੀਗਲ ਰਿਕੁਆਇਰਮੈਂਟ ਹੈ ਨੋਟਿਸ ਦੇਣ ਦੀ, ਤੇ ਦੋਨਾਂ ਦੇ ਆਪਣੇ ਆਪਣੇ ਪੱਖ ਹੈ। ਦੇਖਦੇ ਹਾਂ ਹੁਣ ਇੰਟਰਸਟਿੰਗ ਕੀ ਹੁੰਦਾ ਹੈ। ਇਹ ਕਦੋਂ ਤੱਕ ਇਸੇ ਸਾਲ ਦੇ ਵਿੱਚ ਉਹਨਾਂ ਨੇ ਸੁਣਨਾ ਹੈ ਕੇਸ? ਇਸੇ ਸਾਲ ਦੇ ਵਿੱਚ ਪੋਸੀਬਿਲਿਟੀ ਹੈਗੀ। ਹਾਂਜੀ, ਲਓ ਜੀ। ਇਮੀਗ੍ਰੇਸ਼ਨ ਦਾ ਇੱਕ ਹੋਰ ਵੇਖੋ ਝਟਕਾ ਆਉਂਦਾ ਹੈ ਕਿ ਲਾਈਫ ਲਾਈਨ ਆਉਂਦੀ ਹੈ, ਦੇਖਣ ਵਾਲੀ ਗੱਲ ਰਹੂਗੀ। ਸੋ ਇਹਨਾਂ ਨੂੰ ਫਿਰ ਜੇ ਮੰਨ ਲਓ 8 ਸਾਲ ਦੇ ਵਿੱਚ ਪਹਿਲੇ ਦੇ ਵਿੱਚ ਉਹਨਾਂ ਨੇ ਆਇਆ ਤੇ ਉਸ ਤੋਂ ਬਾਅਦ ਜੇ ਜਲਦ ਹੀ ਦੂਜਾ ਵੀ ਉਹਨਾਂ ਨੂੰ ਨੋਟਿਸ ਆ ਗਿਆ ਜਿਸ 'ਚ ਡੇਟ ਤੇ ਤਰੀਕ ਲਿਖੀ ਹੋਵੇ, ਫਿਰ 10 ਸਾਲ ਦੀ ਫਿਰ ਘੱਟ ਹੋ ਜਾਂਦੀ ਆ।
ਫਿਰ ਜਿਹੜੇ ਭਾਜੀ ਹੁਣ ਤੁਸੀਂ ਦੱਸ ਰਹੇ ਸੀਗੇ ਕਿ ਵਿਆਹ ਦੇ ਬੇਸ ਤੇ ਤੁਹਾਡੀ ਪਟੀਸ਼ਨ ਫਾਈਲ ਕਰਤੀ ਉਹਨਾਂ ਨੇ, ਹੈ ਨਾ? ਅੱਛਾ, ਕੱਟ ਹੋ ਗਏ ਮੇਰੇ ਖਿਆਲ, ਹੈ ਨਾ? ਨਹੀਂ ਹੈਗੇ ਨਹੀਂ ਹਾਂਜੀ ਮੈਂ ਜੀ। ਸੁਣਦਾ। ਤੁਸੀਂ ਤੁਹਾਡੇ ਫਿਰ 130 ਪਟੀਸ਼ਨ ਉਹਨਾਂ ਨੇ ਫਾਈਲ ਕਰਤੀ ਤੇ ਤੁਹਾਡੇ ਕੋਲ ਡਿਪੋਟੇਸ਼ਨ ਤੁਹਾਡੀ ਆਲਰੇਡੀ ਲੱਗੀ ਹੋਈ ਹੈ ਨਾ ਸਰਕਟ ਕੋਰਟ ਤੋਂ? ਡਿਪੋਟੇਸ਼ਨ ਲੱਗੀ ਹੋ ਹਾਂਜੀ। ਮੈਨੂੰ ਹੁਣ ਉਹਨੀ ਅੰਡਰ ਸੁਪਰਵਿਜ਼ਨ, ਜਿੱਦਾਂ ਮੈਂ ਉਹ ਜਾਨਾ ਹਰ ਮਹੀਨੇ, ਜਿੱਦਾਂ ਹੁਣ ਤਾਂ ਓਵਰ ਦਾ ਫੋਨ ਆ, ਪਹਿਲਾਂ ਮੈਂ ਜਾਨੀ ਇੱਥੇ ਚਲੋ ਮਿੰਟੋ ਜਾਨਾ ਸੀ ਚੈੱਕ ਇਨ ਕਰਾਉਣ, ਮੇਰੇ ਕੜਾ ਵੀ ਪਾਇਆ ਜੀ ਉਹਨਾਂ ਨੇ। ਠੀਕ ਹੈ। ਸੁਪਰਵਿਜ਼ਨ ਦੇ ਚੱਲਦੇ ਹੋਏ ਤੁਸੀਂ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ, ਉਹ ਤਾਂ ਤੁਹਾਨੂੰ ਪਤਾ ਹੀ ਹੈ ਨਾ? ਹਾਂਜੀ, ਪਰ ਮੈਂ 6-7 ਸਾਲ ਤੋਂ ਮੈਂ ਆਪ ਹੀ ਵਰਕ ਪਰਮਿਟ ਅਪਲਾਈ ਕਰਦਾ ਸੀ, ਉਹ ਬਣ ਕੇ ਆ ਜਾਂਦਾ ਸੀਗਾ। ਉਹ ਮੈਨੂੰ ਐਤਕੀ ਨਹੀਂ, ਜਿੱਦਾਂ ਪਿਛਲੇ ਸਾਲ ਮੇਰਾ ਲਾਇਸੈਂਸ ਜਿਹੜਾ ਕਮਰਸ਼ੀਅਲ ਦਾ ਟਰੱਕ ਦਾ ਇਹ ਮੇਰਾ ਐਕਸਪਾਇਰ ਹੋਣਾ ਸੀ ਜੂਨ ਦੇ ਵਿੱਚ। ਫਿਰ ਮੈਂ ਉਹ ਜਦੋਂ ਜਿਹੜੇ ਪ੍ਰੂਫ ਉਹਨੇ ਮੰਗੇ ਮੈਂ ਉਹ ਦੇ ਦਿੱਤੇ ਉਹਨਾਂ ਨੂੰ, DMV ਵਾਲਿਆਂ ਨੂੰ। ਤੇ ਉਹ ਜਦੋਂ ਫਿਰ ਮੈਨੂੰ ਮੈਂ ਬੜਾ ਖੁਸ਼ ਹੋਇਆ ਜਦੋਂ ਵਰਕ ਪਰਮਿਟ ਬਾਈ ਮੇਲ 'ਚ ਆ ਗਿਆ। ਜਦੋਂ ਮੈਂ ਚੈੱਕ ਕੀਤਾ ਉਹ ਨਿਕਲਿਆ ਸਾਰਾ 3 ਮਹੀਨੇ ਦਾ, ਕਿਉਂਕਿ ਜਦੋਂ ਮੇਰਾ ਵਰਕ ਪਰਮਿਟ ਸੀ ਉਹ 9ਵੇਂ ਮਹੀਨੇ ਐਕਸਪਾਇਰ ਹੋਣਾ, ਹਜੇ ਜਿੱਦਾਂ ਪਏ ਆ ਜੀ 2-3 ਮਹੀਨੇ। ਤਾਂ ਮੈਂ ਚਾਹੁੰਦਾ ਸੀ ਵੀ ਉਹਦੀ ਫੀਸ ਕਿੰਨੀ ਆ ਜੀ, ਘੱਟ ਵੱਧ ਕਹਿੰਦੇ ਫੀਸਾਂ ਦਾ ਘੱਟ ਵਾਧਾ ਹੋਇਆ ਵਰਕ ਪਰਮਿਟ ਦੀ। ਘਾਟਾ ਨਹੀਂ ਹੁੰਦਾ, ਹਮੇਸ਼ਾ ਵਾਧਾ ਹੀ ਹੁੰਦਾ। ਹਾਂਜੀ, ਤੁਸੀਂ ਭਾਜੀ ਜਿਹੜੀ ਨਾ ਜਿਹੜਾ ਤੁਹਾਡੀ ਡਿਊਰੇਸ਼ਨ ਹੈਗੀ ਆ ਉਹ ਤੁਸੀਂ ਉਹ ਤੁਹਾਡੇ ਹੱਕ ਵਾਸ ਨਹੀਂ ਆ, ਜਿਹੜਾ ਤੁਹਾਨੂੰ ਨਾ ਹੁਣ ਸੁਪਰਵਿਜ਼ਨ ਲੱਗੀ ਹੋਈ ਆ ਡਿਪੋਟੇਸ਼ਨ ਦੇ ਲਈ, ਤੁਸੀਂ ਬਸ ਹਾਜ਼ਰੀ ਉੱਥੇ ਪਾ ਰਹੇ ਹੋ ਤੇ ਇਹ ਹੁਣ ਤੁਹਾਨੂੰ ਜੋ ਮਿਲ ਰਿਹਾ 3 ਮਹੀਨੇ ਦਾ, ਸਾਲ ਮਹੀਨੇ ਦਾ, ਮਰਜ਼ੀ ਹੋਣਾ ਦੀ ਦੇਣਾ ਕਿ ਨਹੀਂ ਦੇਣਾ ਇਹ ਵੀ ਮਰਜ਼ੀ ਆ, ਕੋਈ ਹੱਕ ਨਹੀਂ ਹੈਗਾ ਤੁਹਾਨੂੰ। ਜੀ ਜੀ ਬਿਲਕੁਲ। ਸੋ ਕਾਫੀ ਜਿਹੜੀ ਸਿਚੁਏਸ਼ਨ ਜਿਹੜੀ ਆ ਪੇਚੀਦਾ ਜਿਹੜੀ ਆਪਾਂ ਕਹਿ ਸਕਦੇ ਹੋਈ ਆ। ਤੁਸੀਂ ਵੇਵਰ ਵਗੈਰਾ ਆਪਣੇ ਜਿਹੜੇ ਫਾਈਲ ਕਰਕੇ ਮੋਸਟ ਲਾਈਕਲੀ ਤੁਹਾਨੂੰ ਕੰਟਰੀ ਐਗਜ਼ਿਟ ਕਰਨੀ ਪਊਗੀ। ਜੀ ਗੁਰਪ੍ਰੀਤ ਕੌਰ ਜੀ, ਸਤਿ ਸ਼੍ਰੀ ਅਕਾਲ। ਗੁਰਪ੍ਰੀਤ ਜੀ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਇੱਕ ਕੁਐਸਚਨ ਆ ਜੀ, ਮੈਂ ਪੁੱਛਣਾ ਜਿਹੜੇ ਆਪਣੇ OCI ਹੈ ਇਹ ਰਿਨਿਊ ਹੋ ਰਹੇ ਆ ਕਿ ਹਜੇ ਨਹੀਂ? ਭੈਣ ਜੀ ਸੌਰੀ, ਮੈਂ ਇੰਡੀਆ ਦੀ ਇਮੀਗ੍ਰੇਸ਼ਨ ਦਾ ਨਹੀਂ ਕਰਦਾ ਕੰਮ, ਮੈਨੂੰ ਨੌਲੇਜ ਨਹੀਂ ਇਸ ਬਾਰੇ ਜੀ। ਓ ਠੀਕ ਹੈ। ਬਾਕੀ ਉਹ ਜੇ ਤੁਹਾਨੂੰ ਉਹਦਾ ਕੋਈ ਹੈਗਾ ਤੇ ਇੰਡੀਅਨ ਐਮਬੈਸੀ ਵਾਲਿਆਂ ਨੂੰ ਕਾਲ ਕਰਕੇ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਆ, ਗੂਗਲ ਦੇ ਉੱਤੇ ਉਹਨਾਂ ਦਾ ਤੁਹਾਨੂੰ ਫੋਨ ਨੰਬਰ ਲੱਭ ਜਾਊਗਾ ਜੀ। ਜੀ ਤੇ ਅਗਲੇ ਜਿਹੜੇ ਕਾਲਰ ਨੇ ਇਕਬਾਲ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਮੈਂ ਸਵਾਲ ਸੀ ਜੀ ਮੇਰਾ, ਮੇਰੇ ਪਿਤਾ ਜੀ ਗਏ ਵੇ ਇੰਡੀਆ ਤੇ 27 ਜੁਲਾਈ ਨੂੰ ਗ੍ਰੀਨ ਕਾਰਡ ਐਕਸਪਾਇਰ ਹੁੰਦਾ। ਹਾਂਜੀ। ਤੁਹਾਨੂੰ ਭਾਜੀ ਰਿਟਰਨਿੰਗ ਰੈਜ਼ੀਡੈਂਟ ਵੀਜ਼ਾ ਬੜੀ ਹੁਣ ਇਹਨਾਂ ਦੀ ਪ੍ਰੋਕਲੇਮੇਸ਼ਨ ਕਰਕੇ ਜਿਹੜੇ ਤੁਸੀਂ ਫੈਕਟ ਪੈਟਰਨ ਦੱਸ ਰਹੇ ਹੋ ਕਾਫੀ ਜ਼ਿਆਦਾ ਪ੍ਰੋਬਲਮ ਆਣੀ ਹੈ। ਉਹ ਪ੍ਰੋਬਲਮ ਇਹ ਆਣੀ ਹੈ ਕਿ ਗ੍ਰੀਨ ਕਾਰਡ ਐਕਸਪਾਇਰ ਹੋ ਜਾਣਾ, ਰਿਨਿਊ ਕਰਾਉਣ ਦਾ ਕੋਈ ਬੇਸਿਸ ਨਹੀਂ ਹੈਗਾ। ਐਮਬੈਸੀ ਜਨਵਰੀ 1 ਤੱਕ ਖੁੱਲ੍ਹਣੀ ਨਹੀਂ, ਜਦੋਂ ਖੁੱਲ੍ਹਣੀ ਹੈ ਕਾਫੀ ਮਹੀਨੇ ਦੀ ਵੇਟ ਹੋਣੀ ਹੈ, ਕਿਉਂਕਿ H1 ਵਾਲੇ ਸਾਰੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਉਹਨਾਂ ਕੋਲ ਲੋਕੀ ਹੋਣੇ ਨੇ। ਇਵੈਂਚੁਅਲੀ ਤੁਹਾਨੂੰ ਰਿਟਰਨਿੰਗ ਰੈਜ਼ੀਡੈਂਟ ਵੀਜ਼ਾ ਕਰਾ ਕੇ SB1 ਵੀਜ਼ਾ ਕਰਾ ਕੇ ਵਾਪਸ ਆਉਣਾ ਪੈਣਾ ਜੀ। ਔਰ ਗ੍ਰੀਨ ਕਾਰਡ ਦੇ ਉੱਤੇ ਨੇ ਨਾ? ਹਾਂਜੀ। ਨਹੀਂ ਕਿ ਸਿਟੀਜ਼ਨ ਨੇ? ਉਹ ਸਿਟੀਜ਼ਨ ਗ੍ਰੀਨ ਕਾਰਡ ਵਾਲੇ ਜੀ। ਗ੍ਰੀਨ ਕਾਰਡ ਹੈ ਜੀ, ਗ੍ਰੀਨ ਕਾਰਡ ਐਕਸਪਾਇਰ 27 ਜੁਲਾਈ ਨੂੰ ਹੁੰਦਾ। ਲਓ ਤੁਸੀਂ ਜਾਂ ਤਾਂ ਪਹਿਲਾਂ ਦੇਖੋ ਜੇ ਤਾਂ ਫਲਾਈਟ ਮਾਰ ਕੇ ਮਹਿੰਗੀ ਸਸਤੀ ਜਿੱਦਾਂ ਦੀ ਵੀ ਮਿਲਦੀ ਆ ਲੈ ਕੇ ਉਹਨਾਂ ਨੂੰ ਚੜਾ ਕੇ ਲੈ ਆਓ, ਤੇ ਜੇ ਤਾਂ ਚੱਲਦੀਆਂ ਉਹਦੇ ਵਿੱਚ ਤਾਂ ਜਿੱਦਾਂ ਵੀ ਔਖੇ ਸੌਖੇ ਹੋ ਗਏ ਉਹਨਾਂ ਨੂੰ ਲੈ ਆਓ, ਨਹੀਂ ਤਾਂ ਫਿਰ ਕਹਿ ਲਓ ਵੀ ਜਨਵਰੀ ਤੱਕ ਤਾਂ ਫਿਰ ਉੱਥੇ ਹੀ ਫਸੇ ਨੇ। ਜਨਵਰੀ ਤੱਕ ਤਾਂ ਅਪਲਾਈ ਨਹੀਂ ਕਰ ਸਕਦੇ, ਉਸ ਤੋਂ ਬਾਅਦ ਪਤਾ ਨਹੀਂ ਕਿੰਨੇ ਸਾਲ ਤੱਕ ਉੱਥੇ ਫਸੇ ਰਹਿ ਸਕਦੇ ਨੇ। ਤੁਸੀਂ ਟਰਾਈ ਕਰੋ ਹੁਣੇ ਉਹਨਾਂ ਨੂੰ ਲੈ ਕੇ ਆਉਣ ਦੀ। ਜਿਹੜੇ ਵੀ ਸੁਣ ਰਹੇ ਹੋ ਜੀ ਭਾਈ, ਗ੍ਰੀਨ ਕਾਰਡ ਜਿਨ੍ਹਾਂ ਦੇ ਐਕਸਪਾਇਰ ਹੋਣ ਵਾਲੇ ਆ ਜਾਂ ਜਿਨ੍ਹਾਂ ਦੇ ਐਕਸਪਾਇਰ ਹੋ ਚੁੱਕੇ ਨੇ ਹੁਣ, ਉਹਨਾਂ ਦੇ ਲਈ ਹੁਣ ਬਹੁਤ ਜ਼ਿਆਦਾ ਮੁਸੀਬਤਾਂ ਨੇ। ਇਹ ਬੜੇ ਆਪਾਂ ਨਾ ਮਾਰਚ ਦੇ ਮਹੀਨੇ ਤੋਂ ਦੱਸ ਰਹੇ ਹਾਂ ਵੀ ਉਹ ਸਟੈਪ ਪ੍ਰੋਗਰਾਮ 'ਚ ਇਨਰੋਲ ਕਰ ਲੈਂਦੇ, ਆ ਜਾਂਦੇ, ਟਾਈਮ ਦੇ ਨਾਲ ਆ ਜਾਂਦੇ। ਬਹੁਤ ਸਾਰੇ ਲੋਕਾਂ ਨੇ ਉਦੋਂ ਸੋਚਿਆ ਸੀਗਾ ਵੀ ਪਤਾ ਨਹੀਂ ਸਭ ਕੁਝ ਠੀਕ ਹੋ ਜਾਣਾ ਆ, ਪਰ ਤੁਸੀਂ ਦੇਖੋ ਇਹ ਮਹਾਮਾਰੀ ਵੀ ਨਹੀਂ ਰੁਕੀ ਤੇ ਉਤੋਂ ਇਮੀਗ੍ਰੇਸ਼ਨ ਦੇ ਸਖਤ ਫੈਸਲੇ ਆ ਗਏ ਵਿੱਚ ਹੀ ਨਾਲ। ਸੋ ਭਵਿੱਖ ਦਾ ਜਿਹੜਾ ਕੁਝ ਨਹੀਂ ਕਿਹਾ ਜਾ ਸਕਦਾ। ਪਹਿਲਾਂ ਤਾਂ 60 ਦਿਨ ਸੀਗਾ, ਚਲੋ 2 ਮਹੀਨੇ ਚਲੋ ਹੁਣ ਮੈਂ ਦੇਖੋ ਇਹਨੇ 31 ਤੱਕ ਐਕਸਟੈਂਡ ਕਰਤਾ, ਫਿਰ ਹੁਣ ਅੱਗੇ ਵੀ ਜੇ ਕੁਝ ਹੋਰ ਆਂਦਾ ਪਤਾ ਨਹੀਂ 31 ਤੋਂ ਬਾਅਦ ਵੀ ਐਕਸਟੈਂਡ ਕਰਦੇ ਅੱਗੇ ਹੋਰ ਕਿ ਨਹੀਂ ਕਰਦੇ। ਕਿਉਂ ਉਹਨਾਂ ਨੇ ਲਿਖਿਆ ਉਹਦੇ ਵਿੱਚ ਸਾਡੀ ਮਰਜ਼ੀ ਹੈ, ਮਰਜ਼ੀ ਹੈਗੀ ਐਡਮਿਨਿਸਟ੍ਰੇਸ਼ਨ ਦੀ ਜੀ। ਸ਼ਰਨਜੀਤ ਕੌਰ ਜੀ, ਸਤਿ ਸ਼੍ਰੀ ਅਕਾਲ। ਸ਼ਰਨਜੀਤ। ਹੈਲੋ। ਹਾਂਜੀ ਹੈਲੋ ਜੀ, ਕੀ ਸਵਾਲ ਹੈ ਜੀ? ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਸਵਾਲ ਹੈਗਾ ਕਿ ਮੇਰੇ ਹਸਬੈਂਡ 15 ਸਾਲ ਬਾਅਦ ਇੰਡੀਆ ਚਲੇ ਗਏ ਆ, ਕਿ ਸਾਡਾ ਵਿਆਹ ਵਾਲਾ ਕੇਸ ਪਾਸ ਹੋ ਗਿਆ ਸੀ ਤੇ ਸਾਡੇ ਵਾਈਵਰ ਵਾਲਾ ਕੇਸ ਪਾਸ ਹੋ ਗਿਆ ਸੀ, ਤੇ ਫਰਵਰੀ ਦੇ ਵਿੱਚ ਉਹਨਾਂ ਦੀ ਇੰਟਰਵਿਊ ਵੀ ਹੋ ਗਈ ਤੇ ਉਹਨਾਂ ਤੋਂ ਇੱਕ ਪੇਪਰ ਮੰਗਿਆ ਸੀਗਾ। ਤੇ ਹੁਣ ਮੇਰਾ ਕੁਐਸਚਨ ਇਹੀ ਆ ਵੀ ਉਹਨਾਂ ਨੂੰ ਵੀ ਵੇਟ ਕਰਨੀ ਪਊਗੀ ਦਸੰਬਰ ਤੱਕ ਜਾਂ ਉਹਨਾਂ ਨੂੰ ਵੀਜ਼ਾ ਲੱਗ ਸਕਦਾ? ਤੁਸੀਂ US ਸਿਟੀਜ਼ਨ? ਹਾਂਜੀ। ਨਹੀਂ, ਜਿਹੜੇ US ਸਿਟੀਜ਼ਨ ਵਾਲੇ ਆ ਨਾ ਹਾਂਜੀ ਉਹਨਾਂ ਦੇ ਸਪਾਊਸ ਨੂੰ ਛੋਟ ਹੈ, ਪਰ ਇਹ ਹੈ ਕਿ ਇਸ ਵੇਲੇ ਜਿੱਦਾਂ ਹੁਣ ਗੱਲ ਕਰ ਰਹੇ ਹਾਂ ਜੂਨ ਜੁਲਾਈ ਦੇ ਵਿੱਚ ਫਿਲਹਾਲ ਐਮਬੈਸੀ ਬੰਦ ਹੈਗੀ ਹੈ, ਪ੍ਰੋਸੈਸਿੰਗ ਨਹੀਂ ਹੋ ਰਹੀ। ਜਦੋਂ ਐਮਬੈਸੀ ਖੁੱਲੂਗੀ ਫਿਰ ਇਹ ਤੁਹਾਡਾ ਕੇਸ ਟੇਕ ਓਵਰ ਕਰੂਗੀ।
ਠੀਕ ਹੈ ਜੀ। ਠੀਕ ਹੈ ਜੀ। ਸੋ ਉਹਨਾਂ ਦੀ ਪ੍ਰੋਸੈਸਿੰਗ ਜਿਹੜੀ ਚੱਲ ਜੂਗੀ ਵਾਂਸ ਜਿਹੜੀਆਂ ਐਮਬੈਸੀਆਂ ਓਪਨ। ਤੁਹਾਡਾ 212 ਤੇ ਉਹ ਜਿਹੜਾ 601 ਵੇਵਰ ਅਪਰੂਵ ਹੋ ਗਿਆ ਸੀਗਾ? ਉਹ ਕਹਿੰਦੇ ਸੀਗੇ ਵੇਵਰ ਦੋਨੋਂ ਅਪਰੂਵ ਹੋ ਗਏ ਨਾ ਜੀ। ਉਹ ਲਾਈਨ ਉਹਨਾਂ ਦੀ ਡ੍ਰੌਪ ਹੋ ਗਈ ਆ, ਪਰ ਉਹਨਾਂ ਨੇ ਕਿਹਾ ਸੀਗਾ ਵੀ ਮੈਂ ਕਿਹਾ ਕਈ ਵਾਰੀ ਕਹਿੰਦੇ ਕਿ ਪੇਪਰ ਮੰਗ ਲਿਆ, ਪੇਪਰ ਕਈ ਵਾਰੀ ਲਿਖਿਆ ਹੁੰਦਾ ਕਿ ਤੁਸੀਂ ਵੇਵਰ ਨਹੀਂ ਫਾਈਲ ਕੀਤਾ, ਉਹ ਲੈ ਕੇ ਆਓ ਪੇਪਰ। ਕੱਲਾ ਪੇਪਰ ਨਹੀਂ ਹੈਗਾ ਕਿ ਫਾਰਮ ਭਰ ਕੇ ਦੇ ਦਿੱਤਾ 212, ਉਹਦਾ ਮਤਲਬ ਇਹ ਹੈਗਾ ਕਿ ਤੁਸੀਂ ਪੂਰਾ ਬਣਾ ਕੇ ਦੇਣਾ। ਸੋ ਉਸ ਕੇਸ ਦੇ ਵਿੱਚ ਕੀ ਫਿਰ ਉਹਨਾਂ ਨੂੰ ਕਰਨਾ ਪੈਣਾ? ਫਿਰ ਉਹ ਉਹਨਾਂ ਨੂੰ ਵੇਟ ਹੀ ਆ ਫਿਰ ਉਹ ਜਿੰਨੀ ਦੇਰ ਤੱਕ ਵੇਵਰ ਅਪਰੂਵ ਨਹੀਂ ਹੁੰਦਾ ਜਾਂ ਹਾਂਜੀ, ਉਹਦਾ ਤਾਂ ਫਿਰ ਸਾਲ 1.5 ਸਾਲ ਦਾ ਪ੍ਰੋਸੈਸ ਹੈ। ਹੁਣ ਕੀ ਹੈ ਕਿ ਲੋਕੀ, ਪਰ ਉਹਨਾਂ ਨੇ ਕਿਹਾ ਜਿੱਦਾਂ ਵੇਵਰ ਅਪਰੂਵ ਹੋਇਆ ਸੀਗਾ, ਪਰ 2 ਵੇਵਰ ਹੈ। ਚਲੋ ਹੋਪਫੁਲੀ ਜਿਹੜੇ ਦੋਨੋਂ ਉਹਨਾਂ ਦੇ ਅਪਰੂਵ ਹੋਏ ਹੋਣ ਜੀ। ਜਸਵੀਰ ਧਾਮੀ, ਸਤਿ ਸ਼੍ਰੀ ਅਕਾਲ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਕੁਐਸਚਨ ਇਹ ਆ ਕਿ ਮੇਰਾ ਅੰਕਲ ਜੀ ਇੰਡੀਆ ਗਏ ਸੀ 2 ਸਾਲ ਦੀ ਪਰਮਿਸ਼ਨ ਲੈ ਕੇ। ਉਹਨਾਂ ਦੀ 12 ਜੁਲਾਈ ਨੂੰ ਖਤਮ ਹੋ ਜਾਣੀ, ਐਕਸਪਾਇਰ ਹੋ ਜਾਣੀ ਹੈ। ਤਾਂ ਅਸੀਂ ਟਰਾਈ ਬਹੁਤ ਕੀਤੀ ਉਹਨਾਂ ਨੂੰ ਟਿਕਟ ਲੈਣ ਦੀ, ਪਰ ਕਿਉਂਕਿ ਉਹ ਗ੍ਰੀਨ ਕਾਰਡ ਹੈਗੇ ਆ, ਉਹਨਾਂ ਨੂੰ ਟਿਕਟ ਨਹੀਂ ਮਿਲ ਰਹੀ। ਅਸੀਂ ਕੀ ਕਰ ਸਕਦੇ ਹਾਂ? ਹੋਰ ਜ਼ਿਆਦਾ ਕੋਸ਼ਿਸ਼ ਕਰੋ ਟਿਕਟ ਲੈਣ ਦੀ। ਹੁਣ ਇਹੀ ਆ ਇਹਦੇ ਵਿੱਚ ਤਾਂ। ਹਾਂ, ਹੁਣ ਇਹ ਤਾਂ 2 ਸਾਲ ਦੀ ਪਰਮਿਸ਼ਨ, ਮਤਲਬ ਕਿ 2 ਸਾਲ ਤਾਂ ਹੀ ਉਹਨਾਂ 2 ਸਾਲ ਤੱਕ ਹੀ ਪਰਮਿਸ਼ਨ ਹੈਗੀ। ਉਸ ਤੋਂ ਬਾਅਦ ਉਹ ਫਿਰ ਗ੍ਰੀਨ ਕਾਰਡ ਨੂੰ ਐਜ਼ ਐਕਸਪਾਇਰਡ ਹੀ ਮੰਨੂਗੇ, ਹੈ ਨਾ। ਸੋ ਫਿਰ ਐਂਟਰੀ ਵੀ ਨਹੀਂ। ਹਾਂਜੀ। ਭਾਈ ਸਾਹਿਬ ਲੱਭੋ ਹੁਣ ਕੋਈ ਬੰਦਾ ਜਿਹੜਾ ਕੋਈ ਤੁਹਾਨੂੰ ਟਿਕਟ ਉੱਥੇ ਲੈ ਦੇਵੇ। ਹੁਣ ਇਹੀ ਆ ਸਾਡੇ ਵੱਲੋਂ ਸਲਾਹ ਆ ਜੀ ਤੁਹਾਨੂੰ। ਹਾਂਜੀ ਜੀ, ਥੈਂਕ ਯੂ ਜੀ। ਤੇ ਇਸ ਕੇਸ ਦੇ ਵਿੱਚ ਅਜਿਹੇ ਮਾਮਲੇ ਦੇ ਵਿੱਚ ਵੀ ਥੋੜਾ ਐਕਸਪਲੇਨ ਕਰ ਦਿਓ ਵੀ ਕੀ ਫਿਰ ਹੋਣਾ ਆ। ਦੇਖੋ ਇੱਦਾਂ ਸੀਗਾ ਕਿ ਨਾਰਮਲ ਇਹਨਾਂ ਦਾ ਰੂਲ ਸੀਗਾ ਕਿ ਸਾਲ ਤੋਂ ਵੱਧ ਬਾਹਰ ਤੁਹਾਡਾ ਗ੍ਰੀਨ ਕਾਰਡ ਕੈਂਸਲ ਹੋ ਜਾਂਦਾ ਹੈ ਨਾ। ਠੀਕ ਹੈ। ਤੇ ਤੁਹਾਨੂੰ ਪ੍ਰੂਵ ਕਰਨਾ ਪੈਂਦਾ ਕਿ ਤੁਹਾਡੀ ਮਜਬੂਰੀ ਕਰਕੇ ਸੀਗਾ, ਤੁਹਾਡੀ ਕੋਸ਼ਿਸ਼ ਤੋਂ ਬਾਹਰ ਸੀਗਾ। ਕਰਨਾ ਇਹਨਾਂ ਨੂੰ ਇਹੀ ਚਾਹੀਦਾ ਸੀਗਾ। ਜਿੱਦਾਂ ਹੁਣ ਇਹ ਭਾਈ ਸਾਹਿਬ ਆ, ਪਹਿਲਾਂ ਵੀ ਕਿਸੇ ਨੇ ਪੁੱਛਿਆ ਸੀਗਾ ਕਿ ਮੇਰਾ ਸਾਲ ਤੋਂ ਵੱਧ ਹੋ ਗਿਆ, ਐਕਸੈਪਸ਼ਨ ਤਾਂ ਦੇਣੀ ਚਾਹੀਦੀ ਸੀ ਕਿਉਂਕਿ ਹੈਗਾ ਸਾਰਾ ਕਰੋਨਾ ਕਰਕੇ ਆ ਜੀ। ਪਰ ਹੁਣ ਪ੍ਰੋਬਲਮ ਕੀ ਪੈ ਰਹੀ ਹੈ ਪ੍ਰੈਕਟੀਕੈਲਿਟੀ ਦੀ, ਕਿ ਹੋਰ ਬੜੇ ਬੰਦੇ ਲਾਈਨ 'ਚ ਲੱਗੇ ਹੋਏ ਆ ਤੇ ਕੋਈ ਨਾ ਕੋਈ ਉਹਨੂੰ ਬਣਨਾ ਚਾਹੀਦਾ। ਸਾਰਿਆਂ ਨੂੰ ਉਹ ਟਿਕਟ ਦੇ ਨਹੀਂ ਸਕਦੇ ਤੇ ਫਿਰ ਜਿਹੜੇ ਸਾਲ ਤੋਂ ਵੱਧ ਬਾਹਰ ਸੀਗੇ ਉਹਨਾਂ ਨੂੰ ਉਹ ਰੋਕ ਰਹੇ ਆ ਫਿਲਹਾਲ। ਜਿਹਨਾਂ ਦੇ ਐਕਸਪਾਇਰ ਹੋ ਗਏ ਗ੍ਰੀਨ ਕਾਰਡ ਉਹਨਾਂ ਨੂੰ ਉਹ ਰੋਕ ਰਹੇ ਆ। ਉਹ ਕਹਿੰਦੇ ਕਿ ਤੁਸੀਂ ਬਾਅਦ 'ਚ ਹੀ ਆਉਂਗੇ, ਹੁਣ ਪਹਿਲਾਂ ਜਿਹੜੇ ਕਲੀਨ ਕੇਸ ਆ ਉਹਨਾਂ ਨੂੰ ਵਾਪਸ ਲੈ ਕੇ ਆਉਣਾ। 2 ਸਾਲ ਜੇ ਕਿਸੇ ਨੇ ਐਕਸਟੈਂਸ਼ਨ ਵੀ ਲਈ ਹੋਈ ਆ, ਜੇ ਉਹ ਐਕਸਪਾਇਰ ਹੋ ਜਾਂਦਾ ਹੈ ਤੇ ਫਿਰ ਉਹਦੇ ਕੋਲ ਕੋਈ ਚਾਰਾ ਨਹੀਂ ਕਿ ਉਹਨੂੰ ਦੁਬਾਰਾ ਤੋਂ ਫਿਰ ਗ੍ਰੀਨ ਕਾਰਡ ਵਾਲੇ ਪ੍ਰੋਸੈਸ ਦੇ ਵਿੱਚ ਜਾਣਾ ਪਊਗਾ। ਜਾਣਾ ਨਹੀਂ ਚਾਹੀਦਾ ਸੀਗਾ ਕਿਉਂਕਿ ਉਹਦੀ ਐਕਸਟਰਾਆਰਡੀਨਰੀ ਸਰਕਮਸਟੈਂਸਸ ਹੈ, ਐਕਸਪਲੇਨੇਬਲ ਸੀਗਾ। ਏਅਰਲਾਈਨ ਦਾ ਤਾਂ ਕੋਈ ਹੱਕ ਨਹੀਂ ਬਣਦਾ ਸੀਗਾ ਕਿ ਤੁਸੀਂ ਰੋਕੋ ਉਹਨਾਂ ਨੂੰ, ਹੈ ਨਾ। ਤੁਸੀਂ ਏਅਰਲਾਈਨ ਨੇ ਤਾਂ ਤੁਸੀਂ ਗ੍ਰੀਨ ਕਾਰਡ ਦੇਖਣਾ, ਤੁਸੀਂ ਆਉਣਾ, ਇੱਥੇ ਆ ਕੇ ਪੋਰਟ ਆਫ ਐਂਟਰੀ ਤੇ ਸਾਰੀ ਗੱਲ ਹੁੰਦੀ ਸੀਗੀ ਕਿੱਦਾਂ। ਪਰ ਹੁਣ ਉਹਨਾਂ ਨੇ ਇਹ ਹੁਣ ਪਤਾ ਨਹੀਂ ਟਰੰਪ ਐਡਮਿਨਿਸਟ੍ਰੇਸ਼ਨ ਨੇ ਕੀਤਾ ਹੋਇਆ ਕਿ ਕਾਫੀ ਸਾਰੀਆਂ ਏਅਰਲਾਈਨਾਂ ਉੱਥੋਂ ਪਿੱਛੋਂ ਹੀ ਤੁਹਾਨੂੰ ਇਹ ਚੈੱਕ ਕਰ ਰਹੀਆਂ, ਤੁਹਾਨੂੰ ਜਹਾਜ਼ ਤੇ ਚਾੜ ਹੀ ਨਹੀਂ ਰਹੀਆਂ ਹੈਗੀਆਂ। ਵੀ ਵੇਖ ਕੇ ਚੈੱਕ ਕਰੋ ਵੀ। ਅਗਲਿਆਂ ਦਾ ਪੁਆਇੰਟ ਇਹ ਹੈਗਾ ਕਿ ਜਿਹੜੇ ਲੋਕੀ ਘੱਟ ਹੀ ਆ ਸਕਦੇ, ਸਾਰੇ ਆ ਨਹੀਂ ਸਕਦੇ। ਫਿਰ ਉਹ ਕਹਿੰਦੇ ਕਿ ਕਲੀਨ ਵਾਲੇ ਲੈ ਕੇ ਆਈਏ, ਹੈ ਨਾ। ਪੰਗੇ ਵਾਲੇ ਫਿਰ ਵਾਪਸ ਇੱਥੋਂ ਦੀ ਭੇਜੋਗੇ, ਕੀ ਫਾਇਦਾ ਜੀ। ਅਗਲੇ ਕਾਲਰ ਨੇ ਗੁਰਪ੍ਰੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਦੋਨਾਂ ਵੀਰਾਂ ਨੂੰ ਜੀ ਬਹੁਤ ਵਧੀਆ ਇਨਫੋਰਮੇਟਿਵ ਪ੍ਰੋਗਰਾਮ ਤੁਸੀਂ ਕਰਦੇ ਹੋ ਜੀ, ਬੜੀ ਪੇਸ਼ੈਂਸ ਨਾਲ ਕਰਦੇ ਹੋ। ਆਈ ਅਪਰੀਸ਼ੀਏਟ। ਥੈਂਕ ਯੂ ਜੀ, ਵੈਲਕਮ ਜੀ। ਹਾਂਜੀ, ਟਰਕੀਨ ਸਾਹਿਬ ਮੇਰੇ ਨਾ ਮੌਂਟਰੀਅਲ ਇੰਟਰਵਿਊ ਵੀ ਹੋ ਗਈ ਸੀਗੀ ਤੇ ਫਿੰਗਰਪ੍ਰਿੰਟ ਵੀ ਹੋ ਗਈ ਸੀ। ਮੈਂ ਸਿਰ ਬਰਥ ਸਰਟੀਫਿਕੇਟ ਭੇਜਣਾ ਸੀਗਾ ਉਹਨਾਂ ਨੂੰ, ਇੰਡੀਆ ਤੋਂ ਮੰਗਵਾਉਣਾ ਸੀਗਾ, ਉੱਥੇ ਸਟਕ ਹੋ ਗਿਆ ਸੀ ਕਰੋਨਾ ਕਰਕੇ। ਮੈਰਿਜ ਬੇਸਡ ਗ੍ਰੀਨ ਕਾਰਡ ਹੈ ਕਿ ਫੈਂਸੀ ਵੀਜ਼ਾ? ਮੈਰਿਜ ਬੇਸਡ ਹੈ ਜੀ। ਮੇਰੀ ਵਾਈਫ ਹੈਗੀ ਹੈ ਅਮਰੀਕਨ ਸਿਟੀਜ਼ਨ। ਠੀਕ ਹੈ ਜੀ। ਤੇ ਮੈਨੂੰ ਹੁਣ ਉਹ ਆਪਣਾ ਪਾਸਪੋਰਟ ਭੇਜ ਦੇਣਾ ਚਾਹੀਦਾ ਜਾਂ ਕਿ ਮਤਲਬ ਉਹਨਾਂ ਨੂੰ, ਕਿਉਂਕਿ ਪਾਸਪੋਰਟ ਪਤਾ ਨਹੀਂ ਹੁਣ ਕਿੰਨਾ ਟਾਈਮ ਲੱਗੂਗਾ, ਪਰ ਤੁਸੀਂ ਕਹਿੰਦੇ ਵੀ ਐਕਸੈਪਸ਼ਨ ਹੈਗੀ ਹੈ ਅਮਰੀਕਨ ਸਿਟੀਜ਼ਨ ਦੇ ਜਿਹੜੇ ਹੈਗੇ। ਹਾਂਜੀ ਐਕਸੈਪਸ਼ਨ ਹੈਗੀ ਹੈ, ਪਰ ਤੁਸੀਂ ਨਾ ਜਿਹੜੇ ਹੁਣ ਸਾਡੇ ਕਈ ਕੈਨੇਡਾ ਦੇ ਕਲਾਇੰਟ ਹੁੰਦੇ ਨੇ, ਉਹਨਾਂ ਨੇ ਨਾ ਆਪਣਾ ਜੇ ਵਰਕ ਪਰਮਿਟ ਵਗੈਰਾ ਲੈਣਾ ਹੁੰਦਾ ਕੈਨੇਡਾ ਦੇ, ਉਹਨਾਂ ਨੂੰ ਪਾਸਪੋਰਟ ਵਗੈਰਾ ਦੀ ਲੋੜ ਪੈਂਦੀ ਹੈ। ਜੇ ਤੁਹਾਨੂੰ ਲੋੜ ਹੈਗੀ ਇੱਦਾਂ ਦੀ ਫਿਰ ਤੁਸੀਂ ਪਾਸਪੋਰਟ ਨਾ ਭੇਜੋ। ਜੇ ਤੁਹਾਨੂੰ ਇੱਦਾਂ ਦਾ ਕੋਈ ਮਸਲਾ ਨਹੀਂ, ਤੁਹਾਡੇ ਉਹ ਮਸਲੇ ਸਾਰੇ ਹੱਲ ਨੇ, ਫਿਰ ਤੁਸੀਂ ਪਾਸਪੋਰਟ ਭੇਜ ਦਿਓ ਉਹਨੂੰ। ਫਿਰ ਇਹ ਹੈ ਕਿ ਜਦੋਂ ਖੁੱਲੂਗੇ ਤੁਹਾਡਾ ਨੰਬਰ ਛੇਤੀ ਲਾ ਦੂਗੇ, ਨਹੀਂ ਤੇ ਫਿਰ ਤੁਸੀਂ, ਹੈ ਨਾ। ਠੀਕ ਹੈ ਜੀ, ਠੀਕ ਹੈ ਜੀ, ਬਸ ਮੈਂ ਇਹੀ ਕਲੀਅਰ ਕਰਨਾ ਸੀ। ਓਕੇ, ਥੈਂਕ ਯੂ ਜੀ। ਓਕੇ, ਵੈਲਕਮ। ਓਕੇ ਜੀ। ਬਲਬੀਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਬਲਬੀਰ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਸਵਾਲ ਇਹ ਹੈ ਕਿ ਮੇਰੇ 2 ਬ੍ਰਦਰ ਸਿਸਟਰ ਵਾਲੇ ਕੇਸ ਦੇ ਵਿੱਚ ਵੀਜ਼ਾ ਮਿਲਿਆ ਹੋਇਆ ਸੀਗਾ। ਉਹਨਾਂ ਦਾ ਵੀਜ਼ਾ 7 ਜੁਲਾਈ ਨੂੰ ਐਕਸਪਾਇਰ ਆ, ਕਿਉਂਕਿ ਫਲਾਈਟਾਂ ਦਾ ਹੁਣ ਸੁਣਿਆ ਵੀ 15 ਜੁਲਾਈ ਤੱਕ ਇਹਨਾਂ ਨੇ ਇੰਟਰਨੈਸ਼ਨਲ ਫਲਾਈਟਾਂ ਫੇਰ ਬੰਦ ਕਰਤੀਆਂ। ਤੇ ਉਹਨਾਂ ਦਾ ਹੁਣ ਸਾਨੂੰ ਕਿੱਥੇ ਇਨਫੋਰਮੇਸ਼ਨ ਦੇਣੀ ਪਊਗੀ ਦੁਬਾਰੇ ਵਧਾਉਣ ਵਾਸਤੇ? ਇਹ ਜੀ ਹੁਣ ਕੀ ਹੈਗਾ, ਦੇਖੋ ਤੁਸੀਂ ਗ੍ਰੀਨ ਕਾਰਡ ਵਾਲੇ ਕਾਲਰ ਤੁਹਾਡੇ ਤੋਂ ਪਹਿਲਾਂ ਕਹਿ ਰਹੇ ਸੀ ਕਿ ਆਲਰੇਡੀ ਗ੍ਰੀਨ ਕਾਰਡ ਹੈਗਾ, ਉਹਨਾਂ ਨੂੰ ਨਹੀਂ ਚੜਨ ਦੇ ਰਹੇ, ਹੈ ਨਾ। ਤੇ ਵੀਜ਼ੇ ਵਾਲਿਆਂ ਨੂੰ ਤਾਂ ਕੋਈ ਸਵਾਲ ਨਹੀਂ ਪੈਦਾ ਹੁੰਦਾ ਇਸ ਵੇਲੇ। ਉੱਦਾਂ ਲਾਅ ਇਹਨਾਂ ਨੇ ਕੀ ਕਿਹਾ ਹੈਗਾ ਕਿ ਜਿਹਨਾਂ ਕੋਲ ਵੀਜ਼ਾ ਹੈਗਾ ਉਹ ਆ ਸਕਦੇ ਆ, ਜਿਨ੍ਹਾਂ ਨੂੰ ਪਹਿਲਾਂ ਮਿਲਿਆ ਸੀਗਾ। ਲਾਅ ਪ੍ਰੋਕਲੇਮੇਸ਼ਨ 'ਚ ਇਹ ਹੈਗਾ, ਪਰ ਪ੍ਰੈਕਟੀਕੈਲਿਟੀ ਕੁਝ ਹੋਰ ਹੈਗੀ ਆ। 7 ਜੁਲਾਈ ਨੂੰ ਉਹਨਾਂ ਨੇ ਕਹਿੰਦੇ ਵੀ ਉਹ ਵੀਜ਼ਾ ਐਕਸਪਾਇਰ ਹੋ ਜਾਣਾ। ਹਾਂ, 12 ਜੁਲਾਈ ਤੋਂ ਪਹਿਲਾਂ ਫਲਾਈਟਾਂ ਨਹੀਂ ਜੇ ਚੱਲਣੀਆਂ। 7 ਜੁਲਾਈ ਨੂੰ ਐਕਸਪਾਇਰ ਹੋਣਾ,
1 ਜਨਵਰੀ ਤੋਂ ਪਹਿਲਾਂ ਉਹ ਫਾਈਲ ਨਹੀਂ ਕਰ ਸਕਦੇ ਨਵਾਂ ਵਾਲਾ, ਤੇ ਜਦੋਂ ਫਾਈਲ ਕਰਨ ਦਾ ਟਾਈਮ ਵੀ ਆਣਾ ਫਿਰ ਵੀ ਰਸ਼ ਰੁਸ਼ ਪਿਆ ਹੋਣਾ ਇਹਨਾਂ ਨੂੰ ਭਾਜੀ, ਥੋੜਾ ਜਿਹਾ ਇਹਨਾਂ ਨੂੰ ਟਾਈਮ ਲੱਗ ਜਾਣਾ, ਸਾਲ ਕਿਤੇ ਨਹੀਂ ਗਿਆ। ਸੋ ਤੁਸੀਂ ਇਦਾਂ ਕਹਿ ਲਓ ਵੀ ਹੁਣ ਥੋੜਾ ਜਿਹਾ ਇੰਤਜ਼ਾਰ ਸਬਰ ਜਿਹੜਾ ਜਿੱਥੇ ਇੰਨੇ ਸਾਲ ਕੀਤਾ ਥੋੜਾ ਜਿਹਾ ਹੋਰ ਤਕਰੀਬਨ ਸਾਲ ਤੱਕ ਦਾ ਮੈਨੂੰ ਲੱਗਦਾ ਵੀ ਫਿਰ ਇਸ ਹਿਸਾਬ ਨਾਲ ਹੋ ਸਕਦਾ। ਲੀਗਲੀ ਆ ਸਕਦੇ ਨੇ ਜੇ ਕੋਈ ਫਲਾਈਟ ਵਾਲਾ ਚੜਾਉਂਦਾ ਹੈਗਾ, ਪਰ ਹੁਣ ਉਹ ਫਲਾਈਟ ਵਾਲੇ ਤੇ ਹੈਗਾ ਕਿ 7 ਜੁਲਾਈ ਤੋਂ ਪਹਿਲਾਂ ਜੇ ਮਿਲ ਜਾਵੇ ਤਾਂ ਮਿਲ ਜਾਵੇ। ਤੁਸੀਂ ਹੁਣ ਸੁਣੋਗੇ ਕਿ ਫਲਾਈਟ ਵਾਲੇ ਕਿਉਂ ਕਹਿੰਦੇ ਕਿ ਇਹਨਾਂ ਨੂੰ ਤਾਂ ਬਿਜ਼ਨਸ ਇਹਨਾਂ ਦਾ ਡਾਊਨ ਹੋਇਆ, ਇਹਨਾਂ ਨੂੰ ਤਾਂ ਸਸਤੀਆਂ ਕਰਨੀਆਂ ਚਾਹੀਦੀਆਂ ਟਿਕਟਾਂ। ਹੁਣ ਉਹਨਾਂ ਨੂੰ ਪਤਾ ਕਿ ਇੰਨੇ ਬੰਦੇ ਲਾਈਨ ਦੇ ਵਿੱਚ ਹੈਗੇ ਆ, ਟਿਕਟਸ ਉਹਨਾਂ ਨੇ, ਮੈਨੂੰ ਇੱਕ ਕਲਾਇੰਟ ਦੱਸ ਰਿਹਾ $4500 ਦੀ 1 ਵੇ ਟਿਕਟ ਲੈ ਕੇ ਆਇਆ 에ਅਰ ਇੰਡੀਆ ਤੋਂ। 2-2 ਲੱਖ ਰੁਪਏ ਜਿਹੜੇ ਦੇ ਕੇ ਆਏ ਨੇ ਲੋਕ। ਸੋ ਹੁਣ ਇਹੀ ਹੈ ਜੀ ਵੀਰ ਜੀ, ਉਹਨਾਂ ਦਾ ਜੇ ਐਕਸਪਾਇਰ ਹੋ ਜਾਂਦਾ ਉਸ ਤੋਂ ਪਹਿਲਾਂ ਨਹੀਂ ਆ ਸਕਦੇ ਤਾਂ ਫਿਰ ਦੁਬਾਰਾ ਉਹਨਾਂ ਨੂੰ ਵੀਜ਼ੇ ਦੇ ਲਈ ਅਪਲਾਈ ਕਰਨਾ ਪੈਣਾ ਹੈਗਾ ਆ ਜਦੋਂ ਵੀ ਕੌਂਸੂਲੇਟ ਵਗੈਰਾ ਉੱਥੇ ਐਮਬੈਸੀ ਖੋਲਦੀਆਂ। ਜੇ ਤੁਹਾਡਾ ਕੋਈ ਹੈਗਾ ਜਾਣ ਪਛਾਣ ਦਾ 에ਅਰਲਾਈਨ ਵਾਲੇ, 에ਅਰ ਇੰਡੀਆ ਨਾਲ ਹੁੰਦੀ ਹੈ ਤੁਹਾਡੀ ਗੱਲਬਾਤ, ਲੀਗਲੀ ਤੁਸੀਂ ਆ ਸਕਦੇ ਹੋ। ਮੈਂ ਬਸ ਇਹ ਕਲੀਅਰ ਕਰਦਾ, ਮੈਨੂੰ ਨਹੀਂ ਪਤਾ ਹੁਣ ਕਿਹੜੀ 에ਅਰਲਾਈਨ ਤੁਹਾਨੂੰ ਚਾੜੂਗੀ, ਪਰ ਜੇ ਤੁਹਾਡਾ ਬਣਦਾ ਹੈ ਆਉਣ ਦਾ ਤੁਸੀਂ ਉਹ ਵਾਲਾ ਇੰਤਜ਼ਾਮ ਕਰ ਸਕਦੇ ਹੋ, ਤੁਸੀਂ 에ਅਰ ਇੰਡੀਆ ਨਾਲ ਗੱਲ ਕਰਕੇ ਦੇਖੋ। ਤੇ ਇੱਕ ਇਹਦੇ ਵਿੱਚ ਜ਼ਰੂਰ ਮੈਂ ਪੁੱਛਣਾ ਚਾਹੁੰਦਾ ਵੀ ਕਨੈਕਟਿੰਗ ਫਲਾਈਟ ਨਾ ਹੋਵੇ, ਡਾਇਰੈਕਟ ਫਲਾਈਟ ਹੋਣੀ ਚਾਹੀਦੀ ਆ, ਉਹੀ ਬੈਟਰ। ਯੂਰਪ ਵਾਲੀ ਫਲਾਈਟ ਤਾਂ ਹਾਂਜੀ ਨਹੀਂ ਹੋਣੀ ਚਾਹੀਦੀ। ਓਕੇ ਠੀਕ ਹੈ ਜੀ। ਜਿਹੜਾ ਵੀ ਕੋਈ ਆਉਣ ਬਾਰੇ ਹੁਣ ਸੋਚ ਰਿਹਾ ਅਮਰੀਕਾ ਦੇ ਵਿੱਚ, ਉਹ ਡਾਇਰੈਕਟ ਫਲਾਈਟ ਨੂੰ ਹੀ ਪ੍ਰੈਫਰੈਂਸ ਜਿਹੜੀ ਉਹ ਦੇਵੇ, ਉਹ ਉਹਨਾਂ ਨੂੰ ਹੀ ਜਿਹੜਾ ਉਹਨਾਂ ਨੇ ਲੈਣਾ ਇੱਕ ਹਿਸਾਬ ਨਾਲ। ਕਮਲਜੀਤ ਜੀ ਸਤਿ ਸ਼੍ਰੀ ਅਕਾਲ। ਕਮਲਜੀਤ ਜੀ। ਹਾਂਜੀ ਵੀਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਜਿਹੜਾ ਵੀਜ਼ਾ ਬੁਲੇਟਿਨ ਹੈਗਾ ਮੇਰੀ ਐਕਚੁਅਲੀ F4 ਕੈਟਾਗਰੀ 'ਚ ਨਵੰਬਰ 8 ਡੇਟ ਸੀ ਤੇ ਇਹ ਹੁਣ 21 ਅਕਤੂਬਰ, ਹੁਣ ਜਿਹੜਾ ਅੱਗੋਂ ਨੈਕਸਟ ਵੀਜ਼ਾ ਬੁਲੇਟਿਨ ਆਏਗਾ ਡੇਟ ਨਹੀਂ ਮੂਵ ਹੋਏਗੀ। ਤੁਸੀਂ ਕਿੱਥੇ ਹੋ, US ਚੋਂ ਕਿ ਓਵਰਸੀਜ਼ ਹੋ? ਮੈਂ USA ਚ ਜੀ, ਐਕਚੁਅਲੀ ਮੈਂ 245 ਦੇ ਅੰਡਰ ਹਾਂ ਤੇ ਇਸ ਕਰਕੇ ਮੈਂ ਇੱਥੇ ਹੀ ਅਪਲਾਈ ਕੀਤਾ ਹੋਇਆ ਤੇ ਮੇਰਾ ਹੋ ਸਕਦਾ ਮਤਲਬ ਨਾ। ਇਹਦੀ ਜੀ ਜਿਹੜੀ ਮੇਨ ਤਾਂ ਡੇਟਸ ਜਿਹੜੀਆਂ ਮੂਵ ਹੋਣ ਦਾ ਸੰਭਾਵਨਾ ਹੁੰਦੀ ਨਾ, ਉਹ ਅਕਤੂਬਰ ਦੇ ਵਿੱਚ ਹੁੰਦੀ ਹੈ। ਅਕਤੂਬਰ ਜਿਹੜਾ ਨਵਾਂ ਫਿਜ਼ੀਕਲ ਈਅਰ ਇਹਨਾਂ ਦਾ ਜਿਹੜਾ ਸਟਾਰਟ ਹੁੰਦਾ ਇਮੀਗ੍ਰੇਸ਼ਨ ਦਾ ਸਾਲ ਚੜ੍ਹਦਾ ਅਕਤੂਬਰ ਤੋਂ ਸਤੰਬਰ ਤੱਕ ਹੁੰਦਾ, ਤੇ ਹੁਣ ਵਾਲੇ ਤੇ ਵੀਜ਼ਾ ਨੰਬਰ ਕਾਫੀ ਸਾਰੇ ਯੂਜ਼ਡ ਅਪ ਹੋ ਚੁੱਕੇ ਨੇ। ਇਹਦੀ ਜੇ ਸੰਭਾਵਨਾ ਕੋਈ ਬਣੂਗੀ, ਤੁਹਾਡੇ ਜਿਹੜੀ ਮੂਵਮੈਂਟ ਹੈਗੀ ਆ ਉਹ ਅਕਤੂਬਰ 'ਚ ਹੈਗੀ ਆ। ਮੈਂ ਕੋਈ ਪ੍ਰੈਡਿਕਸ਼ਨ ਨਹੀਂ ਲਗਾ ਸਕਦਾ, ਤੁਸੀਂ ਜਾਓ, ਇਹਨਾਂ ਦੇ ਸਾਰੇ ਵੀਜ਼ਾ ਬੁਲੇਟਿਨ ਪੁਰਾਣੇ ਹਰੇਕ ਮਹੀਨੇ ਦੇ ਹਰੇਕ ਸਾਲ ਦੇ ਲੱਗੇ ਹੋਏ ਨੇ, ਉਹਦੇ ਵਿੱਚ ਜਾਓ ਤੇ ਆਪਣੀ ਕੈਲਕੂਲੇਸ਼ਨ ਲਗਾ ਕੇ ਦੇਖੋ ਕਿ ਤੁਹਾਨੂੰ ਕੀ ਲੱਗਦਾ ਕਿੰਨੀ ਜੰਪ ਹੁੰਦੀ ਹੈ। ਤੁਹਾਨੂੰ ਉੱਥੋਂ ਦੀ ਕਾਫੀ ਇਨਫੋਰਮੇਸ਼ਨ ਮਿਲ ਜੇਗੀ ਕਿ ਸਪਟੰਬਰ ਤੋਂ ਅਕਤੂਬਰ 'ਚ ਕੀ ਸਵਿਚ ਹੁੰਦਾ ਜੀ। ਦਰਸ਼ਨ ਸਿੰਘ ਜੀ ਸਤਿ ਸ਼੍ਰੀ ਅਕਾਲ। ਦਰਸ਼ਨ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਇੱਥੋਂ ਟਿਕਟਾਂ ਬਾਰੇ ਬੋਲਿਆ ਤੇ ਮੈਂ ਤੁਹਾਨੂੰ ਫੋਨ ਕੀਤਾ ਸੀ ਇੰਡੀਆ ਤੋਂ ਫਗਵਾੜੇ ਤੋਂ, ਤੇ ਮੈਨੂੰ ਟਿਕਟ ਕੰਟਰੋਲ ਰੇਟ ਤੇ ਮਿਲ ਗਈ ਸੀ। ਅੱਛਾ ਜੀ, ਵਧੀਆ ਜੀ। ਜੀ ਇਹਨਾਂ ਨੇ ਕਿਹਾ ਵੀ ਵਧੀਆ ਟਿਕਟਾਂ ਵੱਢਦੇ ਨੇ ਮੈਂ NRI ਨੂੰ। ਦੂਜਾ ਮੇਰਾ ਸਵਾਲ ਤਰਕੀਨਾ ਸਾਹਿਬ ਜੀ ਹੈ ਵੀ ਅਸੀਂ ਸਾਡੇ ਬੇਟੇ ਦਾ ਅਪਲਾਈ ਕੀਤਾ ਹੋਇਆ 30 ਅਗਸਤ 2016 ਦਾ। ਤੁਸੀਂ US ਸਿਟੀਜ਼ਨ ਹੋ? ਗ੍ਰੀਨ ਕਾਰਡ ਹੋਲਡਰ। ਠੀਕ ਹੈ। ਉਹਦੀ ਮੰਮੀ ਵੱਲੋਂ ਕੀਤਾ ਤੇ ਹੁਣ ਉਹ ਤਾਂ ਹੁਣ ਜੇ ਮਤਲਬ ਟਾਈਮ ਲੱਗਣਾ, ਠੀਕ ਹੈ ਨਾ ਜੀ। ਹਾਂਜੀ। ਉਹ ਕਿੰਨੇ ਸਾਲ ਦਾ ਤੁਹਾਡਾ ਬੇਟਾ? ਹਾਂਜੀ ਕਿੰਨੇ ਸਾਲ ਦਾ? ਉਹ 31 ਸਾਲ ਦਾ ਹੋ ਗਿਆ ਜੀ, ਅਨਮੈਰਿਡ ਹੈ। ਠੀਕ ਹੈ। ਹਾਂਜੀ 2016 ਦਾ ਕੀਤਾ ਨਾ, F2B ਦੇ ਵਿੱਚ ਆਂਦਾ। 30 ਅਗਸਤ ਨੂੰ ਪ੍ਰਾਇਓਰਟੀ ਹੈ ਜੀ ਉਹਦੀ। ਹਾਂਜੀ ਮਈ 2015 ਚੱਲ ਰਿਹਾ, ਪਰ ਜਿੱਦਾਂ ਮੈਂ ਦੱਸਿਆ ਕਿ ਕੋਈ ਪ੍ਰੋਸੈਸਿੰਗ ਨਹੀਂ ਹੋਊਗੀ, ਵੇਟ ਕਰਨੀ ਪੈਣੀ ਹੈ ਜੀ। ਸੋ ਇੰਤਜ਼ਾਰ ਦੇ ਵਿੱਚ ਜਿਹੜਾ ਜੀ ਰਹੋ, ਜਿੱਥੇ ਹੁਣ ਜਦੋਂ ਆਊਗੀ ਤਰੀਕ ਉਦੋਂ ਫਿਰ ਪਤਾ ਲੱਗ ਜੂਗਾ। ਤੇ ਟਰਕੀ ਹੈ ਨਾ ਜੀ, USCIS ਦੇ ਵੀ 70% EMPLOYE ਫਰਲੋ ਦੇ ਉੱਤੇ ਘੱਲਣ ਨੂੰ ਫਿਰਦੇ ਨੇ, ਤੇ ਫਿਰ ਤਾਂ ਕੰਮ ਕੋਈ ਵੀ ਨਹੀਂ ਹੋਊਗਾ ਇਮੀਗ੍ਰੇਸ਼ਨ ਕੰਮ ਕੋਈ ਵੀ ਨਹੀਂ ਹੋਣਾ। ਹਾਂਜੀ। ਸੋ ਜਿਹੜੇ ਇੱਥੇ ਲੀਗਲ ਵੀ ਬੈਠੇ ਆ, ਜੇ ਉਹਨਾਂ ਨੇ ਵੀ ਅਪਲਾਈ ਕਰਨਾ ਆ, ਜਿੱਥੇ 6 ਮਹੀਨੇ ਜਾਂ 2 ਮਹੀਨੇ 4 ਮਹੀਨੇ ਲੱਗਦੇ ਸੀ, ਉੱਥੇ ਸਾਲ ਤੱਕ ਵੀ ਫਿਰ ਇਹਦਾ ਮਤਲਬ ਹੋ ਸਕਦਾ। ਹਾਂ ਬਿਲਕੁਲ ਹੋ ਡਿਪੈਂਡ ਕਰਦਾ ਕਦੋਂ ਫਿਰ ਫਰਲੋ ਤੋਂ ਵਾਪਸ ਜਿਹੜੇ ਆਉਣਗੇ। ਸੋ ਇਹ ਹੁਣ ਸਿਚੁਏਸ਼ਨ ਜਿਹੜੀ ਇਮੀਗ੍ਰੇਸ਼ਨ ਦੀ ਬਹੁਤ ਹੀ ਜ਼ਿਆਦਾ ਗਲਿਮ, ਜਿੱਦਾਂ ਆਪਾਂ ਕਹਿ ਸਕਦੇ ਹੋ। ਵਰਕ ਪਰਮਿਟ ਜਿੱਦਾਂ ਪਹਿਲਾਂ ਸੀਗੇ ਅਸਾਈਲਮ ਦੇ 30 ਦਿਨਾਂ ਦੇ ਵਿੱਚ ਦੇ ਰਹੇ ਸੀਗੇ, ਠੀਕ ਹੈ ਜੀ। ਹੁਣ ਉਹ ਵੀ ਕਈ ਦੱਸ ਰਹੇ ਨੇ ਕਿ 3-3 4-4 5-5 ਮਹੀਨੇ ਪੈਂਡਿੰਗ ਹੈਗੇ, ਨਹੀਂ ਦਿੱਤੇ ਜਾ ਰਹੇ। ਸੋ ਇਹਨਾਂ ਕੇਸਾਂ ਦੇ ਵਿੱਚ ਜੇ ਕੋਈ ਆਊਟ ਆਫ ਸਟੇਟਸ ਹੋ ਜਾਂਦਾ, ਉਹਦਾ ਕੀ ਬਣੂਗਾ ਫਿਰ? ਐਪਲੀਕੇਸ਼ਨ ਜਿਹੜੀ ਪ੍ਰੋਸੈਸਿੰਗ ਹੈ ਉਹ ਤੁਸੀਂ ਲੌਜ ਕਰ ਸਕਦੇ ਹੋ। ਆਊਟ ਆਫ ਸਟੇਟਸ ਨਹੀਂ ਹੋਣਾ, ਐਪਲੀਕੇਸ਼ਨ ਪਾ ਦੇਣੀ ਉਹਨਾਂ ਨੂੰ। ਉਹ ਤੁਹਾਡੇ ਉੱਤੇ ਹੈ ਜੇ ਤੁਸੀਂ ਆਊਟ ਆਫ ਸਟੇਟਸ ਹੁੰਦੇ ਹੋ। ਅੱਛਾ, ਉਹ ਤੁਹਾਡੀ ਗਲਤੀ ਹੀ ਮੰਨੀ ਜਾਊਗੀ, ਤੁਹਾਡੀ ਗਲਤੀ ਮੰਨੀ ਜਾਊਗੀ ਵੀ ਜੇ ਆਊਟ ਆਫ ਸਟੇਟਸ ਹੁੰਦੇ ਆ। ਜਦੋਂ ਉਹ ਆਟੋਮੇਟਿਡ ਰਿਟਰਨ ਜਿਹੜੀ ਉਹ ਵੀ ਕਰਨ ਦੇ ਲਈ, ਚਲੋ ਅੱਜ ਕੱਲ੍ਹ ਤਾਂ ਆਨਲਾਈਨ ਉਹਨਾਂ ਨੇ ਕਾਫੀ ਕੁਝ ਜਿਹੜਾ ਰੱਖਿਆ, ਨੋਟਿਸ ਜਿਹੜਾ ਉਹ ਆ ਜਾਂਦਾ ਆ, ਜਦੋਂ ਵੀ ਆ ਜਾਂਦਾ ਭਾਈ ਪ੍ਰਿੰਟ ਕਰਕੇ ਰੱਖ ਲਓ ਫਿਰ ਆਪਣੇ ਕੋਲ। ਇਹ ਚੀਜ਼ਾਂ ਜਿਹੜੀਆਂ ਜ਼ਰੂਰ ਧਿਆਨ ਰੱਖਿਓ ਜੀ। ਵੀਰਪਾਲ ਜੀ ਸਤਿ ਸ਼੍ਰੀ ਅਕਾਲ। ਵੀਰਪਾਲ। ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੇਰੇ 2 ਸਵਾਲ ਹੈ ਜੀ। ਇੱਕ ਸਵਾਲ ਇਹ ਹੈਗਾ ਕਿ ਮੇਰੀ ਕਜ਼ਨ ਹੈਗੀ, ਉਹ ਹੁਣੇ ਸਿਟੀਜ਼ਨ ਹੋਈ ਆ ਜੀ ਲਾਸਟ ਵੀਕ, ਤੇ ਉਹਨੇ ਆਪਣੇ ਪੇਰੈਂਟਸ ਦਾ
ਪਟੀਸ਼ਨ ਕਰਨੀ ਹੈਗੀ ਤੇ ਉਹਦਾ ਬ੍ਰਦਰ ਸਿਸਟਰ ਹੈਗਾ ਜੀ 21 ਸਾਲ ਤੇ 23 ਸਾਲ ਤੇ ਉਹ ਆਪਣੇ ਬ੍ਰਦਰ ਸਿਸਟਰ ਦਾ ਕਰ ਸਕਦੀ ਨਾਲ ਸੈਪਰੇਟ ਕਰਨੀ ਪਊਗੀ, ਨਾਲ ਨਹੀਂ। ਅੱਛਾ ਠੀਕ ਹੈ। ਹਾਂ, ਪੇਰੈਂਟਸ ਦੀ ਸੈਪਰੇਟ, ਬ੍ਰਦਰ ਸਿਸਟਰ ਦੀ ਸੈਪਰੇਟ ਕਰਨੀ ਪਏਗੀ। ਅੱਛਾ, ਫਿਰ ਉਹਦਾ ਫਿਰ ਟਾਈਮ ਡਿਫਰੈਂਸ ਵੀ ਹੋਗਾ ਨਾ ਭਾਜੀ, ਜਿੱਦਾਂ ਪੇਰੈਂਟਸ ਦਾ ਜਲਦੀ ਹੁੰਦਾ ਤੇ ਬਿਲਕੁਲ ਹੈਗਾ ਜੀ, ਬਿਲਕੁਲ ਜੀ। ਅੱਛਾ ਦੂਸਰਾ ਸਵਾਲ ਇਹ ਹੈ ਜੀ, ਹੁਣ ਤਾਂ ਜਿੱਦਾਂ ਸਾਰਾ ਕੁਝ ਇਮੀਗ੍ਰੇਸ਼ਨ ਦਾ ਇਹਨਾਂ ਨੇ ਪੌਜ਼ ਕੀਤਾ ਹੋਇਆ, ਦੂਸਰਾ ਸਵਾਲ ਇਹ ਸੀਗਾ ਕਿ ਮੈਂ ਆਪਣੀ ਨੀਜ਼, ਜਿੱਦਾਂ ਮੇਰੀ ਸਿਸਟਰ ਦੀ ਬੇਟੀ ਹੈਗੀ ਆ ਜੀ 14 ਸਾਲ ਦੀ, ਉਹਨੂੰ ਅਡਾਪਸ਼ਨ ਦੇ ਬੇਸ ਤੇ ਇੱਥੇ ਅਮਰੀਕਾ ਮੰਗਵਾ ਸਕਦੀ ਹੈ? ਤਾਂ ਅਡਾਪਸ਼ਨ ਦੇ ਬੇਸ 'ਤੇ ਜੇ ਤੁਸੀਂ ਮੰਗਾਉਂਦੇ ਹੋ, ਤੁਹਾਡੀ ਰਿਕੁਆਇਰਮੈਂਟ ਹੈ ਕਿ ਤੁਹਾਨੂੰ 2 ਸਾਲ ਜਾ ਕੇ ਉਹਨਾਂ ਸਪੈਂਡ ਕਰਨੇ ਪੈਣੇ ਨੇ ਫਿਜ਼ੀਕਲੀ। ਅੱਛਾ ਠੀਕ ਹੈ ਜੀ। ਤੁਸੀਂ ਨਾ ਸਾਡੇ ਨਾ YouTube ਚੈਨਲ ਦੇ ਉੱਤੇ ਜਿਹੜਾ ਜਾਇਓ, ਪੰਜਾਬੀ ਰੇਡੀਓ USA ਦੇ ਉੱਤੇ, ਇੱਕ ਜਿਹੜਾ ਸਪੈਸ਼ਲ ਐਪੀਸੋਡ ਅਡਾਪਟੇਸ਼ਨ ਦੇ ਉੱਤੇ ਜਿਹੜਾ ਆਪਾਂ ਕੀਤਾ ਹੋਇਆ, ਉਸ ਦੇ ਵਿੱਚ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਵੀ ਕਿਹੜੀਆਂ ਆਪਸ਼ਨਸ ਤੁਹਾਡੇ ਕੋਲ ਅਵੇਲੇਬਲ ਹੈਗੀਆਂ। ਪੰਜਾਬੀ ਰੇਡੀਓ USA ਦੇ ਜਾ ਕੇ ਅਪਡੇਟ ਅਮਰੀਕਾ ਇਮੀਗ੍ਰੇਸ਼ਨ ਜਿਹੜਾ ਸਰਚ ਕਰਿਓ, ਸਾਰੇ ਪੁਰਾਣੇ ਜਿਹੜੇ ਆ ਤੁਹਾਨੂੰ ਉਸ ਦੇ ਵਿੱਚ ਨਜ਼ਰ ਆ ਜਾਣਗੇ। ਥੈਂਕ ਯੂ ਜੀ ਕਾਲ ਲਈ। ਹਰਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਰਦੀਪ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਭਾਜੀ ਮੇਰਾ ਕੁਐਸਚਨ ਸੀ, ਮੇਰੀ ਡਾਟਰ ਗ੍ਰੀਨ ਕਾਰਡ ਹੋਲਡਰ ਆ, ਉਹਨੇ ਆਪਣੇ ਹਸਬੈਂਡ ਦਾ ਅਪਲਾਈ ਕੀਤਾ ਸੀਗਾ, ਉਹ ਤਾਂ ਹੁਣ ਉਹਨਾਂ ਨੇ ਵੇਟ 'ਚ ਪਾਤਾ ਨਾ। ਹਾਂਜੀ, ਗ੍ਰੀਨ ਕਾਰਡ ਵਾਲੇ ਦਾ ਤਾਂ ਵੇਟ 'ਚ ਹੀ ਹੈ ਜੀ। ਅੱਜ ਮੇਰੀ ਡਾਟਰ ਐਲੀਜੀਬਲ ਹੋ ਗਈ ਸੀਗੀ, 5 ਸਾਲ ਹੋ ਗਏ ਸੀ ਉਹਦੇ ਗ੍ਰੀਨ ਕਾਰਡ ਨੂੰ, ਤੇ ਮੈਂ ਅੱਜ ਹੀ ਉਹਦੀ ਆਨਲਾਈਨ ਫਾਈਲ ਕੀਤਾ ਆ, ਉਹਦੀ ਸਿਟੀਜ਼ਨ, ਤੇ ਉਹਦੇ ਵਿੱਚ ਜਿਹੜੇ ਉਹਨਾਂ ਨੇ ਐਵੀਡੈਂਸ ਮੰਗੇ ਸੀਗੇ, ਉਹ ਮੈਂ ਉਹਦੀ ਮੈਰਿਜ ਦੇ ਉਹ ਮੈਂ ਪਾਤੇ ਆ। ਤੇ ਕੀ ਮੈਨੂੰ ਉਹਦੇ ਹਸਬੈਂਡ ਦੇ ਲਈ ਕੀ ਕਰਨਾ ਪਏਗਾ, ਜਿਹੜੀ ਉਹਦੀ ਗ੍ਰੀਨ ਕਾਰਡ ਜਦੋਂ ਸਿਟੀਜ਼ਨ ਹੋ ਜਾਂਦੀ ਆ? ਸਿਟੀਜ਼ਨ ਹੋਣ ਨੂੰ ਸਾਲ ਤੋਂ ਉੱਤੇ ਲੱਗਣਾ ਹੈਗਾ ਫਿਲਹਾਲ। ਜਦੋਂ ਸਿਟੀਜ਼ਨ ਹੋ ਜਾਂਦੀ ਹੈ, ਉਦੋਂ ਤੁਸੀਂ ਉਹਨੂੰ ਇਮੀਗ੍ਰੇਸ਼ਨ ਨੂੰ ਲਿਖ ਕੇ ਕੈਟੇਗਰੀ ਉਹਨਾਂ ਨੂੰ ਇੰਡੀਕੇਟ ਕਰ ਸਕਦੇ ਹੋ ਕਿ ਹੁਣ ਇਮੀਡੀਏਟ ਰਿਲੇਟਿਵ ਪ੍ਰੋਸੈਸ 'ਚ ਆ ਜਾਂਦਾ ਹੈ ਪ੍ਰੈਫਰੈਂਸ ਦੇ ਵਿੱਚ, ਤੇ ਉਹਨੂੰ ਚੇਂਜ ਕਰੋ। ਠੀਕ ਹੈ ਜੀ। ਅੱਛਾ ਜੀ। ਸੋ ਉਹ ਸਿਟੀਜ਼ਨ ਹੋਣ ਤੋਂ ਬਾਅਦ 'ਚ ਹਾਂਜੀ ਜੀ, ਪਰ ਤਦ ਤੱਕ ਵੈਸੇ ਵੀ ਨੰਬਰ ਆ ਜਾਣਾ ਚਾਹੀਦਾ ਹੈ ਨਾ, ਉਦੋਂ ਦਾ ਹੀ ਆ ਜਾਣਾ। ਉਦੋਂ ਤਾਂ ਵੈਸੇ ਇੰਟਰਵਿਊ ਦੀ ਵੇਟ ਕਰ ਰਹੇ ਸੀਗੇ ਉਹ, ਹੁਣ ਹੋਰ ਵੇਟ ਕਰਨੀ ਪਊਗੀ। ਹਾਂਜੀ। ਹਾਂਜੀ ਚਲੋ, ਥੈਂਕ ਯੂ ਜੀ ਕਾਲ ਲਈ। ਓਕੇ ਜੀ। ਅਗਲੇ ਕਾਲਰ ਹਰਪਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਆ? ਠੀਕ ਹੈ ਜੀ। ਠੀਕ ਹੈ ਜੀ। ਹਾਂਜੀ, ਮੇਰੀ ਵਾਈਫ ਦਾ ਜੂ ਵੀਜ਼ੇ ਦਾ ਸਾਰਾ ਕੁਝ ਹੋ ਗਿਆ ਸੀ, ਗ੍ਰੀਨ ਕਾਰਡ ਅਪਲਾਈ ਕੀਤਾ ਹੋਇਆ ਆ 2018 ਦਾ, ਫਿੰਗਰਪ੍ਰਿੰਟ, ਮੈਡੀਕਲ ਸਾਰਾ ਕੁਝ ਹੋਇਆ ਨਾ ਜਿੱਦਾਂ। ਹਾਂਜੀ। ਤੇ ਮੁੜ ਕੇ ਉਹਨਾਂ ਨੇ ਕੁਝ ਹੋਰ ਡਾਕੂਮੈਂਟਸ ਮੰਗੇ ਸੀਗੇ, ਉਹ ਵੀ ਲਾਸਟ ਈਅਰ ਅਕਤੂਬਰ ਦੇ ਵਿੱਚ ਉਹਨਾਂ ਨੂੰ ਮਿਲ ਗਏ। ਉਸ ਤੋਂ ਬਾਅਦ ਉਹਨਾਂ ਨੇ ਕੁਝ ਨਹੀਂ ਮੰਗਿਆ ਹਜੇ। ਕਿੰਨਾ ਕੁ ਚਿਰ ਲੱਗੇਗਾ ਹੋਰ ਗ੍ਰੀਨ ਕਾਰਡ ਨੂੰ? ਕਿਹੜੇ ਸਰਵਿਸ ਸੈਂਟਰ ਦੇ ਮੂਹਰੇ ਪੈਂਡਿੰਗ ਹੈ ਜੀ ਤੁਹਾਡਾ 485 ਜਿਹੜਾ ਹੈਗਾ? ਵਰਮੌਂਟ। ਹਾਂਜੀ। ਮੈਂ ਭਾਜੀ ਹੁਣੇ ਅਨਾਉਂਸ ਕਰ ਦੇਣਾ, ਪ੍ਰੋਸੈਸਿੰਗ ਟਾਈਮ ਚੈੱਕ ਕਰਕੇ ਕਿੰਨਾ ਲੱਗ ਰਿਹਾ, ਤਦ ਤੱਕ ਆਪਾਂ ਅਗਲੇ ਕਾਲਰ ਤੇ ਜਾਂਦੇ ਜੀ। ਬਿਲਕੁਲ ਜੀ, ਸੁਣਦੇ ਰਹੋ ਜੀ ਤੁਸੀਂ। ਤੇ ਅਗਲੇ ਕਾਲਰ ਨੇ ਬਲਜਿੰਦਰ ਕੌਰ, ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਤੁਸੀਂ ਹੈਲਪ ਕਰਦੇ ਹੋ ਸਾਰਿਆਂ ਦੀ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਜੀ। ਜੀ ਵੈਲਕਮ। ਮੇਰਾ ਸਵਾਲ ਇਹ ਸੀਗਾ, ਮੇਰੀ ਸਿਸਟਰ ਦੀ ਬੇਟੀ ਦਾ ਅੱਗੇ ਵੀ ਮੈਂ ਪੁੱਛਿਆ ਸੀਗਾ, ਪੇਰੈਂਟਸ ਨੇ ਗ੍ਰੀਨ ਕਾਰਡ ਨੇ ਹੁਣ ਸਿਟੀਜ਼ਨ ਅਪਲਾਈ ਕੀਤੀ ਹੈ ਉਹਨਾਂ ਨੇ, ਵੀ ਬੇਟੀ ਦੀ ਇੰਡੀਆ ਹੈਗੀ ਆ, ਉਹਦੀ ਮਾਸਟਰ ਡਿਗਰੀ ਕੀਤੀ ਹੋਈ ਹੈ, ਵੀ ਹੋਰ ਕੋਈ ਰਸਤਾ ਹੈਗਾ ਵੀ ਜੇ ਜਲਦੀ ਆਪਾਂ ਉਹ ਆ ਸਕੇ ਇੱਥੇ ਵੀ ਹੋਰ ਕਿਸੇ ਤਰੀਕੇ ਨਾਲ? ਤਾਂ ਇਸ ਬਾਰੇ ਪਤਾ ਕਰਨਾ ਜੀ। ਹਮੇਸ਼ਾ US ਦੇ ਵਿੱਚ ਆਉਣ ਲਈ ਤਰੀਕੇ ਕੀ ਹੁੰਦੇ ਨੇ? ਫੈਮਿਲੀ ਬੇਸਡ ਇਮੀਗ੍ਰੇਸ਼ਨ, ਜਿਹੜਾ ਤੁਸੀਂ ਆਲਰੇਡੀ ਕਰ ਰਹੇ ਹੋ। ਇੰਪਲੋਇਮੈਂਟ ਬੇਸਡ ਇਮੀਗ੍ਰੇਸ਼ਨ, ਇੰਪਲੋਇਮੈਂਟ ਬੇਸਡ ਹੈ ਕਿ ਜੇ ਮਾਸਟਰ ਡਿਗਰੀ ਕੀਤੀ ਹੈ, H1 ਵਗੈਰਾ ਵਾਲੇ, ਜੇ ਇੱਥੇ ਨੌਕਰੀ ਹੈਗੀ ਜੇ ਨੌਕਰੀ ਹੈਗੀ ਹੈ ਅਗਲੇ ਸਾਲ। ਤੀਸਰਾ ਤਰੀਕਾ ਹੁੰਦਾ ਹੈ ਕਿ ਇਮੀਗ੍ਰੇਸ਼ਨ ਇਨਵੈਸਟਮੈਂਟ ਬੇਸ ਵੀ ਹੁੰਦੀ ਹੈ, ਉੱਤੇ ਕਾਫੀ ਜ਼ਿਆਦਾ ਪੈਸੇ ਲੱਗਦੇ ਨੇ। ਚੌਥਾ ਤਰੀਕਾ ਆਪਣਾ ਇਹ ਹੈ ਕਿ ਸਟੂਡੈਂਟ ਵੀਜ਼ਾ ਵਗੈਰਾ ਕਰਕੇ ਕਈ ਜੇ ਮੌਕਾ ਲੱਗਦਾ ਹੈ, ਵਧੀਆ PhD ਵਗੈਰਾ 'ਚ ਐਡਮਿਸ਼ਨ ਲੈਂਦੇ ਨੇ ਅਤੇ ਸਟੂਡੈਂਟ ਵੀਜ਼ੇ 'ਤੇ ਆ ਸਕਦੇ ਨੇ ਜੀ। ਜਿਹੜਾ ਜੀ ਯੂ ਵੀਜ਼ੇ ਵਾਲਾ ਸੀਗੇ ਜਿਹੜੇ, ਜੀ ਯੂ ਵੀਜ਼ੇ ਦੀ ਜਿਹੜੀ ਹੁਣ ਪ੍ਰੋਸੈਸਿੰਗ ਟਾਈਮ ਜਿੱਥੇ ਤੁਸੀਂ ਇਨਕੁਆਇਰੀ ਉਹਨਾਂ ਨੂੰ ਪਾ ਸਕਦੇ ਹੋ, ਉਹ ਹੈਗੀ ਹੈ May 5, 2018 ਜੀ। ਇਹਨਾਂ ਨੇ ਮੈਨੂੰ ਲੱਗਦਾ ਅਗਸਤ ਵਿੱਚ ਸ਼ਾਇਦ, ਜਾਂ ਜੋ ਅਗਸਤ ਵਿੱਚ 6 ਮਹੀਨੇ ਹੋਰ ਵੇਟ ਕਰਨੀ ਪਊਗੀ। ਅਗਲੇ ਕਾਲਰ ਨੇ ਕਮਲਜੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਪੰਜਾਬੀ ਰੇਡੀਓ USA ਔਖੇ ਸਮੇਂ 'ਚ ਸਾਰੇ ਭਾਈਚਾਰੇ ਲਈ ਬਹੁਤ ਇੱਕ ਇਨਫੋਰਮੇਸ਼ਨ ਦਾ ਕੇਂਦਰ ਬਣਿਆ, ਬੜੀ ਹੈਲਪ ਕਰ ਰਿਹਾ ਜੀ। ਧੰਨਵਾਦ ਪਹਿਲਾਂ ਸਾਰੇ ਅਦਾਰੇ ਦਾ ਜੀ। ਥੈਂਕ ਯੂ ਜੀ। ਜੀ ਵੈਲਕਮ। ਮੇਰਾ ਕੁਐਸਚਨ ਸੀ ਵੀਰ ਜੀ ਕਿ ਮੇਰਾ ਲਾਸਟ ਈਅਰ ਗ੍ਰੀਨ ਕਾਰਡ ਹੋਇਆ ਸੀ ਇੱਥੇ ਗੁਰੂ ਘਰ ਤੋਂ, ਤੇ ਮੈਂ ਫੈਮਿਲੀ ਦੀ ਪਟੀਸ਼ਨ ਪਾਈ ਸੀ, I-824 ਮੇਰਾ ਅਪਰੂਵ ਹੋ ਕੇ NVC ਦੇ ਕੋਲ ਚਲਾ ਗਿਆ ਹੈ ਨਾ ਜੀ। ਤੇ ਉਹਨਾਂ ਤੋਂ ਮੈਨੂੰ ਲੈਟਰ ਆਇਆ, ਤੇ ਉਹ ਲੈਟਰ ਦੇ ਵਿੱਚ ਉਹਨਾਂ ਨੇ ਫੀਸ ਵਗੈਰਾ ਮੰਗੀ, ਉਹ ਮੈਂ ਪੇ ਕਰ ਚੁੱਕਿਆ।
ਤੇ ਉਹ ਲੈਟਰ ਦੇ ਵਿੱਚ ਐਕਚੁਅਲੀ ਪਤਾ ਨਹੀਂ ਕੀ ਹੋਇਆ ਕਿ ਉਹਨਾਂ ਨੇ ਜਿਹੜਾ ਲੈਟਰ ਐਡਰੈਸ ਕੀਤਾ ਉਹ ਸਾਡੇ ਪੁਰਾਣੇ ਅਟਾਰਨੀ ਨੂੰ ਕਰ ਦਿੱਤਾ, ਜਿਹੜਾ ਸਾਡਾ I-485 ਦਾ ਟਾਈਮ ਸੀਗਾ। ਤੇ ਅਸੀਂ ਅਟਾਰਨੀ ਨੂੰ ਫੋਨ ਕਰਕੇ ਦੱਸਿਆ ਕਿ ਕੋਸ਼ਿਸ਼ ਕੀਤੀ, ਉਹਨਾਂ ਨਾਲ ਸਾਡੀ ਗੱਲ ਨਹੀਂ ਹੋ ਸਕੀ ਕਿ ਭਾਜੀ ਤੁਹਾਡਾ ਇਹ ਨਾਂ ਜਿਹੜਾ ਆ ਰਿਹਾ ਵਿੱਚ ਤੁਸੀਂ ਦੇਖ ਲਓ। ਤੇ ਕੱਲ 2 ਮਹੀਨੇ ਬਾਅਦ ਉਸ ਅਟਾਰਨੀ ਦੀ ਕਾਲ ਆਈ ਕਿ ਤੁਸੀਂ ਮੇਰਾ ਨਾਂ ਕਿਵੇਂ ਯੂਜ਼ ਕਰ ਰਹੇ ਹੋ। ਤੇ ਅਸੀਂ ਉਹਨਾਂ ਨੂੰ ਕਿਹਾ ਕਿ ਭਾਜੀ ਅਸੀਂ ਤੁਹਾਨੂੰ ਫੋਨ ਕਰਕੇ ਦੱਸਿਆ ਸੀ, ਅਸੀਂ ਕੋਈ ਕਿਸੇ ਦਾ ਨਾਂ ਨਹੀਂ ਯੂਜ਼ ਕੀਤਾ ਕਿਉਂਕਿ ਆਪਾਂ ਨਹੀਂ ਕਰ ਸਕਦੇ ਹਾਂ ਤੇ ਅਸੀਂ ਆਪਣਾ ਕੇਸ ਆਪ ਹੀ ਦੇਖ ਰਹੇ ਹਾਂ। ਸੋ ਉਹ ਕਹਿੰਦਾ ਕਿ ਮੈਂ ਈਮੇਲ ਕਰਨ ਲੱਗਿਆ ਹੈਗਾ NBC ਨੂੰ ਕਿ ਮੈਂ ਤੁਹਾਡਾ ਰਿਪਰੈਜ਼ੈਂਟੇਟਿਵ ਨਹੀਂ ਹਾਂ। ਤੇ ਮੇਰਾ ਟਰਕੀਆਣਾ ਸਾਹਿਬ ਨੂੰ ਕੁਐਸਚਨ ਸੀਗਾ ਕਿ ਉਹ ਤੁਸੀਂ ਈਮੇਲ ਕਰ ਲਿਓ ਤਾਂ ਸਾਡੇ ਕੇਸ ਤੇ ਫਰਕ ਤਾਂ ਨਹੀਂ ਪਏਗਾ ਕੋਈ? ਜਿਹੜਾ ਜੀ ਲਾਇਰ ਹੈਗਾ ਡਰਾਮਾ ਕਰ ਰਿਹਾ ਬੜਾ ਵੱਡਾ ਨਿਆਣਿਆਂ ਵਾਂਗੂ, ਬੜਾ ਹੀ ਕਾਮਨ ਜੀ ਉਹ ਹੈਗੀ ਹੈ। ਜਦੋਂ ਤੁਸੀਂ ਅਟਰਨੀ ਚੇਂਜ ਕਰਦੇ ਹੋ ਇਮੀਗ੍ਰੇਸ਼ਨ ਦੇ ਕੋਲ ਕਈ ਵਾਰੀ ਰੈਕਡ ਪੁਰਾਣੇ ਹੀ ਰਹਿੰਦੇ ਨੇ, ਪੁਰਾਣੇ ਅਟਰਨੀ ਨੂੰ ਉਹ ਕੰਟੈਕਟ ਕਰਦੇ ਨੇ। ਇਹ ਬੜੀ ਕਾਮਨ ਪ੍ਰੈਕਟਿਸ ਹੈ। ਕੋਈ ਤੁਸੀਂ ਨਾਮ ਨੂੰ ਉਹਦਾ ਯੂਜ਼ ਨਹੀਂ ਕਰ ਰਹੇ, ਉਹਨੂੰ ਕਹੋ ਕਿ ਤੈਨੂੰ ਇਹ ਪਤਾ ਹੋਣਾ ਚਾਹੀਦਾ ਹੈ ਤੇ ਸਾਨੂੰ ਅਗਲੀ ਵਾਰੀ ਥ੍ਰੈਟਨ ਨਾ ਕਰ। ਠੀਕ ਹੈ ਵੀਰ ਜੀ, ਥੈਂਕ ਯੂ। ਹਾਂਜੀ, ਮਿਹਰਬਾਨੀ ਜੀ। ਬਿਲਕੁਲ ਕਈ ਵਾਰੀ ਜਿਹੜਾ ਕਹਿ ਲਓ ਵੀ ਕਲਾਇੰਟਸ ਦੇ ਡਰ ਦਾ ਕਈ ਵਾਰੀ ਲੋਕ ਜਿਹੜਾ ਗਲਤ ਫਾਇਦਾ ਜਿਹੜਾ ਉਹ ਦੁਖੀ ਹੋਣਾ ਨਾ ਕਿ ਵਕੀਲ ਬਦਲ ਲਿਆ ਇਹਨਾਂ ਨੇ। ਜੀ 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 ਤੇ ਬਿਲਕੁਲ। ਸੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਤੇ ਇੱਕ ਵਾਰੀ ਫਿਰ ਦੱਸ ਜਾਈਏ, ਜੇ ਤੁਸੀਂ ਅਟਾਰਨੀ ਜਗਵੀਰ ਢੇੜਕੀਆਣਾ ਉਹਨਾਂ ਨੂੰ ਤੁਸੀਂ ਸੰਪਰਕ ਕਰਨਾ ਚਾਹੁੰਦੇ ਹੋ, ਤੁਸੀਂ ਇਹਨਾਂ ਦਾ ਫ਼ੋਨ ਨੰਬਰ 4159090503 ਇਸ ਦੇ ਉੱਤੇ ਜਿਹੜਾ ਇਹਨਾਂ ਨੂੰ ਸੰਪਰਕ ਜਿਹੜਾ ਉਹ ਕਰ ਸਕਦੇ ਹੋ। 415-909-0503 ਦੇ ਉੱਤੇ ਤੁਸੀਂ ਇਹਨਾਂ ਨੂੰ ਉਹਦੇ ਉੱਤੇ WhatsApp ਦੇ ਉੱਤੇ ਮੈਸੇਜ ਕਰ ਸਕਦੇ ਹੋ, ਕਾਲ ਜਿਹੜੀ ਉਸ ਦੇ ਉੱਤੇ ਕਰ ਸਕਦੇ ਹੋ। ਟਰਾਈ ਕਰੋ ਵੀ ਆਪਣਾ ਵੌਇਸ ਮੈਸੇਜ ਜਿਹੜਾ ਉਹ WhatsApp ਦੇ ਉੱਤੇ ਜਿਹੜਾ ਉਹ ਘੱਲ ਦਿਓ, ਤਾਂ ਜੋ ਫਿਰ ਜਦੋਂ ਵੀ ਉਹਨਾਂ ਨੂੰ ਸਮਾਂ ਲੱਗਦਾ ਆ ਉਹ ਤੁਹਾਨੂੰ ਜਿਹੜਾ ਉਸ ਦਾ ਜਿਹੜਾ ਜਵਾਬ ਆ ਉਹ ਦੇ ਸਕਣ। ਸੋ ਕੰਟੈਕਟ ਕਰਨ ਦੇ ਲਈ ਇਹ ਤਰੀਕਾ ਹੈਗਾ ਆ। ਸੋ ਹੁਣ ਜਿਹੜਾ ਅੱਜ ਦੇ ਪ੍ਰੋਗਰਾਮ ਦਾ ਸਮਾਂ ਵੀ ਸਮਾਪਤ ਹੈ ਜੀ ਜਗਵੀਰ ਜੀ। ਜੀ ਇੱਕ ਜੀ ਸਾਡੇ ਕੋਲ ਰਿਕੁਐਸਟ ਸੀਗੀ, ਕਿਉਂਕਿ ਨਾ ਕਾਲ ਵੋਲੀਅਮ ਬੜੀ ਜ਼ਿਆਦਾ ਹੋ ਜਾਂਦੀ ਹੈ ਤੇ ਕਈ ਸਾਰੇ ਯੂਜ਼ਰਸ ਨੇ ਅਜੇ ਵੀ ਆਪਣਾ ਨਾ ਕੇਸ ਨਹੀਂ ਦੱਸ ਰਹੇ, ਨਾਮ ਨਹੀਂ ਦੱਸ ਰਹੇ ਹੈਗੇ, ਤੇ ਆਪਾਂ ਫਿਰ ਸੇਵ ਨਹੀਂ ਕਰ ਸਕਦੇ ਉਹਨਾਂ ਦਾ ਫ਼ੋਨ ਨੰਬਰ, ਉਹਨਾਂ ਨੂੰ ਕਾਲ ਰਿਟਰਨ ਨਹੀਂ ਕਰ ਸਕਦੇ। ਬੜੇ ਛੋਟੇ ਜਿਹੇ ਅੱਖਰਾਂ ਦੇ ਵਿੱਚ ਤੁਸੀਂ ਦੱਸੋ ਕਿ ਤੁਹਾਡਾ ਮੁੱਦਾ ਕੀ ਹੈ, ਫੈਮਿਲੀ ਬੇਸਡ ਹੈ, ਅਸਾਈਲਮ ਹੈ, ਕਿਹੜਾ ਹੈ, ਤਾਂ ਕਿ ਆਪਾਂ ਉਹਦੇ ਹਿਸਾਬ ਨਾਲ ਤੁਹਾਨੂੰ ਐਪਰੋਪ੍ਰੀਏਟਲੀ ਕਾਲ ਕਰ ਸਕੀਏ ਇਮੀਡੀਏਟਲੀ। ਜੀ ਆਪਣਾ ਨਾਮ ਵਗੈਰਾ ਜਿਹੜਾ ਉਸ ਦੇ ਵਿੱਚ ਜ਼ਰੂਰ ਕਿਰਪਾ ਕਰਕੇ ਜਿਹੜਾ ਉਹ ਦੱਸਿਆ ਜਾਵੇ। ਤੇ ਹੁਣ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਉਹ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਤੇ ਜਗਵੀਰ ਜੀ ਧੰਨਵਾਦ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਪ੍ਰੋਗਰਾਮ ਸਮਾਪਤੀ ਹੈ। ਮਿਲਾਂਗੇ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਸਭ ਨੂੰ ਸਤਿ ਸ਼੍ਰੀ ਅਕਾਲ। ਜਿੰਦੇ ਵਾਸਤੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।